ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਟਾਈਮ ਅਪਡੇਟ ਇਮੀਗ੍ਰੇਸ਼ਨ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਜੇ ਟਰਕਿਆਣਾ ਜੀ, ਅਟਾਰਨੀ ਟਰਕਿਆਣਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ 4082722500 ਦੇ ਉੱਤੇ। ਟਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕਿਆਣਾ 415-909-0503 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 8888889914 ਦੇ ਉੱਤੇ। ਤੇ ਗੱਲਬਾਤਾਂ ਕਰਾਂਗੇ ਇਮੀਗ੍ਰੇਸ਼ਨ ਨੂੰ ਲੈ ਕੇ ਕੀ ਅਪਡੇਟਸ ਜਿਹੜੀਆਂ ਚੱਲ ਰਹੀਆਂ ਆ, ਕੀ ਹਾਲਾਤ ਕਿੱਥੇ ਨੇ, ਕੀ ਅਪਡੇਟਸ ਆਈਆਂ ਆ, ਉਹਦੇ ਬਾਰੇ ਜਾਣਕਾਰੀ ਹੋਊਗੀ। ਉਸ ਤੋਂ ਪਹਿਲਾਂ ਅਟਾਰਨੀ ਟਰਕਿਆਣਾ ਜੀ, ਜਿੱਦਾਂ ਆਈ ਥਿੰਕ ਆਪਣੇ ਸਰੋਤੇ ਜਾਣਦੇ ਆ ਜਾਂ ਆਪਾਂ ਉਹਨਾਂ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ, 1 ਸਾਲ ਪਹਿਲਾਂ ਆਪਾਂ ਇਹ ਗੱਲ ਵੀ ਉਦੋਂ ਕੀਤੀ ਸੀ ਜਦੋਂ ਤੁਹਾਡੇ ਜਿਹੜੇ ਕਜ਼ਨ ਆ ਉਹਨਾਂ ਦੀ ਚੜ੍ਹਾਈ ਕਰ ਗਏ ਸੀਗੇ। ਸੋ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ, ਉਹਨਾਂ ਨੂੰ ਯਾਦ ਵੀ ਕਰਦੇ ਹਾਂ। ਕੱਲ੍ਹ ਉਹਨਾਂ ਦੇ ਬਰਸੀ ਦੇ ਮੌਕੇ ਉੱਤੇ ਆਪਾਂ ਉੱਥੇ ਮਿਲੇ ਵੀ ਸੀਗੇ। ਦੀਸ ਥਿੰਗਸ ਮੇਕਸ ਯੂ ਹਿਊਮਨ, ਇਹ ਜਿਹੜੀ ਗੱਲ ਆ, ਇਸ ਲਈ ਅਸੀਂ ਸੌਰਵ ਨੂੰ, ਸਿਮਰਨ ਨੂੰ, ਉਹ ਜਿਹੜੇ ਤੁਹਾਡੇ ਰਿਸ਼ਤੇਦਾਰ ਸੀਗੇ, ਤੁਹਾਡੇ ਜਾਣਕਾਰ ਸੀ, ਉਹਨਾਂ ਨੂੰ ਅਸੀਂ ਆਪਣੇ ਵੱਲੋਂ, ਟੀਮ ਵੱਲੋਂ ਵੀ ਸ਼ਰਧਾਂਜਲੀ ਭੇਟ ਕਰਦੇ ਹਾਂ। ਪ੍ਰਮਾਤਮਾ ਕੀ ਅਰਦਾਸ ਕਰਦੇ ਹਾਂ ਵੀ ਚਰਨਾਂ 'ਚ ਨਿਵਾਸ ਬਖਸ਼ੇ ਜੀ। ਧੰਨਵਾਦ ਜੀ। ਤੇ ਕਾਫੀ ਯਾਦ ਆਉਂਦਾ ਤੇ ਕਾਫੀ ਛੋਟਾ 21-22 ਸਾਲ ਦਾ ਸੀਗਾ। ਮੇਰਾ ਰਿਸ਼ਤੇਦਾਰੀ ਤਾਂ ਚਲੋ ਕਾਫੀ ਵੱਡੀ ਆ, ਪਰ ਉਹਦੇ ਵਿੱਚ ਕਾਫੀ ਮੇਰਾ ਫੇਵਰੇਟ ਪਰਸਨ ਸੀਗਾ, ਛੋਟਾ ਸੀਗਾ ਸਭ ਤੋਂ। ਤੇ ਸਾਲ ਜਿਹੜਾ ਨਿਕਲ ਗਿਆ ਪਤਾ ਵੀ ਨਹੀਂ ਲੱਗਦਾ, ਤੇ ਜਿੱਦਾਂ ਕਹਿੰਦੇ ਆ ਕਿ ਹਨਾ ਟਾਈਮ ਦਾ ਪਤਾ ਨਹੀਂ ਲੱਗਦਾ, ਵਰਲਡ ਮੂਵਸ ਔਨ। ਹਾਂਜੀ, ਬਾਕੀ ਆ ਕਈ ਵਾਰੀ ਯਾਦ ਆਉਂਦਾ, ਹਮੇਸ਼ਾ ਯਾਦ ਆਊਗਾ। ਤੇ ਬਾਕੀ ਸਾਰੇ ਜਿਹੜੇ ਸੁਣਨ ਵਾਲੇ ਵੀ ਆ, ਏਦਾਂ ਹੀ ਮਤਲਬ ਯੰਗ ਉਮਰ 'ਚ ਕੱਲਾ ਮੁੰਡਾ ਸੀਗਾ ਤੇ ਰੋਜੀ ਰੋਟੀ ਦੀ ਭਾਲ ਦੇ ਵਿੱਚ ਆਪਣਾ ਅਮਰੀਕਾ ਆਇਆ ਸੀਗਾ, ਤੇ ਹੋਰ ਕੁਛ ਉਹਦੇ ਕਾਰਨ ਸੀਗੇ, ਮਜਬੂਰੀਆਂ ਸੀਗੀਆਂ, ਤੇ ਰੱਬ ਦਾ ਭਾਣਾ ਸੀਗਾ ਵਾਪਰ ਗਿਆ। ਤੇ ਪਿੱਛੇ ਤੁਹਾਨੂੰ ਪਤਾ ਹੀ ਆ, ਜਿਹੜੇ ਫੈਮਿਲੀ ਸੀਗੀ, ਏਦਾਂ ਦੇ ਦੁੱਖ ਜਿਹੜੇ ਛੱਡ ਜਾਂਦਾ ਕਦੀ ਉਹ ਪੂਰੇ ਨਹੀਂ ਹੋ ਸਕਦੇ, ਬੰਦਾ ਫਿਰ ਟਾਈਮ ਹੀ ਆਪਣਾ ਜਿਹੜਾ ਟਪਾਉਂਦਾ। ਹਾਂਜੀ ਜੀ, ਬਿਲਕੁਲ। ਉਹਦੀ ਸਟੋਰੀ ਨਾਲ ਬਹੁਤ ਸਾਰੇ, ਦੇਖੋ ਆਪਾਂ ਇਮੀਗ੍ਰੈਂਟ ਆ ਸਾਰੇ ਜਾਣੇ, ਉਹ ਵੀ ਇਮੀਗ੍ਰੈਂਟ ਸੀਗੇ। ਸੋ ਉਹ ਵੀ ਇੱਕ ਚੀਜ਼ ਬੰਦਾ ਰਿਲੇਟ ਕਰਦਾ ਹੈ, ਉਹ ਬੰਦਾ ਉਹ ਚੀਜ਼ ਦੇਖਦਾ ਹੈ ਵੀ ਇਹ ਸਫ਼ਰ ਏਡਾ ਸੌਖਾ ਨਹੀਂ ਹੁੰਦਾ। ਇਹ ਜਿਹੜਾ ਪੈਂਡਾ ਹੈ, ਇਹ ਜਿਹੜੇ ਤੈਅ ਕਰਨੇ ਆ, ਬੜੇ ਉਤਾਰ ਚੜਾਵ ਨੇ ਜ਼ਿੰਦਗੀ 'ਚ। ਕੋਈ ਸਰ ਕਰ ਪਾਉਂਦਾ ਆ, ਕੋਈ ਰਹਿ ਜਾਂਦਾ ਆ। ਬਾਕੀ ਇਹੀ ਪ੍ਰਮਾਤਮਾ ਅੱਗੇ ਅਰਦਾਸ ਆ ਵੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਇਸੇ ਤਰੀਕੇ ਦੇ ਨਾਲ ਅੱਗੇ ਵੱਧ ਸਕਣ, ਹੁਣ ਉਸ ਤੋਂ ਅੱਗੇ ਜਿਹੜਾ ਉਹ ਚੱਲ ਸਕਣ। ਜੀ। ਤੇ ਅਟਾਰਨੀ ਟਰਕਿਆਣਾ ਜੀ, ਆਪਾਂ ਪ੍ਰੋਗਰਾਮ ਵੱਲ ਨੂੰ ਵਾਪਸ ਆਉਂਦੇ ਹਾਂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਉਹ ਕਰਦੇ ਹਾਂ ਏਲੀਅਨ ਰਜਿਸਟ੍ਰੇਸ਼ਨ ਦੇ ਬਾਰੇ। ਜਿਹੜੇ ਪ੍ਰੈਜ਼ੀਡੈਂਟ ਟਰੰਪ ਆ, USCIS ਨੇ ਕਿਹਾ ਸੀਗਾ ਵੀ ਆਪਾਂ ਏਲੀਅਨ ਰਜਿਸਟ੍ਰੇਸ਼ਨ ਜਿਹੜੀ ਉਹ ਕਰਨੀ ਆ। ਸੋ ਉਸ ਬਾਬਤ USCIS ਦੀ ਕੀ ਅਪਡੇਟ ਆਈ ਹੈ ਅਟਾਰਨੀ ਟਰਕਿਆਣਾ ਜੀ? ਜੀ, ਅੱਜ ਸਾਡਾ ਜਿਹੜਾ ਮੇਨ ਫੋਕਸ ਇਸੇ ਟੌਪਿਕ ਵੱਲ ਰਹੂਗਾ, ਤੇ ਕਾਫੀ ਡਿਟੇਲ ਦੇ ਵਿੱਚ ਇਹਦੇ ਵਿੱਚ ਕਵਰ ਕਰਾਂਗੇ ਕਿ ਕੀ ਰਿਕੁਆਇਰਮੈਂਟ ਹੈਗੀ ਆ। ਉਹਦਾ ਰੀਜ਼ਨ ਇਹ ਹੈ ਕਿ ਜਿੱਦਾਂ ਤੁਹਾਨੂੰ ਦੱਸਿਆ ਕਿ ਆਪਣਾ ਇੱਕ ਲੌਂਗ ਫਾਰਮੈਟ ਸ਼ੋਅ ਆ, ਇਹਦੇ ਵਿੱਚ ਆਪਾਂ ਖੁੱਲ੍ਹ ਕੇ ਜਿਹੜਾ ਘੰਟਿਆਂ ਬੱਧ ਦੀ ਗੱਲ ਕਰ ਸਕਦੇ ਹਾਂ। ਤੇ ਅਕਸਰ ਕੀ ਸੀਗਾ ਕਿ ਜਿੱਦਾਂ ਲੋਕਾਂ ਤੋਂ ਫੀਡਬੈਕ ਮਿਲਦਾ ਕਿ ਕਨਫਿਊਜ਼ਨ ਜਿਹੜੀ ਥੋੜ੍ਹੀ ਜਿਹੀ ਰਹਿ ਜਾਂਦੀ ਸੀਗੀ। ਲੋਕਾਂ ਨੂੰ ਪਤਾ ਤਾਂ ਹੁੰਦਾ ਸੀਗਾ ਕੋਈ ਚੀਜ਼ ਹੈਗੀ ਆ, ਪਰ ਐਗਜ਼ੈਕਟਲੀ ਡਿਟੇਲ 'ਚ ਨਹੀਂ ਪਤਾ ਕਿ ਕੀ ਆ, ਕਿੱਦਾਂ ਕਰਨਾ, ਕਿਹਨੇ ਕਰਨਾ। ਤੇ ਉਸ ਬਾਰੇ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ, ਕਿਉਂਕਿ ਕਾਫੀ ਸਾਰੀਆਂ ਮੈਂ ਖੁਦ ਵੀ ਵੀਡੀਓ ਟਿਕਟੋਕ ਤੇ ਇੰਸਟਾਗ੍ਰਾਮ ਤੇ ਦੇਖੀਆਂ, ਤੇ ਕੋਈ ਵੀ ਜਿੱਦਾਂ ਵੀਡੀਓ ਹੁੰਦੀ ਆ ਉਹ ਇਸ ਪੱਖੋਂ ਨਹੀਂ ਹੁੰਦੀ ਕਿ ਤੁਸੀਂ ਕਰਨਾ ਕੀ ਆ ਤੇ ਪੰਗਾ ਕਿਹੜੇ ਲੈਵਲ ਦਾ ਹੈਗਾ। ਜ਼ਿਆਦਾਤਰ ਵੀਡੀਓ ਜਿੱਦਾਂ ਪ੍ਰੈਜ਼ੈਂਟ ਏਦਾਂ ਕੀਤੀਆਂ ਜਾਂਦੀਆਂ ਕਿ ਖਬਰ ਆ ਗਈ ਆ, ਸਨਸਨੀ ਫੈਲ ਗਈ, ਰਾਈਟ। ਤਾਂ ਉਸ ਚੀਜ਼ ਬਾਰੇ ਜਿਹੜੀ ਗੱਲ ਕਰਾਂਗੇ, ਤਾਂ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਇੱਕ ਫਾਰਮ ਤੇ ਕਾਫੀ ਇੰਪੋਰਟੈਂਟ ਖਬਰਾਂ ਤੁਸੀਂ ਦੇਖਣਾ ਕਿ ਇਹ ਜਿਹੜੀ ਕਹਿਣ ਨੂੰ ਸੌਖਾ ਜਿਹਾ ਅਪਡੇਟ ਆ, ਆਪਾਂ ਵੀ ਪਹਿਲਾਂ ਆਪਣੇ ਕਵਰ ਕੀਤਾ ਸੀਗਾ ਸ਼ੋਅ ਦੇ ਉੱਤੇ, ਤੇ ਉਸ ਤੋਂ ਬਾਅਦ ਆਪਾਂ ਵੇਟ ਹੀ ਕਰ ਰਹੇ ਸੀਗੇ ਕਿ ਅੱਗੇ ਇਹ ਕਿੱਦਾਂ ਦੇ ਰੂਲ ਬਣਾਉਗੇ, ਪ੍ਰੋਸੈਸ ਕੀ ਬਣਾਉਂਦੇ ਆ, ਤੇ ਤੁਸੀਂ ਇਹ ਵੇਖੋਗੇ ਕਿ ਜਿਹੜੇ ਸਿਰਫ ਇਸੇ ਰੂਲ ਦੇ ਨਾਲ, ਰਾਈਟ, ਇੱਕ ਰੂਲ ਦੇ ਨਾਲ ਹੀ
ਜਿਹੜੇ ਹਾਲਾਤ ਸੀਗੇ ਉਹ ਬਹੁਤ ਜ਼ਿਆਦਾ ਇਹਨਾਂ ਨੇ ਟਾਈਟ ਜਿਹੜੇ ਕਰਤੇ ਆ। ਇਹ ਜਿਹੜੀਆਂ ਚੀਜ਼ਾਂ ਹੁਣ ਉਹ ਕੈਟੇਗਰੀ 'ਚ ਆ ਜਾਂਦੀਆਂ, ਜਿੱਦਾਂ ਬੰਦਾ ਕਹਿੰਦਾ ਨਾ ਕਿ ਡਰਾਵਨੀ ਨਿਊਜ਼ ਆ, ਇਹ ਵਾਕਈ ਇੱਕ ਡਰਾਵਨੀ ਜਿਹੜੀ ਨਿਊਜ਼ ਆ। ਕਿਉਂ ਡਰਾਵਨੀ ਨਿਊਜ਼ ਆ? ਤੁਹਾਨੂੰ ਜਿਹੜੀ ਡਿਟੇਲ ਆ ਉਹ ਸੁਣ ਕੇ ਤੁਸੀਂ ਥੋੜੇ ਜਿਹੇ ਹੈਰਾਨ ਵੀ ਹੋਵੋਗੇ ਕਿ ਯਾਰ ਐਡੀ ਡਿਟੇਲ ਦੇ ਵਿੱਚ ਇਹ ਚੱਲ ਗਏ ਇਸ ਹੱਦ ਤੱਕ। ਜਿਹੜੇ ਸਰਕਾਰ ਆ ਉਹਨਾਂ ਨੇ ਇੱਕ ਛੋਟੇ ਜਿਹੇ ਰੂਲ ਨੂੰ ਜਿਹੜਾ ਟਵਿਸਟ ਕਰਤਾ। ਅੱਛਾ, ਸੋ ਮਤਲਬ ਬੰਦੇ ਨੂੰ ਬਸ ਸਿਰਫ ਇਦਾਂ ਲੱਗਦਾ ਵੀ ਇੱਕ ਫਾਰਮ ਭਰਨਾ ਹੈ, ਪਰ ਤੁਸੀਂ ਜਦੋਂ ਡੂੰਘਾਈ 'ਚ ਜਾਣਾ ਉਹ 'ਚ ਪਤਾ ਲੱਗਣਾ ਵੀ ਟਵਿਸਟ ਕਿੱਦਾਂ ਹੈ, ਗੁੰਝਲਦਾਰ ਕੰਮ ਕਰਤਾ ਹੈ ਮਤਲਬ। ਜੀ ਬਿਲਕੁਲ, ਤੁਸੀਂ ਦੇਖੋਗੇ ਕਿ ਕ੍ਰਿਮੀਨਲ ਸੈਂਕਸ਼ਨਸ, ਫਾਈਨਸ ਜਿਹੜੇ ਸੀਗੇ, ਇੱਕ ਰੂਲ ਦੇ ਨਾਲ ਹੀ ਉਹਨਾਂ ਨੇ ਜਿਹੜੀ ਸੀਗੀ ਸਾਰੀ ਆਪਣੀ ਜਿਹੜੀ ਕਸਰ ਜਿਹੜੀ ਸੀਗੀ ਕੱਢਤੀ ਕਿ ਕਿੱਦਾਂ ਇਹਨਾਂ ਤੇ ਕਾਬੂ ਜਿਹੜਾ ਕਰਨਾ। ਓਕੇ, ਠੀਕ ਸੋ ਹੈ। ਜਿਹੜਾ ਫਾਰਮ ਇਹ ਕਹਿੰਦੇ ਆ ਨਵਾਂ ਇੰਟਰੋਡਿਊਸ ਇਹਨਾਂ ਨੇ ਕਰਨਾ, ਸੋ ਇਹ ਹੈਗਾ ਕਿ ਇੰਟਰਿਮ ਫਾਈਨਲ ਰੂਲ। ਪਹਿਲਾਂ ਵੀ ਕਈ ਵਾਰੀ ਦੱਸ ਚੁੱਕੇ ਆ, ਬਾਹਲੀ ਡਿਟੇਲ 'ਚ ਨਹੀਂ ਜਾਵਾਂਗੇ। ਪਹਿਲਾਂ ਕੀ ਹੁੰਦਾ ਕਿ ਉਹਨਾਂ ਨੂੰ ਨੋਟਿਸ ਵਗੈਰਾ ਜਿਹੜੇ ਆਪਣੇ ਪਬਲਿਸ਼ ਕਰਨੇ ਹੁੰਦੇ ਆ, ਕਮੈਂਟ ਪਬਲਿਕ ਤੋਂ ਲੈਣੇ ਹੁੰਦੇ ਆ ਕਿ ਰੂਲ ਸਹੀ ਆ ਕਿ ਨਹੀਂ ਆ। ਇਹਦਾ ਅਦਰਵਾਈਜ਼ ਕੀ ਹੁੰਦਾ ਕਿ ਉਹ ਚੈਲੰਜ ਹੋ ਜਾਂਦੇ ਆ। ਕਈ ਸਾਰੇ ਇਦਾਂ ਦੇ ਰੂਲ ਸੀਗੇ ਓਬਾਮਾ ਦੇ, ਬਾਈਡਨ ਦੇ, ਉਹ ਚੈਲੰਜ ਹੋ ਗਏ ਸੀਗੇ, ਵਧੀਆ ਸੀਗੇ। ਟਰੰਪ ਦੇ ਖੁਦ ਦੇ ਵੀ ਚੈਲੰਜ ਹੋਏ ਸੀਗੇ ਤੇ ਇਹਨਾਂ ਨੇ ਕਾਲ ਨਹੀਂ ਕੀਤੀ। ਪ੍ਰੋਪਰ ਜਿਹੜੇ ਤਰੀਕੇ ਨਾਲ ਇਹ ਬਣਾਇਆ ਇਹਨਾਂ ਨੇ, ਤੇ ਇਹ ਰੂਲ ਆ ਜਾਣਾ ਸਾਹਮਣੇ। ਓਕੇ, ਤੇ ਇੰਟਰਿਮ ਫਾਈਨਲ ਰੂਲ ਜਿਹੜਾ ਪਬਲਿਸ਼ ਹੋ ਚੁੱਕਿਆ ਹੁਣ, ਮਤਲਬ ਕਿ ਤੁਸੀਂ ਲਾ ਲਓ ਕਿ 2 ਮਹੀਨਿਆਂ ਦੀ ਜਿਹੜੀ ਗੱਲਬਾਤ ਆ। ਸੋ 60 ਦਿਨ ਤੋਂ ਬਾਅਦ ਜਿਹੜਾ ਯੂਜਲੀ ਕਰ ਦਿੰਦੇ ਹੁੰਦੇ ਆ। ਜੀ, ਸੋ G325R ਜਿਹੜਾ ਫਾਰਮ ਆ, ਬਾਇਓਗ੍ਰਾਫਿਕ ਫਾਰਮ, ਉਹ ਕਹਿੰਦੇ ਵਰਤਣਾ ਸ਼ੁਰੂ ਕਰਨਾ। ਇੱਕ ਏਲੀਅਨ ਰਜਿਸਟ੍ਰੇਸ਼ਨ ਐਕਟ 1940 ਦਾ ਹੋਇਆ ਸੀਗਾ। ਸੋ ਪਹਿਲਾਂ ਤਾਂ ਜਿਹੜੇ ਨਵੇਂ ਆਏ ਆ, ਰਾਈਟ, ਥੋੜੀ ਜੀ ਤੁਸੀਂ ਜਿਹੜੀ ਸੀਗੀ ਇੱਕ ਵਾਰੀ ਸੋਚ ਕੇ ਦੇਖੋ। 1940 ਦੀ ਗੱਲ ਕਰ ਰਹੇ ਆ, ਰਾਈਟ। ਮਤਲਬ ਤੁਸੀਂ ਉਦੋਂ ਸੀਗੇ ਵੀ ਨਹੀਂ ਉਰੇ, ਆਪਾਂ ਪੈਦਾ ਵੀ ਨਹੀਂ ਹੋਏ ਸੀਗੇ। ਉਹ ਤੋਂ ਪਹਿਲਾਂ ਦੇ ਇਹ ਜਿਹੜੇ ਮਸਲੇ ਜਿਹੜੇ ਇਹਨਾਂ ਦੇ ਚੱਲੇ ਆਉਂਦੇ ਆ, ਇੰਡੀਅਨ ਇਮੀਗ੍ਰੈਂਟਸ ਬਹੁਤ ਘੱਟ ਉਦੋਂ ਸੀਮ ਤੇ ਉੱਤੇ ਹੋਣੇ ਆ। ਇਹ ਤਾਂ ਜਿਹੜੇ ਪੰਜਾਬ ਵਾਲੀ ਜਿਹੜੀ ਮਾਈਗ੍ਰੇਸ਼ਨ ਆ ਸ਼ੁਰੂ 1980s ਤੋਂ ਬਾਅਦ ਹੋਈ, ਰਾਈਟ। ਹਾਂਜੀ। ਸੋ ਜਿਹੜੀ ਇਮੀਗ੍ਰੇਸ਼ਨ ਹੈ ਬੜੀ ਡੀਪ ਜਾਂਦੀ ਆ, ਠੀਕ ਹੈ। ਇਹਨਾਂ ਦੇ ਵਿੱਚ ਕੀ ਸੀਗਾ ਕਿ ਲਾਸਟ 5 ਸਾਲਾਂ ਤੋਂ ਜਿਹੜਾ ਸੀਗਾ ਮਾਹੌਲ, ਕਿਉਂਕਿ ਬਾਈਡਨ ਵਰਗਾ, ਟਰੂਡੋ ਵਰਗੇ ਬੰਦੇ ਜਿਹੜੇ ਆ ਗਏ ਸੀਗੇ, ਯੂਰਪ 'ਚ ਲੈਫਟ ਵਿੰਗ ਸੀਗਾ, ਤੇ ਰੌਲਾ ਰੱਪਾ ਪਾਉਣ ਵਾਲੇ ਇਮੀਗ੍ਰੈਂਟ ਬੜੇ ਆ ਗਏ। 4 ਬੰਦੇ ਇਕੱਠੇ ਹੋ ਕੇ ਟੋਲੇ ਬਣਾ ਲਏ ਤੇ ਉਹਨਾਂ ਨੂੰ ਸ਼ਾਇਦ ਲੱਗਿਆ ਕਿ ਏਦਾਂ ਹੀ ਆ ਜੀ, ਮਾਲਕੀ ਹੋ ਗਈ ਅਮਰੀਕਾ ਤੇ ਏਦਾਂ ਹੀ ਕੰਮ ਜਿਹੜਾ ਚੱਲੀ ਜਾਣਾ ਹੈ। ਸੋ ਕੀ ਸੀਗਾ ਕਿ ਜਿਹੜਾ ਐਂਟੀ ਇਮੀਗ੍ਰੈਂਟ ਜਿਹੜੀ ਸਰਕਾਰ ਨਹੀਂ ਸੀਗੀ, ਉਹਨਾਂ ਨੇ ਆਪਣੇ ਸ਼ਟਰ ਜਿਹੜੇ ਕਾਈਂਡ ਆਫ ਖੋਲੇ ਹੋਏ ਸੀਗੇ। ਸੋ ਇਹ ਸਾਰਿਆਂ ਨੂੰ ਵੇਖ ਕੇ ਆਪਾਂ ਵੀ ਤੁਹਾਡੇ ਨਾਲ ਹੀ ਕਈ ਚੀਜ਼ਾਂ ਸਿੱਖੀ ਦੀਆਂ, ਭਾਵੇਂ ਸਾਨੂੰ ਵੀ ਇੱਥੇ 15-20 ਸਾਲ ਹੋ ਗਏ ਰਹਿੰਦੇ ਹੋਏ। ਸੋ ਵੇਖਣ ਨੂੰ ਐ ਲੱਗਦਾ ਕਿ ਜਿਹੜੇ ਡੈਮੋਕ੍ਰੈਟਸ ਹੈਗੇ ਆ, ਇਹ ਕੀ ਕਰਦੇ ਆ ਕਿ ਇਹ ਸ਼ਟਰ ਖੋਲ ਦਿੰਦੇ ਆ ਕਿ ਕੱਚਿਆਂ ਨੂੰ ਬੁਲਾਓ ਜਿੰਨੇ ਮਰਜ਼ੀ। ਉਹ ਗੱਲ ਅਲੱਗ ਆ ਕਿ ਆਪਣੇ ਪੰਜਾਬੀ ਪਾਉਂਦੇ ਬਾਅਦ ਚ ਰਿਪਬਲਿਕਨ ਨੂੰ ਹੀ ਵੋਟ ਆ, ਠੀਕ ਹੈ। ਤੇ ਬੇਸਿਕਲੀ ਹੈ ਕਿ ਜਿੰਨੇ ਜ਼ਿਆਦਾ ਇਮੀਗ੍ਰੈਂਟਸ ਹੋਊਗੇ, ਫੋਰ ਐਗਜ਼ਾਮਪਲ ਜਿੱਦਾਂ ਕੈਲੀਫੋਰਨੀਆ ਫੋਰਐਵਰ ਡੈਮੋਕ੍ਰੈਟਿਕ ਸਟੇਟ ਇੱਕ ਜਿਹੜੀ ਬਣ ਗਈ, ਕਿਉਂਕਿ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਨੂੰ ਇਹ ਹੈਗੀ ਵੈਲਫੇਅਰ ਸਟੇਟ। ਜਿਹੜੀ ਡੈਮੋਕ੍ਰੈਟਸ ਹੈਗੇ, ਇਹ ਬੈਨੀਫਿਟਸ ਹੋ ਗਏ, ਆਪਣੇ ਆਂਦੇ ਨੂੰ ਮੈਡੀਕਲ ਕਾਰਡ ਬਣਾਤੇ, ਜਵਾਕਾਂ ਨੂੰ ਜਿਹੜੀਆਂ ਪ੍ਰੋਵੀਜ਼ਨਸ ਉਹ ਕਰਤੀਆਂ, ਤੇ ਬੰਦਾ ਜਿਹੜੇ ਇਦਾਂ ਦੇ ਬੈਨੀਫਿਟ ਆ ਇਹਨੂੰ ਛੱਡਦਾ ਨਹੀਂ। ਜਿਹੜੀ ਰਿਪਬਲਿਕਨ ਗਵਰਨਮੈਂਟ ਆ ਉਹ ਥੋੜੀ ਹੋਰ ਤਰ੍ਹਾਂ ਦੀ ਗਵਰਨਮੈਂਟ ਆ, ਤੇ ਉਹਦੇ ਨਾਲ ਜਿਹੜੇ ਕਹਿ ਲਓ ਕਿ ਜਿੰਨੇ ਜ਼ਿਆਦਾ ਇਮੀਗ੍ਰੈਂਟ ਜਿਹੜੇ ਆਊਗੇ ਡੈਮੋਕ੍ਰੈਟਸ ਨੂੰ ਫਾਇਦਾ ਹੋਊਗਾ। ਤੇ ਉਹਨਾਂ ਨੇ ਜਿਹੜਾ ਸੀਗਾ ਕੰਮ ਚੱਕ ਹੀ ਦਿੱਤਾ, ਸ਼ਟਰ ਜਿਹੜੇ ਖੋਲ ਹੀ ਦਿੱਤੇ। ਹੋਰ ਬੜੀਆਂ ਉਹਨਾਂ ਨੇ ਕਨਫਿਊਜ਼ਨਸ ਜਿਹੜੀਆਂ ਕ੍ਰੀਏਟ ਕੀਤੀਆਂ ਜੈਂਡਰ ਨੂੰ ਲੈ ਕੇ, ਠੀਕ ਆ। ਕ੍ਰਿਮੀਨਲ ਜਿਹੜੇ ਸੀਗੇ ਉਹਨਾਂ ਨੂੰ ਨਹੀਂ ਵਾਪਸ ਜਿਹੜਾ ਭੇਜਿਆ। ਤੁਸੀਂ ਦੇਖੋ ਕਿੰਨੇ ਲੋਕਾਂ ਦੇ ਜਿਹੜੇ ਸੀਗੇ ਅਮਰੀਕਨ ਸੀਗੇ, ਮਰਡਰ ਵਗੈਰਾ ਵੀ ਹੋ ਗਏ, ਛੋਟੀਆਂ ਕੁੜੀਆਂ ਦੇ 12 ਸਾਲ ਦੀਆਂ, 14 ਸਾਲ ਦੀਆਂ। ਤੇ ਹੁਣ ਇਹਨਾਂ ਨੇ ਕੀ ਕੀਤਾ ਕਿ ਇਹ ਕਹਿੰਦੇ ਕਿ ਜਿਹੜੇ ਪੁਰਾਣੇ ਕਾਨੂੰਨ ਬਣਦੇ ਆ, ਕੋਈ ਨਵਾਂ ਨਹੀਂ ਇਹਨਾਂ ਨੇ ਬਣਾਇਆ, ਪੁਰਾਣੇ ਕਾਨੂੰਨ ਜਿਹੜੇ ਬਣਦੇ ਆ ਉਹਨੂੰ ਆਪਾਂ ਟਾਈਟ ਕਰਨਾ। ਸੋ ਏਲੀਅਨ ਰਜਿਸਟ੍ਰੇਸ਼ਨ ਐਕਟ ਜਿਹੜਾ ਸੀਗਾ 1940 ਦਾ, ਇਹਨੂੰ ਸਮਿਥ ਐਕਟ ਵੀ ਕਹਿੰਦੇ ਸੀਗੇ। ਇਹਨਾਂ ਨੇ ਜਿਹੜਾ ਕਾਨੂੰਨ ਬਣਿਆ ਸੀਗਾ ਇਹ ਜੂਨ 28 1940 ਦੇ ਵਿੱਚ। ਇਹ ਬੇਸਿਕਲੀ ਕੀ ਕਹਿੰਦਾ ਸੀਗਾ ਕਿ ਜਿਹੜੇ ਵੀ ਏਲੀਅਨ ਅਮਰੀਕਾ ਦੇ ਵਿੱਚ ਮੌਜੂਦ ਹੈਗੇ ਆ ਤੇ 30 ਦਿਨ ਜਾਂ ਤੋਂ ਜ਼ਿਆਦਾ ਇਹਨਾਂ ਨੇ ਰਹਿਣਾ, ਤੇ ਇਹਨਾਂ ਦੀ ਰਜਿਸਟ੍ਰੇਸ਼ਨ ਤੇ ਫਿੰਗਰਪ੍ਰਿੰਟਿੰਗ ਜਿਹੜੀ ਹੋਣੀ ਚਾਹੀਦੀ ਆ। ਫੇਰ ਕੀ ਸੀਗਾ ਕਿ ਟਾਈਮ ਜਿੱਦਾਂ ਵੱਧ ਰਿਹਾ, ਕਾਂਗਰਸ ਨੇ ਇਹ ਜਿਹੜੀ ਕਾਨੂੰਨ ਸੀਗਾ ਇਹਨੂੰ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ 1952 ਦਾ ਇੱਕ ਹੋਇਆ, ਉਹਦੇ ਵਿੱਚ ਇਨਕੋਰਪੋਰੇਟ ਕਰਤਾ ਕਿ ਇਹ ਕਰਨਾ ਜਿਹੜਾ ਲਾਜ਼ਮੀ ਆ। ਸੋ ਇਹਦੇ ਵਿੱਚ ਲਿਖਿਆ ਕੀ ਗਿਆ ਸੀਗਾ ਕਾਨੂੰਨ ਦੇ ਵਿੱਚ ਕਿ ਕੁਛ ਇੱਕ ਐਕਸੈਪਸ਼ਨਸ, ਜਿੱਦਾਂ ਕਿ ਜਿਹੜੇ ਲੋਕਾਂ ਨੇ ਵੀਜ਼ਾ ਲਿਆ ਕਿਉਂਕਿ ਉਹਨਾਂ ਦੀ ਫਿੰਗਰਪ੍ਰਿੰਟ ਆਲਰੇਡੀ ਹੋ ਜਾਂਦੀ ਸੀ, ਜਾਂ A ਵੀਜ਼ਾ ਜਾਂ G ਵੀਜ਼ਾ ਹੋਲਡਰ ਜਾਂ ਕੁਛ ਡਿਪਲੋਮੈਟਿਕ ਵੀਜ਼ਿਆਂ ਨੂੰ ਛੱਡ ਕੇ ਸਾਰੇ ਜਿਹੜੇ ਲੋਕ ਹੈਗੇ ਆ 14 ਸਾਲ ਜਾਂ 14 ਸਾਲ ਤੋਂ ਜ਼ਿਆਦਾ ਵਾਲੇ, ਜਿਹੜੇ 30 ਦਿਨ ਜਾਂ 30 ਦਿਨ ਤੋਂ ਜ਼ਿਆਦਾ ਅਮਰੀਕਾ ਦੇ ਵਿੱਚ ਰਹਿੰਦੇ ਆ, ਉਹਨਾਂ ਦੀ ਰਜਿਸਟ੍ਰੇਸ਼ਨ ਤੇ ਫਿੰਗਰਪ੍ਰਿੰਟ ਹੋਣੀ ਚਾਹੀਦੀ ਆ 30 ਦਿਨਾਂ ਦੇ ਅੰਦਰ। ਸੋ ਇਹ 1940 ਦੇ ਬਣੇ ਹੋਏ ਆ। ਪੇਰੈਂਟਸ ਤੇ ਲੀਗਲ ਗਾਰਡੀਅਨ ਜਿਹਨਾਂ ਦੇ ਜਵਾਕ 14 ਸਾਲ ਤੋਂ ਛੋਟੀ ਉਮਰ ਦੇ ਆ, ਉਹਨਾਂ ਨੂੰ ਵੀ ਹਦਾਇਤਾਂ ਸੀਗੀਆਂ ਕਿ 30 ਦਿਨਾਂ ਦੇ ਅੰਦਰ ਜਦੋਂ ਬੰਦੇ ਦਾ 14ਵਾਂ ਜਨਮ ਦਿਨ ਹੋ ਜਾਵੇ ਤੇ ਤੁਸੀਂ ਜਿਹੜੀ ਫਿੰਗਰਪ੍ਰਿੰਟਿੰਗ ਤੇ ਰਜਿਸਟ੍ਰੇਸ਼ਨ ਜਿਹੜੀ ਕਰੋ। ਸੋ ਜਿਹੜਾ ਸੈਕਟਰੀ ਆਫ ਹੋਮਲੈਂਡ ਸਿਕਿਉਰਿਟੀ ਸੀਗੇ, ਉਹਨਾਂ ਨੂੰ ਇਹਨਾਂ ਨੇ ਆਪਸ਼ਨ ਦਿੱਤੀ ਕਿ ਤੁਸੀਂ
ਇਦਾਂ ਦੇ ਰੂਲ ਬਣਾ ਸਕਦੇ ਹਾਂ ਕਿ ਤੁਸੀਂ ਕੁਝ ਲੋਕਾਂ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਛੱਡ ਸਕਦੇ ਆ, ਇਨਫੋਰਸ ਕਰ ਸਕਦੇ ਆ, ਨਹੀਂ ਕਰ ਸਕਦੇ ਆ। ਓਕੇ, ਠੀਕ ਹੈ। ਤਾਂ ਕੀ ਹੁੰਦਾ ਕਿ ਹੁਣ ਜਿੱਦਾਂ ਸਰਕਾਰਾਂ ਆਉਂਦੀਆਂ ਉਹ ਡਿਸਾਈਡ ਕਰਦੀਆਂ ਕਿ ਕਿਹਨੂੰ ਤੰਗ ਕਰਨਾ, ਕਿਹਨੂੰ ਨਹੀਂ ਤੰਗ ਕਰਨਾ, ਕਦੋਂ ਐਗਰੀਕਲਚਰ ਵਾਲੇ ਵੀਜ਼ੇ ਦੇਣੇ ਆ, ਕਦੋਂ ਜਿਹੜੇ ਆ ਇੰਡੀਅਨ, ਪੰਜਾਬੀ, ਗੁਜਰਾਤੀ, ਸਪੈਨਿਸ਼ ਆ ਰਹੇ ਉਹਨਾਂ ਨੂੰ ਕਦੋਂ ਉਹਨਾਂ ਨੂੰ ਕੁਝ ਕਹਿਣਾ, ਨਹੀਂ ਕਹਿਣਾ, ਟੰਗਣਾ, ਨਹੀਂ ਟੰਗਣਾ, ਰਾਈਟ। ਸੋ ਇਹਦੇ ਨਾਲ ਕੀ ਆ ਕਿ ਤੁਸੀਂ ਪਹਿਲਾਂ ਇਹ ਦੇਖੋ ਹੁਣ ਕੀ ਸੀਗਾ ਕਿ ਕਲਚਰਲੀ ਤਾਂ ਜੋ ਮਰਜੀ ਬਾਰਡਰ ਟੱਪ ਲਿਆ, ਬੱਲੇ ਬੱਲੇ ਹੋ ਗਈ, ਪਰ ਇਹ ਹੈ ਕਿ ਬੈਲੈਂਸ ਆਫ ਪਾਵਰ ਜਿਹੜਾ ਹੈਗਾ ਕਿ ਪਾਵਰ ਕਿਹਦੇ ਕੋਲ ਲਾਈ ਕਰਦੀ ਆ, ਪਾਵਰ ਲਾਈ ਕਰਦੀ ਹੈ ਸਿਟੀਜ਼ਨਸ ਦੇ ਕੋਲ ਤੇ ਮੋਰ ਲਾਈਕ ਕੀ ਸਰਕਾਰਾਂ ਦੇ ਕੋਲ। ਡੈਮੋਕ੍ਰੈਟਸ ਦੇ ਥੱਲੇ ਜਿਹੜੀ ਪਾਵਰ ਸੀਗੀ ਉਹ ਹੋ ਗਈ ਸੀਗੀ ਬਿਊਰੋਕ੍ਰੈਟਸ ਦੇ ਵਿੱਚ ਸ਼ਿਫਟ। ਤੇ ਹੁਣ ਜਿਹੜੀ ਟਰੰਪ ਸਰਕਾਰ ਆ ਰਹੀ ਹੈ ਕੀ ਤੁਸੀਂ ਦੇਖੋ ਫੈਡਰਲ ਵਰਕਰ ਵਗੈਰਾ ਵੀ ਇਹਨੇ ਕਾਫੀ ਕੱਢ ਤੇ, ਜੱਜ ਜੁੱਜ ਵੀ ਇਹਨੇ ਕਾਫੀ ਕੱਢ ਤੇ, ਉਹ ਚ ਪਦਵੀਆਂ ਤੇ ਲੋਕੀ ਲੱਗੇ ਸੀਗੇ ਜਿਹੜੇ ਤੇ ਰੂਲ ਦੇ ਨਾਲ ਅਲਾਈਨ ਨਹੀਂ ਹੁੰਦੇ ਸੀਗੇ, ਉਹ ਸਾਰੇ ਇਹਨਾਂ ਨੇ ਜਿਹੜੇ ਕੱਢ ਤੇ। ਕਾਫੀ ਲੋਕੀ ਜਿਹੜੇ ਦੁਖੀ ਵੀ ਆ, ਪਰ ਇਹ ਆ ਕਿ ਇਹਨਾਂ ਦੀ ਜਿਹੜੀ ਥਿਊਰੀ ਇਹ ਹੈ ਕਿ ਇਹ ਕਹਿੰਦੇ ਕਿ ਜਿੱਦਾਂ ਇੱਕ ਕਹਿ ਲਓ ਛੱਪੜ ਹੁੰਦਾ ਨਾ, ਗੰਦ ਪੈ ਗਿਆ ਉਹਦੇ ਵਿੱਚ, ਉਹਨੂੰ ਡਰੇਨ ਕਰਨਾ। ਤੇ ਇਹਦੇ ਵਿੱਚ ਕਾਫੀ ਇਹ ਜਿਹੜੇ ਤੁਸੀਂ ਕਹਿ ਲਓ ਕਿ ਸਰਕਾਰੀ ਮੁਲਾਜ਼ਮ ਵੀ, ਉੱਚ ਪਦਵੀਆਂ ਤੇ ਜਿਹੜੇ ਲੋਕ ਲੱਗੇ ਉਹ ਵੀ ਇਹਨਾਂ ਨੇ ਕੱਢੇ ਆ। ਕਾਫੀ ਇਹ ਵਕੀਲਾਂ ਦੇ ਮਗਰ ਵੀ ਜਿਹੜੇ ਗਏ ਆ ਤੇ ਜਾਣਾ ਇਹਨਾਂ ਨੇ ਸ਼ੁਰੂ ਕਰਤਾ ਜੀ, ਠੀਕ ਹੈ। ਸੋ ਇਹਨਾਂ ਨੇ ਇਹ ਬਣਾਇਆ ਕਿ ਜੇ ਕੋਈ ਇਹਨੂੰ ਵਿਲਫੁਲ ਫੇਲੀਅਰ, ਮਤਲਬ ਕਿ ਕਹਿੰਦਾ ਕਿ ਨਹੀਂ ਮੈਂ ਰਜਿਸਟ੍ਰੇਸ਼ਨ ਜਾਂ ਇਹ ਚੀਜ਼ ਨਹੀਂ ਕਰਨੀ, ਓਕੇ, ਉਹਨੂੰ $5000 ਦਾ ਫਾਈਨ ਆ ਤੇ 6 ਮਹੀਨੇ ਤੱਕ ਉਹਨੂੰ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ, ਕਾਨੂੰਨ ਕਹਿੰਦਾ। ਅੱਛਾ, ਜੇ ਕੋਈ ਰਜਿਸਟਰ ਕਰਨ ਤੋਂ ਨਾ ਕਰਦਾ ਹੈ, ਨਾ ਕਰ ਦਿੰਦਾ। ਤੇ ਜੇ ਪੈਰੈਂਟ ਜਿਹੜਾ ਹੈਗਾ ਉਹ ਕਹਿੰਦਾ ਜਵਾਕ ਦੇ ਨਹੀਂ ਕਰਾਣੇ, 14 ਸਾਲ ਦਾ ਹੋ ਗਿਆ, ਉਹਨੂੰ ਵੀ, ਪੇਰੈਂਟ ਨੂੰ ਵੀ ਜਿਹੜਾ 6 ਮਹੀਨੇ ਦੀ ਜੇਲ੍ਹ ਜਿਹੜੀ ਹੋ ਸਕਦੀ ਹੈ। ਤੇ ਠੀਕ ਹੈ, ਜਿਹੜੇ 14 ਤੋਂ ਘੱਟ ਵਾਲੇ ਆ ਉਹਦੇ ਲਈ ਤਾਂ ਫਿਰ ਗਾਰਡੀਅਨ ਨੇ ਕਰਨਾ ਹੈ ਜਾਂ ਉਹਦੇ ਪੇਰੈਂਟਸ ਨੇ ਕਰਨਾ ਹੁੰਦਾ ਹੈ? ਗਾਰਡੀਅਨ ਨੇ ਇਨੀਸ਼ੀਏਟ ਕਰਨਾ ਕਿ ਉਹ ਇਹ ਨਾ ਕਵੇ ਕਿ ਮੈਨੂੰ ਰਾਈਟ ਨਹੀਂ ਸੀ, ਇਦਾਂ ਨਹੀਂ ਸੀਗਾ, ਉਦਾਂ ਨਹੀਂ ਸੀਗਾ। ਗਾਰਡੀਅਨ ਦੀ ਜ਼ਿੰਮੇਵਾਰੀ ਬਣਦੀ ਹੈ। ਠੀਕ ਹੈ। ਤੈਨੂੰ ਆਪਾਂ ਜਿਹੜਾ ਇਹ ਵਾਲਾ ਕਾਨੂੰਨ ਆ ਕਿ ਇਹ ਕਾਨੂੰਨ ਹੈਗਾ ਕਿ ਇਹਨੂੰ ਕਾਫੀ ਡਿਟੇਲ ਚ ਜਿਹੜਾ ਅੱਧਾ ਪੌਣਾ ਘੰਟਾ ਲਾ ਕੇ ਤੁਹਾਨੂੰ ਦੱਸਾਂਗੇ ਸਾਰੇ ਸਿਨੈਰੀਓ, ਕਿਹਨੂੰ ਰਜਿਸਟ੍ਰੇਸ਼ਨ ਕਰਨੀ ਪੈਣੀ ਹੈ, ਕਿਹਨੂੰ ਨਹੀਂ ਕਰਨੀ ਪੈਣੀ ਹੈ, ਪਰ ਮੋਟੇ ਤੌਰ ਤੇ ਸਾਰਿਆਂ ਨੂੰ ਹੀ ਕਰਨੀ ਪੈਣੀ ਹੈ। ਠੀਕ ਹੈ। ਸੋ ਚਾਹੇ ਕੋਈ ਸੇਫ ਲੰਘਿਆ, ਚਾਹੇ ਕਿਸੇ ਨੇ ਅਸਾਈਲਮ ਅਪਲਾਈ ਕੀਤਾ, ਕੋਈ ਕੇਸ ਚੱਲ ਰਿਹਾ, ਜਿੱਦਾਂ ਤਕਰੀਬਨ ਸਾਰਿਆਂ ਤੇ ਆ ਰਿਹਾ ਹੈ ਕੰਮ, ਤਕਰੀਬਨ ਸਾਰਿਆਂ ਤੇ ਆ ਰਿਹਾ ਜਿਹੜਾ। ਸੋ ਉਹ ਕੀ ਕਹਿੰਦੇ ਆ ਕਿ ਜੇ ਕਿਸੇ ਨੇ ਕੋਈ ਸਟੇਟਮੈਂਟ ਜਿਹੜੀ ਫਾਲਸ ਦਿੱਤੀ, ਠੀਕ ਹੈ, ਜਿੱਦਾਂ ਨਾਮ ਗਲਤ ਦੇ ਦਿੱਤਾ, ਆਈਡੀ ਗਲਤ ਦੇ ਦਿੱਤੀ, ਆਇਡੈਂਟੀਟੀ ਗਲਤ ਦੇ ਦਿੱਤੀ, ਇਹ ਤੁਹਾਨੂੰ ਪਤਾ ਕਈ ਵਾਰੀ ਲੋਕੀ ਨਾਮ ਨੂੰ ਬਦਲ ਲੈਂਦੇ ਆ, ਫੇਕ ਪਾਸਪੋਰਟ, ਕਈ ਵਾਰੀ ਡੇਟ ਆਫ ਬਰਥ ਆਪਣੀ ਗਲਤ ਦੱਸ ਦਿੰਦੇ ਆ, ਕਿਸੇ ਹੋਰ ਕੰਟਰੀ 'ਚ ਹੋਰ ਨਾਮ ਯੂਜ਼ ਕੀਤਾ ਹੁੰਦਾ। ਸੋ ਕਹਿੰਦੇ ਕਿ ਜੇ ਕਿਸੇ ਨੇ ਏਦਾਂ ਦਾ ਫਰਾਡ ਕੀਤਾ ਤੇ ਉਹਨੂੰ ਕ੍ਰਿਮੀਨਲ ਪ੍ਰੋਸੀਕਿਊਸ਼ਨ ਉਹਦੀ ਹੋਣੀ ਆ। ਤੇ ਜਦੋਂ ਇੱਕ ਵਾਰੀ ਕਨਵਿਕਸ਼ਨ ਹੋ ਗਈ ਫਰਾਡ ਦੇ ਅੰਦਰ, ਤੇ ਉਹ ਸਿੱਧੇ ਗਰਾਊਂਡ ਫॉर ਡੀਪੋਰਟੇਸ਼ਨ ਹੈਗੀ ਆ। ਓਕੇ, ਸਿੱਧੀ ਕ੍ਰਿਮੀਨਲ ਕਨਵਿਕਸ਼ਨ। ਹਾਂ, ਤੁਸੀਂ ਹੁਣ ਜਿਹੜਾ ਤੁਹਾਨੂੰ ਮੈਂ ਪਹਿਲਾਂ ਕਹਿ ਰਿਹਾ ਸੀਗਾ ਨਾ ਕਿ ਤੁਸੀਂ ਦੇਖਣਾ ਕਿ ਸ਼ਿਕੰਜਾ ਕੱਸ ਹੋਇਆ, ਤੁਸੀਂ ਪਹਿਲਾਂ ਤੁਸੀਂ ਇਹ ਜਨਰਲ ਚੀਜ਼ਾਂ ਦੇਖ ਲਓ ਕਿ ਪਹਿਲਾਂ ਉਹਨਾਂ ਨੇ ਫਾਈਨ ਲਾਤੇ 5000, 6 ਮਹੀਨੇ ਦੀ ਸਜ਼ਾ, ਕ੍ਰਿਮੀਨਲ ਪ੍ਰੋਸੀਕਿਊਸ਼ਨ, ਤੇ ਜਿਹੜਾ ਬੰਦਾ ਇਹਦੇ ਵਿੱਚ ਫਸ ਗਿਆ ਉਹਦੀ ਸਿੱਧੇ ਡਾਇਰੈਕਟ ਡੀਪੋਰਟੇਸ਼ਨ। ਠੀਕ ਹੈ। ਉਹ ਜਿਹੜਾ ਐਕਸਪੈਡਿਟਡ ਵਾਲਾ ਜਿਹੜਾ ਆਪਾਂ ਦੇਖਦੇ ਹਾਂ 2 ਸਾਲ ਵਾਲਾ ਜਿਹੜਾ ਚੱਲ ਰਿਹਾ, ਵੀ ਉਤੋਂ ਵੀ ਇਹ ਤਾਂ ਫਿਰ ਕੰਮ ਸਖਤੀ ਆ ਅੱਗੇ, ਉਤੋਂ ਵੀ ਕੰਮ ਇਹਦਾ ਸਖਤ ਹੈਗਾ। ਸੋ ਇਹਦੇ ਵਿੱਚ ਕੀ ਹੈ ਕਿ ਇਹ ਕਹਿੰਦਾ ਕਿ ਸੈਕਟਰੀ ਜਿਹੜਾ ਹੈਗਾ, ਜਿਹੜਾ ਕਾਨੂੰਨ ਆ, ਉਹ ਕਹਿੰਦਾ ਕਿ ਸੈਕਟਰੀ ਨੂੰ ਕੰਪਲੀਟ ਅਥਾਰਟੀ ਹੈਗੀ ਆ ਕਿ ਉਹ ਵੈਰੀਫਾਈ ਕਰ ਸਕੇ ਕਿ ਕਦੋਂ ਤੁਸੀਂ ਅਮਰੀਕਾ ਦੇ ਵਿੱਚ ਐਂਟਰ ਕੀਤੇ। ਠੀਕ ਹੈ। ਹੁਣ ਜਿਹੜੇ ਕਈ ਵਾਰੀ ਸੇਫ ਲੰਘੇ ਆ ਉਹ ਆਪਣੀ ਡੇਟਾ ਡੂਟਾ ਗਲਤ ਦੱਸ ਦਿੰਦੇ ਆ ਜਾਣ ਕੇ, 589 ਫਾਰਮ ਦੇ ਵਿੱਚ ਝੂਠ ਬੋਲ ਦਿੰਦੇ ਆ। ਕਈ ਵਾਰੀ ਉਹਨਾਂ ਨੂੰ ਸਲਾਹ ਦੇ ਦਿੰਦਾ ਕੋਈ, ਪਤਾ ਨਹੀਂ ਲੱਗਣਾ ਤੇਰੀ ਸਾਲ ਦੇ ਵਿੱਚ, ਤੂੰ ਸਾਲਾਂ ਫਾਈਲ ਨਹੀਂ ਕੀਤਾ, ਤੂੰ ਝੂਠ ਬੋਲਦੇ, ਏਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ। ਸੋ ਮਤਲਬ ਕਿ ਉੱਤੇ ਇਹਨਾਂ ਨੇ ਡਾਇਰੈਕਟ ਜਿਹੜੀ ਡੀਪੋਰਟੇਸ਼ਨ ਲਾਤੀ ਕਿ ਤੁਸੀਂ ਕੋਈ ਵੀ ਡੇਟ ਆਫ ਐਂਟਰੀ ਕਿੱਦਾਂ ਆਏ ਸੀਗੇ, ਨਾਮ ਤੁਹਾਡਾ ਹੋ ਗਿਆ, ਡੇਟ ਆਫ ਬਰਥ ਹੋ ਗਿਆ, ਉਹ ਚੀਜ਼ ਤੁਸੀਂ ਗਲਤ ਦਿੱਤੀ ਤੇ ਉਹ ਤੁਹਾਨੂੰ ਪ੍ਰੋਬਲਮ ਜਿਹੜੀ ਪਾ ਸਕਦੀ ਹੈ। ਇਹ ਤੋਂ ਬਾਅਦ ਸੈਕਟਰੀ ਤੁਹਾਨੂੰ ਇਹ ਵੀ ਪੁੱਛ ਸਕਦਾ ਕਿ ਤੁਸੀਂ ਅਮਰੀਕਾ 'ਚ ਕੀ ਕਰਨਾ ਆ, ਕੀ ਤੁਹਾਡੀ ਗਤੀਵਿਧੀਆਂ ਹੋਣੀਆਂ, ਕੀ ਪਰਪਸ ਤੁਹਾਡਾ ਹੈਗਾ, ਕਿੰਨੀ ਦੇਰ ਤੁਸੀਂ ਰਹਿਣਾ, ਤੇ ਤੁਹਾਡੇ ਪੁਲਿਸ ਤੇ ਕ੍ਰਿਮੀਨਲ ਰੈਕਡ ਜਿਹੜੇ ਉਹ ਵੀ ਬਾਰਡਰ ਤੇ ਤੁਹਾਨੂੰ ਉਹ ਪੁੱਛ ਸਕਦੇ ਆ। ਤੇ ਹੋਰ ਜਿੱਦਾਂ ਦੀਆਂ ਵੀ ਉਹਨਾਂ ਨੂੰ ਸਵਾਲ ਜਵਾਬ ਲੱਗੇ ਉਦਾਂ ਦੇ ਉਹ ਸਵਾਲ ਜਵਾਬ ਹੋਰ ਬਣਾ ਸਕਦੇ ਆ, ਫਾਰਮ ਦੇ ਵਿੱਚ ਉਹ ਕਰ ਸਕਦੇ ਆ। ਸੋ ਬੇਸਿਕਲੀ ਟਰੰਪ ਸਰਕਾਰ ਕੀ ਹੈ ਕਿ ਉਹ ਇਹ ਕਾਨੂੰਨ ਕਲੀਅਰ ਕਰ ਰਹੀ ਹੈ ਕਿ ਕਾਨੂੰਨ ਸਾਨੂੰ ਇਹ ਵਾਲੀ ਪਾਵਰ ਦਿੰਦਾ, 1940 ਤੋਂ ਪਾਵਰ ਜਿਹੜੀ ਦਿੰਦਾ ਸੀਗਾ, ਤੇ ਉਹ ਕਹਿੰਦੇ ਕਿ ਸਪੈਸ਼ਲ ਰੈਗੂਲੇਸ਼ਨ ਆਪਾਂ ਬਣਾ ਸਕਦੇ ਆ ਸਾਰੇ ਏਲੀਅਨਸ ਦੇ ਲਈ। ਓਕੇ, ਉਹ ਗੈਰ ਕਾਨੂੰਨੀ ਤਰੀਕੇ ਨਾਲ ਆਏ ਆ, ਭਾਵੇਂ ਉਹ ਕਾਨੂੰਨੀ ਤਰੀਕੇ ਨਾਲ ਆਏ ਆ, ਭਾਵੇਂ ਉਹ ਗ੍ਰੀਨ ਕਾਰਡ ਹੋਲਡਰ ਵੀ ਹੈਗੇ ਆ, ਆਪਾਂ ਇਹ ਸਾਰੇ ਜਿਹੜੇ ਵਿਅਕਤੀ ਹੈਗੇ ਆ, ਇਹਦੇ ਵਿੱਚ ਸਾਡੇ ਕੋਲ ਪਾਵਰ ਹੈਗੀ ਆ ਕਿ ਆਪਾਂ ਇਹ ਹੁਣ ਆਪਣਾ ਉਹਨਾਂ ਨੇ ਇਹ ਜਿਹੜਾ ਰੂਲ ਪਬਲਿਸ਼ ਕੀਤਾ, ਲੋਕਾਂ ਦੇ ਇਹਨਾਂ ਨੇ ਕਮੈਂਟ ਲੈਣੇ ਆ, ਹੋ ਸਕਦਾ ਲੌਸੂਟ ਹੋਵੇ, ਹੋ ਸਕਦਾ ਨਾ ਹੋਵੇ, ਪਰ ਇਹ ਜਿਹੜਾ 1940 ਦਾ ਸਮਿਥ ਐਕਟ ਹੈਗਾ ਉਹਨੂੰ ਇਨਵੋਕ ਕਰ ਰਹੇ ਆ, ਤੇ ਕਹਿੰਦਾ ਕਿ ਸਾਰੇ ਏਲੀਅਨਸ ਨੂੰ ਇੱਕ ਸਰਟੀਫਿਕੇਟ ਆਫ ਏਲੀਅਨ ਰਜਿਸਟ੍ਰੇਸ਼ਨ ਦੇਣਾ ਜਾਂ ਏਲੀਅਨ ਰਜਿਸਟ੍ਰੇਸ਼ਨ ਰਿਸੀਟ ਕਾਰਡ ਦੇਣਾ, ਜਿਹੜਾ ਕਿ ਅਪਰੂਵ ਕਰੂਗਾ ਕਿ ਇਹ ਬੰਦਿਆਂ ਨੇ ਜਿਹੜਾ ਰਜਿਸਟਰ ਕਰਤਾ। ਓਕੇ, ਜਿਹੜਾ ਵੀ ਬੰਦਾ 18 ਸਾਲ ਦੀ ਉਮਰ ਤੋਂ ਜ਼ਿਆਦਾ ਵਾ, ਉਹ ਇਹ ਵਾਲਾ ਕਾਰਡ ਜਿਹੜਾ ਆਪਣਾ ਹੈਗਾ, ਇਹ ਤੁਹਾਨੂੰ ਸਾਰਾ ਦੱਸਾਂਗੇ ਕਿ ਕਿੱਦਾਂ ਇਹ ਕਾਰਡ ਤੁਸੀਂ ਲੈਣਾ। ਓਕੇ, ਤੁਸੀਂ ਆਪਣੀ ਜੇਬ ਦੇ ਵਿੱਚ ਰੱਖਣਾ ਇਹ ਰਜਿਸਟ੍ਰੇਸ਼ਨ ਕਾਰਡ,
ਜਿੱਦਾਂ ਹੁਣ ਲੋਕੀ ਕਹਿੰਦੇ ਲੈ ਛੱਡ ਐਵੇਂ ਮਰੀ ਜਾਂਦੇ ਆ, ਡਰਾਈ ਜਾਂਦੇ ਆ, ਫਲਾਨਾ ਟਾਈਮ ਕਰਨਾ, ਆਪਾਂ ਟੌਰਚਰ ਚਾਹੀਦਾ, ਆਪਾਂ ਟੈਨਸ਼ਨ ਨਹੀਂ ਲਈਦੀ। $5000 ਫਾਈਨ ਤੇ 30 ਦਿਨਾਂ ਦੀ ਜਿਹੜੀ ਜੇਲ੍ਹ, ਜੇ ਰਜਿਸਟ੍ਰੇਸ਼ਨ ਕਾਰਡ ਜੇਬ 'ਚ ਨਹੀਂ ਹੈਗਾ। ਅੱਛਾ, ਸੋ ਇਹ ਹਾਂ, ਨਾ ਕਰਨ ਦੇ ਉੱਤੇ $5000 ਦਾ ਜੁਰਮਾਨਾ ਵੱਖਰਾ, 6 ਮਹੀਨੇ ਦੀ ਸਜ਼ਾ, ਤੇ ਨਾ ਜੇਬ 'ਚ ਨਿਕਲਿਆ ਤੇ 5000 ਫੇਰ ਜੁਰਮਾਨਾ। 5000 ਜੁਰਮਾਨਾ ਤੇ 30 ਦਿਨ ਦੀ ਸਜ਼ਾ। 30 ਦਿਨ ਦੀ ਸਜ਼ਾ। ਸੋ ਇਹਦੇ ਵਿੱਚ ਕੀ ਸੀਗਾ ਕਿ ਆਪਾਂ ਤੁਹਾਨੂੰ ਇਹ ਚੀਜ਼ਾਂ ਪਹਿਲਾਂ ਵੀ ਦੱਸ ਰਹੇ ਸੀਗੇ, ਰਾਈਟ? ਉਹਦੇ ਵਿੱਚ ਜਿੱਦਾਂ ਦੱਸਿਆ ਕਿ ਕਈ ਵਾਰੀ ਥੋੜਾ ਜਿਹਾ ਵਹਿਮ ਸੀਗਾ ਲੋਕਾਂ ਨੂੰ ਕਿ ਨਹੀਂ ਸ਼ਾਇਦ ਉਦਾਂ ਹੀ ਖਬਰ ਕਵਰ ਕਰੀ ਜਾਂਦੇ ਆ, ਨਹੀਂ ਹੋਣਾ। ਤੇ ਤੁਹਾਡੇ ਮੂਹਰੇ ਬੰਦੇ ਵੀ ਕਰਾਤੇ ਸੀਗੇ ਜਿਹਨਾਂ ਨੂੰ ਇੱਧਰ ਉੱਧਰ ਗਏ ਪਾਰਕ ਦੇ ਵਿੱਚ, ਕਿਸੇ ਨੂੰ ਟਿਕਟ ਮਿਲੀ ਸੀਗੀ, ਫਾਈਨ ਹੋਇਆ ਸੀਗਾ। ਤੇ ਉਦੋਂ ਕਾਫੀ ਲੋਕੀ ਕਹਿੰਦੇ ਕਿ ਨਹੀਂ ਯਾਰ ਏਦਾਂ ਨਹੀਂ ਹੁੰਦਾ, ਇਹ ਤੇ ਕਾਨੂੰਨ ਦੇ ਅਗੇਂਸਟ ਆ। ਮੈਂ ਤੁਹਾਡੇ ਵੀ ਕਈ ਕਮੈਂਟ ਪੜ੍ਹ ਰਿਹਾ ਸੀਗਾ ਫੇਸਬੁੱਕ ਪੇਜ ਤੇ ਕਿ ਉਹਨੇ ਕਿਹਾ ਲਈ ਨਹੀਂ, ਅਮਰੀਕਾ 'ਚ ਏਦਾਂ ਨਹੀਂ ਹੁੰਦਾ, ਇਹ ਬੜਾ ਕੌਨਸਟੀਟਿਊਸ਼ਨਲ ਪ੍ਰੋਵੀਜ਼ਨਸ ਆ, ਗਰੰਟੀਜ਼ ਆ, ਇਹ ਹੈ ਉਹ ਹੈ। ਸੋ ਏਦਾਂ ਦੀ ਕੋਈ ਚੀਜ਼ ਨਹੀਂ ਹੈਗੀ, ਉਹ ਦੇ ਰਹੇ ਆ, ਠੀਕ ਆ। ਤੇ ਕੱਲ ਤੁਸੀਂ ਦੇਖੋ ਸਿਟੀਜ਼ਨ ਬੰਦਾ ਵੀ ਮੈਂ ਦੇਖਿਆ ਫੜ ਲਿਆ ਤੇ ਉਹਨੇ ਟਰੰਪ ਨੂੰ ਵੋਟ ਪਾਈ ਸੀ। ਤੇ ਬੇਸਿਕਲੀ ਮਤਲਬ ਸੇਮ ਹੀ ਨਿਕਲਦਾ ਕਿ ਜਿਹੜਾ ਵੀ ਬੰਦਾ ਬਰਾਊਨ ਲੱਗਦਾ, ਠੀਕ ਆ, ਭਾਵੇਂ ਤੁਸੀਂ ਇੱਥੇ ਬੋਰਨ ਆ, ਜੋ ਵੀ ਆ, ਹੈਗੇ ਤਾਂ ਬਰਾਊਨ ਹੀ ਆ ਨਾ, ਉਹ ਚੀਜ਼ ਨਹੀਂ ਚੇਂਜ ਹੋ ਸਕਦੀ ਜਿੰਨਾ ਮਰਜ਼ੀ ਅਮਰੀਕਨ ਬਣ ਜਾਓ ਤੁਸੀਂ। ਤੇ ਇਹਦੇ ਵਿੱਚ ਮੈਂ ਆਪਣੇ ਇੱਕ ਪਰਸਨਲ ਫੈਮਿਲੀ ਦੀ ਵੀ ਉਦਾਹਰਨ ਦਿੱਤੀ ਸੀ, ਜਿੱਥੇ ਮੇਰੇ ਮਾਸੜ ਹੋਣੀ ਜਿਹੜੇ ਸੀਗੇ ਉੱਥੇ ਦੇ ਬੋਰਨ ਸੀਗੇ, ਜਵਾਕ ਅੱਗੋਂ ਦੀ ਸੀਗੇ, ਤੇ ਉਹਨਾਂ ਦੇ ਦਾਦੇ ਹੋਣੀ ਜਿਹੜੇ ਗਏ ਸੀਗੇ। ਤੇ ਉਹ ਵੀ ਜਦੋਂ ਲੰਡਨ ਬੌਂਬਿੰਗਸ ਦਾ ਜਦੋਂ ਰੌਲਾ ਜਦੋਂ ਚੱਲਿਆ ਸੀਗਾ, ਤੇ ਫੁੱਲ ਖੁੱਲ ਕੇ ਜਿਹੜੀ ਰੇਸਿਜ਼ਮ ਹੋਈ ਸੀਗੀ ਯੂਕੇ ਦੇ ਵਿੱਚ, ਆਇਡੈਂਟੀਟੀ ਕ੍ਰਾਈਸਿਸ ਜਿਹੜਾ ਆਇਆ ਸੀਗਾ। ਸੋ ਇਹ ਕੀ ਹੈ ਕਿ ਇਹ ਚੀਜ਼ਾਂ ਜਦੋਂ ਜਦ ਤੱਕ ਤੁਹਾਡੇ ਨਾਲ ਹੁੰਦੀਆਂ ਨਹੀਂ, ਤੁਹਾਨੂੰ ਲੱਗਦੀ ਹੈ ਕਿ ਅਮਰੀਕਾ ਏਦਾਂ ਵਾ, ਆਪਾਂ ਇਕੁਅਲ ਫੂਟਿੰਗ ਤੇ ਹੈਗੇ ਆ, ਠੀਕ ਆ। ਤੇ ਇਹਦੇ ਵਿੱਚ ਜਿਹੜਾ ਹੁਣ ਇਹ ਬੰਦਾ ਫੜਿਆ ਸੀਗਾ, ਉਹਨੇ ਟਰੰਪ ਦਾ ਸਟicker ਵੀ ਆਪਣੇ ਟਰੱਕ ਤੇ ਲਾਇਆ ਸੀਗਾ, ਤੇ ਉਹਨੇ ਵੋਟ ਵੀ ਦਿੱਤੀ ਸੀਗੀ। ਤੇ ਉਹਨੂੰ ਉਹਨਾਂ ਨੇ ਫੜ ਕੇ ਘੇਰ ਕੇ ਬੰਦੂਕ ਪੁਆਇੰਟ ਕੀਤੀ ਸੀਗੀ। ਸੋ ਆਪਾਂ ਟਰੱਕ ਵਾਲੀ ਜਿਹੜੀ ਖਬਰ ਕੀਤੀ ਸੀਗੀ ਕਿ ਬੰਦਾ ਸੁੱਤਾ ਸੀਗਾ, ਬੰਦੂਕ ਪੁਆਇੰਟ ਕਰ ਲਈ, ਉੱਤੇ ਬੜਾ ਕਹਿੰਦੇ ਲੈ ਯਾਰ ਇਹ ਤਾਂ ਹੋ ਹੀ ਨਹੀਂ ਸਕਦਾ, ਏਦਾਂ ਕਿੱਦਾਂ ਬੰਦੂਕ ਪੁੱਟ ਕਰਤੀ, ਇਹਨੇ ਕੁਛ ਹੋਰ ਕੀਤਾ ਹੋਣਾ, ਇਹ ਕ੍ਰਿਮੀਨਲ ਹੋਣਾ। ਸੋ ਗੱਲ ਪਤਾ ਕੀ ਹੁੰਦੀ ਹੈ, ਕਾਨੂੰਨ ਜੋ ਮਰਜ਼ੀ ਕਵੇ, ਪਰ ਗਰਾਊਂਡ ਲੈਵਲ ਤੇ ਜਦੋਂ ਪਾਵਰ ਆ ਜਾਂਦੀ ਹੈ ਲੋਕਾਂ ਕੋਲ, ਇੱਕ ਉਹਨਾਂ ਨੂੰ ਐਮਪਾਵਰ ਹੋ ਜਾਂਦੇ ਆ ਕਿ ਹੁਣ ਇਹ ਆਪਾਂ ਜਿਹੜਾ ਸਫਾਈ ਜਿਹੜੀ ਕਰਨੀ ਆ, ਠੀਕ ਹੈ। ਤੇ ਇਹਦੇ ਵਿੱਚ ਦੇਖੋ ਥੋੜਾ ਬਹੁਤਾ ਜਿਹੜਾ ਰੇਸਿਜ਼ਮ ਆ ਹੋਣਾ ਹੀ ਹੋਣਾ ਵਾ। ਫਰਕ ਸਿਰਫ ਇੰਨਾ ਹੁੰਦਾ ਕਿ ਜਿਹੜੇ ਬੋਰਨ ਹੁੰਦੇ ਇੱਥੇ ਦੇ, ਉਹ ਕਈ ਵਾਰੀ ਨਹੀਂ ਐਕਸਪੈਕਟ ਕਰਦੇ ਜ਼ਿਆਦਾ ਇਕੁਐਲਿਟੀ ਉਹਨਾਂ ਦੀ, ਕਿਉਂਕਿ ਦੇ ਆਰ ਅਮਰੀਕਨ। ਜਿਹੜਾ ਸਾਡੇ ਵਰਗਾ ਆਇਆ ਪਹਿਲਾਂ ਹੀ, ਆਪਾਂ ਤਾਂ ਸੋਚ ਕੇ ਇਹ ਨੇ ਕਿ ਯਾਰ ਅਮਰੀਕਾ 'ਚ ਥੋੜਾ ਬਹੁਤਾ ਧੱਕਾ ਹੋਣਾ, ਇੰਨੀ ਇੰਟਾਈਟਲਮੈਂਟ ਲੈ ਕੇ ਨਹੀਂ ਆਈਦਾ ਕਈ ਵਾਰੀ। ਤੇ ਚਲੋ ਉਹ ਗੱਲ ਅਲੱਗ ਆ ਕਿ ਓਵਰ ਟਾਈਮ ਆਪਾਂ ਰਹਿਣ ਲੱਗ ਪੈਂਦੇ, ਇੱਥੇ ਗ੍ਰੀਨ ਕਾਰਡ ਆ ਜਾਂਦੇ ਆ, ਆਪਾਂ ਵੀ ਮੀਡੀਆ ਜੋ 4 ਗੱਲਾਂ ਬੋਲਣੀਆਂ ਸਿੱਖ ਲੈਂਦੇ ਆ, ਲੈ ਤੂੰ ਮੇਰੇ ਨਾਲ ਰੇਸਿਜ਼ਮ ਕੀਤਾ, ਤੂੰ ਡਿਸਕ੍ਰਿਮੀਨੇਸ਼ਨ ਕੀਤਾ, ਫਲਾਨਾ ਟਿਮਕੜਾ, ਰਾਈਟ। ਪਰ ਇਹ ਆ ਕਿ ਹੁਣ ਜਦੋਂ ਜਿਹੜੇ ਬੰਦੇ ਨੇ, ਜਿਹੜਾ ਸਿਟੀਜ਼ਨ ਸੀਗਾ ਜਿਹਨੇ ਟਰੰਪ ਨੂੰ ਵੋਟ ਪਾਈ ਸੀ, ਜਦੋਂ ਉਹਨੇ ਹੋਇਆ ਕੀ ਕਰ ਲਿਆ ਫਿਰ ਉਹਨੇ, ਜਦੋਂ ਬੰਦੂਕ ਪੁਆਇੰਟ ਹੋ ਗਈ, ਕੀ ਕਰੂਗਾ ਹੁਣ? ਚਾਰ ਇੰਟਰਵਿਊਆਂ ਦੇ ਸਕਦਾ, ਉਹ ਕਰ ਸਕਦਾ। ਅਗਲਿਆਂ ਨੇ ਵੀ ਇਹੀ ਕਹਿਣਾ ਕਿ ਆਪਾਂ ਆਪਣੀ ਵਿਦਿਨ ਸਕੋਪ ਆਫ ਡਿਊਟੀ ਸੀਗੇ, ਸਾਨੂੰ ਲੱਗਾ ਕਿ ਵਾਇਲੈਂਟ ਕ੍ਰਿਮੀਨਲ ਹੈਗਾ, ਰਾਈਟ। ਪਾਵਰ 'ਚ ਜਦੋਂ ਪਾਵਰ ਚੰਨੇ ਹੋਏ ਹੁੰਦੇ ਆ ਲੋਕ, ਅਟਰਨੀ ਟਰਕਿਆਨਾ ਜੀ, ਉਦੋਂ ਨਹੀਂ ਫਿਰ ਵਹਿੰਦੇ, ਤੇ ਉਦੋਂ ਫਿਰ ਉਹ ਜਿਹੜਾ ਡਿਸਕ੍ਰਿਮੀਨੇਸ਼ਨ ਵਾਲੀ ਚੀਜ਼ ਉਹ ਚੱਲਦੀ ਹੈ, ਆਪਾਂ ਨੂੰ ਪਤਾ ਹੀ ਆ। ਹੰਢਾ ਕੇ ਆਏ ਆ ਉੱਥੋਂ, ਤੇ ਉਹੀ ਚੀਜ਼ ਜਿਹੜੀ ਇੱਥੇ ਵੀ ਕਿਤੇ ਕਿਤੇ ਦਿਸਦੀ ਹੋਈ ਆ ਜੀ। ਸੋ 18 ਸਾਲ ਵਾਲੀ ਜਿਹੜੀ ਉਮਰ ਤੋਂ, ਮਤਲਬ ਤੁਸੀਂ ਸਾਰੇ ਹੀ ਆ ਜਾਣੇ ਜਿਹੜੇ ਸੁਣ ਰਹੇ ਆ, ਆਪਣੀ ਜੇਬ 'ਚ ਤੁਸੀਂ ਰੱਖਣਾ। ਈਵਨ ਗ੍ਰੀਨ ਕਾਰਡ ਹੋਲਡਰ ਹੈਗੇ ਤੁਸੀਂ ਆਪਣੀ ਜੇਬ ਦੇ ਵਿੱਚ ਰੱਖਣਾ। ਅੱਛਾ, ਇਹ ਨਹੀਂ ਕਿ ਗ੍ਰੀਨ ਕਾਰਡ ਵੀ ਰੱਖਣਾ ਤੇ ਉਹ ਵੀ ਰੱਖਣਾ ਹੈ, ਗ੍ਰੀਨ ਕਾਰਡ ਦੀ ਵੀ ਰਿਕੁਆਇਰਮੈਂਟ ਸੀਗੀ। ਸੋ ਇਹ ਨਹੀਂ ਕਿ ਬੰਦਾ ਕਹੇ ਮੈਂ ਆਜ਼ਾਦ ਹੋ ਗਿਆ, ਮੈਂ ਬੈਟਰ ਹੋ ਗਿਆ ਕੱਚਿਆਂ ਨਾਲੋਂ, ਨਹੀਂ, ਸੇਮ ਥਿੰਗ ਹੈਗੀ ਆ। ਟਿਕਟ ਮਿਲ ਸਕਦੀ ਹੈ ਤੁਹਾਨੂੰ। ਕਾਪੀ ਉਹਨਾਂ ਨੇ ਪਹਿਲਾਂ ਹੀ ਕਿਹਾ ਕਿ ਕਾਪੀ, ਜਿਹੜੇ ਸਾਡੇ ਕਲਾਇੰਟ ਸੀਗੇ ਉਹਨੇ ਪੇਪਰ ਕਾਪੀ ਦੱਸੀ ਸੀ ਜਾਂ ਫੋਨ ਤੋਂ ਦੱਸਿਆ ਸੀਗਾ। ਆਫਿਸਰ ਚੰਗਾ ਸੀਗਾ, ਉਹਨੇ ਸਿਰਫ ਫਾਈਨ ਦਿੱਤਾ ਕਿ ਹਾਰਡ ਕਾਪੀ ਨਹੀਂ ਜਿਹੜੀਆਂ ਰੱਖੀਆਂ। ਤੇ ਹੁਣ ਜੇ ਤੁਹਾਨੂੰ ਖੜੇ ਪੈਰ ਉਹ ਵੀ ਨਾ ਲੱਭਿਆ ਤੁਹਾਡੇ ਫੋਨ 'ਚ, ਉਹ ਵੀ ਨਾ, ਜਾਂ ਆਫਿਸਰ ਨੇ ਮਨਾ ਹੀ ਕਰਤਾ ਕਿ ਮੈਂ ਫੋਨ ਦੇਖਣਾ ਨਹੀਂ, ਮੈਨੂੰ ਫਿਜ਼ੀਕਲ ਕਾਪੀ ਦਿਖਾ, ਤੇ ਉਹ ਤੁਹਾਡੀ ਪ੍ਰੋਬਲਮ ਹੋ ਜਾਣੀ ਹੈ। ਵਰਕ ਪਰਮਿਟ ਵਗੈਰਾ ਨੂੰ ਇਹ ਪੁੱਛਦੇ ਨਹੀਂ। ਵਰਕ ਪਰਮਿਟ ਹਰੇਕ ਬੰਦਾ ਲਈ ਫਿਰਦਾ, ਵਰਕ ਪਰਮਿਟ ਕੋਈ ਬਿਗ ਡੀਲ ਨਹੀਂ ਹੈਗੀ। ਵਰਕ ਪਰਮਿਟ ਕਈ ਤਰੀਕਿਆਂ ਨਾਲ ਵਰਕ ਪਰਮਿਟ ਬੰਦਿਆਂ ਨੂੰ ਮਿਲ ਜਾਂਦੇ ਆ, ਪੈਰੋਲੀਆਂ ਨੂੰ, ਕੱਚੇ ਬੰਦਿਆਂ ਨੂੰ, ਅਸਾਈਲਮ ਵਾਲੇ ਬੰਦਿਆਂ ਨੂੰ। 5 ਸਾਲ ਦਾ ਹੁਣ ਵਰਕ ਪਰਮਿਟ ਆ ਬੰਦੇ ਦਾ, ਪਹਿਲੇ ਸਾਲ 'ਚ ਕੇਸ ਡਿਨਾਈ ਹੋ ਜਾਵੇ ਵਰਕ ਪਰਮਿਟ ਤੇ ਔਨ ਇਟਸ ਫੇਸ 4 ਸਾਲ ਲਈ ਹੋਰ ਵੈਲਿਡ, ਭਾਵੇਂ ਬੰਦੇ ਦੇ ਡਿਪੋਰਟੇਸ਼ਨ ਵੀ ਲੱਗੀ ਹੈ, ਰਾਈਟ। ਸੋ ਵਰਕ ਪਰਮਿਟ ਨਹੀਂ ਜਿਹੜਾ ਤੁਹਾਨੂੰ ਬਚਾ ਕੇ ਰੱਖਦਾ। ਸੋ ਹੁਣ ਇਹ ਕੀ ਕਹਿੰਦੇ ਕਿ ਹਰੇਕ ਜਿਹੜਾ ਏਲੀਅਨ ਆ ਉਹਦੀ ਰਜਿਸਟ੍ਰੇਸ਼ਨ ਜਿਹੜੀ ਕੰਪਲਸਰੀ ਆ। ਤੇ ਇਹ ਚੀਜ਼ ਧਿਆਨ ਨਾਲ ਸੁਣਿਓ, ਇਹਦੇ ਵਿੱਚ ਬੜੀ ਵਾਰੀ ਆਪਾਂ 4 ਸਾਲ ਹੋ ਗਏ ਗੱਲ ਕਰਦੇ ਰਹਿ ਗਏ ਆ। ਮੇਰੇ ਖੁਦ ਦੇ ਕਲਾਇੰਟ ਵੀ ਇਹਦੇ ਨਾਲ, ਇਹਦੀ ਚਪੇਟ 'ਚ ਆ ਜਾਂਦੇ ਆ। ਪਿਛਲੇ ਹਫ਼ਤੇ ਇੱਕ ਬੰਦੇ ਦਾ ਐਡਰੈਸ ਕਰਕੇ ਕੇਸ ਵੀ ਖਰਾਬ ਹੋਇਆ ਸੀਗਾ। ਤੇ ਉਹ ਆਪਣੇ ਨਾਲ ਕਿਸੇ ਨੂੰ ਲੈ ਕੇ ਆਇਆ ਸੀ ਸਮਝਣ ਲਈ ਕਿ ਮੇਰੇ ਜੱਜ ਨੇ ਕੇਸ ਕਿਉਂ ਡਿਨਾਈ ਕੀਤਾ। ਉਹਨੂੰ ਮੈਂ ਦੱਸਿਆ, ਮੈਂ ਤੂੰ ਦੱਸ ਮੈਨੂੰ ਕਦੋਂ ਤੋਂ ਸੁਣਦਾ? ਉਹ ਕਹਿੰਦਾ ਹੋ ਗਏ 3-4 ਸਾਲ। ਮੈਂ ਕਿਹਾ ਦੱਸ ਕਿੰਨੀ ਵਾਰੀ ਗੱਲ ਕੀਤੀ ਐਡਰੈਸ ਦੀ? ਉਹਦੇ ਵਿੱਚ ਪਤਾ ਨਹੀਂ ਕਾਹਦਾ ਫਤੂਰ ਜਿਹਾ ਚੜਿਆ ਲੋਕਾਂ ਦੇ। ਟਰੱਕਿੰਗ ਕੰਪਨੀ ਇੱਧਰ, ਐਡਰੈਸ ਕਿਸੇ ਹੋਰ ਦੇ ਕਜ਼ਨ ਦਾ ਦੇਤਾ, ਦੋਸਤ ਦਾ ਦੇਤਾ, ਉੱਥੇ 10-10 ਜਣੇ ਰਹੀ ਜਾ ਰਹੇ, ਉਹਨਾਂ ਨੇ ਆਪਣਾ ਐਡਰੈਸ ਦਿੱਤਾ। ਸਰਕਾਰੀ ਵਕੀਲ ਸਵਾਲ ਪੁੱਛਦਾ ਕਿ ਤੂੰ ਅਮਰੀਕਾ ਦੇ ਵਿੱਚ ਕਿਸੇ
ਹੋਰ ਬੰਦੇ ਨੂੰ ਜਾਣਦਾ ਜਿਹੜਾ ਤੇਰੇ ਵਰਗੇ, ਜੇ ਤੇ ਤੇਰੇ ਵਰਗੇ ਤੇ ਕਿਸੇ ਤੇ ਨੁਕਸਾਨ ਹੋਇਆ ਹੋਵੇ? ਉਹ ਕਹਿੰਦਾ ਨਹੀਂ, ਮੈਂ ਨਹੀਂ ਜਾਣਦਾ। ਤੇ ਉਹ ਕਹਿੰਦਾ ਤੇ ਤੇਰੇ ਘਰ ਫਿਰ 10 ਬੰਦੇ ਕਿੱਦਾਂ ਕਲੇਮ ਕਰ ਰਹੇ ਆ ਕਿ ਉਹਨਾਂ ਦੇ ਨਾਲ ਧੱਕਾ ਹੋਇਆ, ਉਹ ਪਾਰਟੀ ਨੂੰ ਬਿਲੋਂਗ ਕਰ ਰਹੇ ਆ? ਅੱਛਾ ਯਾਰ ਦਿਮਾਗ ਤੇ ਲਾਓ ਥੋੜਾ ਜਿਹਾ। ਘਰਾਂ 'ਚ ਤੁਸੀਂ ਰਿਫਿਊਜੀਆਂ ਨਾਲ ਰਹਿ ਰਹੇ ਆ, ਤੁਹਾਡੇ ਕੋਲ ਸਵਾਲ ਪੁੱਛਿਆ ਜਾਂਦਾ ਕਿ 3 ਜਣਿਆਂ ਦੇ ਨਾਮ ਦੱਸ ਮੈਨੂੰ ਕਿ ਜਿਹਨਾਂ ਦਾ ਇਹੋ ਆ, ਤੇ ਤੁਸੀਂ ਕਹਿੰਦੇ ਮੈਨੂੰ ਪਤਾ ਨਹੀਂ ਕਿਸੇ ਦਾ ਕੁਛ। ਠੀਕ ਆ, ਕਾਮਨ ਸੈਂਸ ਅਪਰੋਚ ਵੀ ਕਈ ਵਾਰੀ ਜਿੱਦਾਂ ਮਿਸਿੰਗ ਹੋ ਜਾਂਦੀ ਆ, ਐਡਰੈਸਾਂ ਵਾਲਿਆਂ ਤੇ ਫਸੀ ਫਿਰਦੇ ਆ। ਤੇ ਕਈਆਂ ਨੂੰ ਉਹ ਥੱਦਾ ਜਿਹੜਾ ਲਿਆ ਕੇ ਦੇ ਦਿੰਦੇ ਕਿ ਤੇਰੀ ਕ੍ਰੈਡਿਟ ਕਾਰਡ ਐਪਲੀਕੇਸ਼ਨ ਇੱਥੇ ਰਨ ਹੋਈ ਆ, ਇੱਥੇ ਤੂੰ ਗੱਡੀ ਦੀ ਰਜਿਸਟ੍ਰੇਸ਼ਨ ਕਰਾਈ ਆ, ਗੱਡੀ ਤੇਰੀ ਇੰਡੀਆਨਾ ਬੋਲਦੀ ਆ। ਠੀਕ ਆ, ਨਹੀਂ ਜੀ ਆ ਤਾਂ ਮੇਰੇ ਦੋਸਤ ਨੇ ਕ੍ਰੈਡਿਟ ਕਰਤਾ ਸੀਗਾ। ਉਹ ਬਹਾਨੇ ਜੇ ਲਾਉਣ ਲੱਗ ਪੈਂਦੇ, ਤੇ ਜੱਜ ਜੁੱਜ ਤੇ ਪਹਿਲਾਂ ਹੀ ਬੜੇ ਦੁਖੀ ਆ, ਕਿਉਂਕਿ ਉਹ ਜਦੋਂ ਮੱਛੀ ਨਹੀਂ ਪਾਣੀ ਚੋਂ ਬਾਹਰ ਕੱਢ ਦੋ ਫੜਫੜਾਉਂਦੀ ਫਿਰ ਐਡਰੈਸ ਦੇ ਬੇਸ ਤੇ, ਉਹ ਚੀਜ਼ ਰਹਿ ਜਾਂਦੀ ਆ। ਨਹੀਂ ਮੰਨਦੇ ਸੀਗੇ ਗੱਲ ਆਪਣੀ, ਬੜੀ ਵਾਰੀ ਕਿਹਾ ਕਿ ਨਹੀਂ ਯਾਰ ਐਡਰੈਸ ਦਾ ਨਾ ਕਰੋ। ਰਹਿਣਾ ਸੈਂਟੇ ਆ ਨਾ, ਕੋਰਟ ਮਾੜੀ ਆ, ਕੇਸ ਲਗਾਤੇ ਸੈਨ ਫਰਾਂਸਿਸਕੋ ਕੌਨਕਰਡ। ਠੀਕ ਆ, ਉਹਨਾਂ ਨੂੰ ਉਹ ਕਹੋ, ਗੱਲ ਪੈਂਦੇ ਸੀ, ਲੈ ਯਾਰ ਇਹ ਕਿੱਦਾਂ ਬੋਲਦੇ, ਕਿੱਦਾਂ ਵਾ ਫਲਾਣਾ ਢਮਕਾਣਾ, ਆਪਾਂ ਤਾਂ ਏਦਾਂ ਹੀ ਕਰਨਾ। ਹੁਣ ਚੀਜ਼ ਸੁਣੀ ਜਾਇਓ ਕਿ ਚੇਂਜ ਕੀ ਹੋਈ ਆ ਚੀਜ਼। ਠੀਕ ਆ, ਉਹ ਕਹਿ ਰਹੇ ਆ ਕਿ ਜਿਹੜਾ ਤੁਹਾਡਾ ਐਡਰੈਸ ਚੇਂਜ ਜਿਹੜੀ ਹੈਗੀ ਆ 10 ਦਿਨਾਂ ਦੇ ਅੰਦਰ ਅੰਦਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਨੋਟੀਫਾਈ ਕਰਨਾ ਵਾ। ਠੀਕ ਹੈ, ਕਿੱਥੇ ਬੰਦਾ ਚਲ ਗਿਆ। ਜੇ ਤੁਸੀਂ ਨਹੀਂ ਕੀਤਾ, ਸੁਣ ਲਿਓ ਇੱਕ ਵਾਰੀ ਕਿੱਦਾਂ ਵਾ। ਸਾਡਾ ਸ਼ੋਅ ਸੁਣਨ ਤੋਂ ਬਾਅਦ ਬੜੀਆਂ ਛੋਟੀਆਂ ਵੀਡੀਓ ਬਣਦੀਆਂ, ਪਰ ਪਹਿਲਾਂ ਦੇਖਿਓ ਕਿੰਨੇ ਤੁਹਾਨੂੰ ਦੱਸੀ ਸੀਗੀ ਜੀ। 10 ਦਿਨਾਂ ਦੇ ਅੰਦਰ ਜੇ ਐਡਰੈਸ ਨਹੀਂ ਚੇਂਜ ਕੀਤਾ, ਨਹੀਂ ਰਜਿਸਟਰ ਕੀਤਾ ਸਹੀ ਤਰੀਕੇ ਨਾਲ, $5000 ਦਾ ਫਾਈਨ ਆ, 30 ਦਿਨਾਂ ਦੀ ਜਿਹੜੀ ਹੈਗੀ ਆ ਜੇਲ੍ਹ ਹੈਗੀ ਆ ਐਡਰੈਸ ਦੀ। ਇਹ ਮਿਸਡਿਮੀਨਰ ਹੋ ਗਿਆ, ਮਿਸਡਿਮੀਨਰ ਹੋ ਗਿਆ। ਡਿਪੋਰਟੇਬਲ ਅਫੈਂਸ ਜੇ ਜਾਣ ਕੇ ਨਹੀਂ ਕੀਤਾ, ਮਤਲਬ ਇੰਨੀ ਛੋਟੀ ਜਿਹੀ ਗੱਲ ਆ, ਐਡਰੈਸ ਚੇਂਜ ਤੇ ਡਿਪੋਰਟੇਬਲ ਅਫੈਂਸ ਬਣਾਤਾ। ਠੀਕ ਆ, ਆਕੜ ਨਾ ਕਰਿਓ, ਨਾਦਾਨੀ ਨਾ ਕਰਿਓ, ਕਾਨੂੰਨ ਤੁਹਾਨੂੰ ਦੱਸਦਾ ਵਾ। ਸੱਜਣ ਮਿੱਤਰਾਂ ਨੇ ਨਹੀਂ ਬਚਾਉਣਾ, ਉਹਨਾਂ ਨੂੰ ਜੇਲ੍ਹ ਨਹੀਂ ਹੋਣੀ, ਤੁਹਾਨੂੰ ਹੋਣੀ ਆ। ਜਦੋਂ ਲੱਭਣ ਆ ਗਏ, ਉੱਥੇ ਨਹੀਂ ਮਿਲੇ ਤੁਸੀਂ, ਠੀਕ ਆ, ਬਹਾਨਾ ਬੁਨਾ ਨਹੀਂ ਉਹਨਾਂ ਦਾ ਜਿਹੜਾ ਚੱਲਣਾ। ਸੋ ਜਿਹੜੀਆਂ ਆਪਣੀਆਂ ਕੰਪਨੀਆਂ ਖੋਲੀਆਂ ਵਾ ਟਰੱਕਾਂ ਦੀਆਂ, ਹਰੇਕ ਚੀਜ਼ ਜਿਹੜਾ ਐਡਰੈਸ ਆ ਸਹੀ ਤਰੀਕੇ ਨਾਲ ਕੋਆਰਡੀਨੇਟ ਕਰੋ। ਕਾਨੂੰਨ ਜਿਹੜਾ ਬੜਾ ਕਲੀਅਰ ਇਹਨਾਂ ਨੇ ਕਰਤਾ, ਮੈਂ ਨਹੀਂ ਬਣਾਇਆ ਇਹ, ਮੇਰੇ ਵੱਲੋਂ ਨਾ ਇਹ ਕਰਦੇ, ਤੁਸੀਂ ਚੱਲੀ ਜਾਣਾ ਸੀਗਾ ਏਦਾਂ ਹੀ। ਪਰ ਐਡਰੈਸ ਦੀ ਤੁਹਾਡੀ ਰਿਕੁਆਇਰਮੈਂਟ ਆ, 10 ਦਿਨਾਂ ਦੇ ਅੰਦਰ ਜੇ ਨਹੀਂ ਕੀਤਾ $5000 ਦਾ ਫਾਈਨ ਆ, 30 ਦਿਨਾਂ ਤੱਕ ਜੇਲ੍ਹ ਹੋ ਸਕਦੀ ਆ। ਤੇ ਔਨ ਟੌਪ ਆਫ ਦੈਟ ਜੇ ਉਹਨਾਂ ਨੇ ਕਿਹਾ ਵਿਲਫੁਲੀ ਜਾਣ ਕੇ ਇਹਨੇ ਏਦਾਂ ਕੀਤਾ, ਠੀਕ ਆ, ਰਹਿ ਕਿਤੇ ਰਿਹਾ, ਕੇਸ ਕਿਤੇ ਚਲਾ ਰਿਹਾ ਸੀਗਾ, ਕੇਸ ਕੂਸ ਤੁਹਾਡਾ ਸੁਣਨਾ ਨਹੀਂ, ਉਹ ਇਟਸੈਲਫ ਜਿਹੜੀ ਉਹਨਾਂ ਨੇ ਡੀਪੋਰਟੇਸ਼ਨ ਦੀ ਗਰਾਊਂਡ ਜਿਹੜੀ ਬਣਾਤੀ ਆ। ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਕੁੰਡੀ ਦੇਖੋ ਪੈ ਗਈ ਆ। ਪਹਿਲੀ ਚੀਜ਼ ਵੀ ਜੇ ਤੁਸੀਂ ਰਜਿਸਟ੍ਰੇਸ਼ਨ ਨਹੀਂ ਕਰਦੇ, ਉਹਦੇ ਵਿੱਚ ਵੀ ਇਹ ਜੁਰਮਾਨਾ ਤੇ 6 ਮਹੀਨੇ ਦੀ ਸਜ਼ਾ, ਉਹ ਵੀ ਡਿਪੋਰਟੇਬਲ ਅਫੈਂਸ ਕਰਤਾ। ਦੂਜੀ ਚੀਜ਼, ਜੇ ਤੁਸੀਂ ਰਜਿਸਟਰ ਕੀਤਾ ਤੁਹਾਡੇ ਕੋਲ ਫਿਜ਼ੀਕਲ ਕਾਪੀ ਨਹੀਂ ਹੈਗੀ, ਤਾਂ ਵੀ $5000 ਦਾ ਜੁਰਮਾਨਾ, 30 ਦਿਨਾਂ ਦੀ ਜਿਹੜੀ ਉਹ ਕੈਦ, ਜਿਹੜੀ ਉਹ ਮਿਸਡਿਮੀਨਰ। ਉਹਦੇ ਵਿੱਚ ਫਿਰ ਜੇ ਇਹ ਗਾਂ ਆ ਗਿਆ ਵੀ ਜੇ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਜਾਣ ਬੁੱਝ ਕੇ ਨਹੀਂ ਰੱਖਿਆ, ਤਾਂ ਉਹ ਫਿਰ ਅੱਗੇ ਜਿਹੜਾ ਉਹ ਫਿਰ ਅੱਗੇ ਜਿਹੜੀ ਉਹ 30 ਦਿਨ ਦੀ ਕੈਦ, 5000 ਦਾ ਜੁਰਮਾਨਾ, ਤੇ ਫਿਰ ਡਿਪੋਰਟੇਬਲ ਅਫੈਂਸ ਜੇ 10 ਦਿਨਾਂ 'ਚ ਤੁਸੀਂ ਐਡਰੈਸ ਚੇਂਜ ਕਰਕੇ ਉਸ ਨੂੰ ਦੁਬਾਰਾ ਰਜਿਸਟਰ ਉੱਥੇ ਨਹੀਂ ਕਰਦੇ। ਮਤਲਬ ਕੋਈ ਕਸਰ ਜਿਹੜੀ ਇਹਨਾਂ ਨੇ ਛੱਡੀ ਨਹੀਂ ਐਡਰੈਸ ਵਾਲੇ ਪੱਖ ਤੋਂ ਜਾਂ ਰਜਿਸਟ੍ਰੇਸ਼ਨ ਵਾਲੇ ਪੱਖ ਤੋਂ। ਪਰ ਇਹਨਾਂ ਨੇ ਬਹੁਤ ਸਹੀ ਕੀਤਾ ਵਾ, ਕਿਉਂਕਿ ਸਾਡਾ ਵੀ ਸਾਰਾ ਕੇਸ ਖਰਾਬ ਹੋ ਜਾਂਦਾ ਸੀ। ਬੰਦੇ ਝੂਠ ਬੋਲ ਦਿੰਦੇ ਆ ਕੇ, ਰਹਿ ਕੇ ਤੇਰੇ ਹੁੰਦੇ ਆ, ਮਤਲਬ ਕਿ ਰਹਿਣਾ ਰੋਜੀ ਰੋਟੀ ਦੇ ਹਿਸਾਬ ਨਾਲ ਕੇਸ ਲਾਣੇ, ਕਿ ਜਿੱਥੇ ਜੱਜ ਵਧੀਆ ਖੜੇ ਪੈਰ ਕਈ ਵਾਰੀ ਸੀਗਾ ਕਿ ਵਕੀਲ ਸਲਾਹ ਦੇ ਦਿੰਦੇ ਸੀ ਇਹਨਾਂ ਨੂੰ ਕਿ ਨਹੀਂ ਤੂੰ ਚੇਂਜ ਕਰਾ ਲਾ, ਇੱਧਰ ਚਲ ਜਾ, ਉੱਧਰ ਚਲ ਜਾ, ਏਦਾਂ ਦੇ ਕਿ ਨਹੀਂ ਵਕੀਲ ਮਾੜਾ ਟੱਕਰ ਗਿਆ। ਤੇ ਕਈਆਂ ਨੇ ਤੇ ਆਪ ਹੀ ਧਾਰਿਆ ਹੁੰਦਾ ਸੀ ਕਿ ਨਹੀਂ ਮੈਂ ਤਰੀਕ ਤੇ ਪੇਸ਼ ਨਹੀਂ ਹੋਣਾ, ਤੇ ਮੇਰਾ ਵਕੀਲ ਬਦਲ ਕੇ ਦਿਓ। ਜਿੱਦਾਂ ਐ ਨਹੀਂ ਹੁੰਦਾ ਕਿ ਬੰਦਾ ਕਿਤੇ ਸ਼ਾਪਿੰਗ ਕਰਨ ਗਿਆ ਹੁੰਦਾ ਕਿ ਮੈਂ ਆਹ ਚੀਜ਼ ਨਹੀਂ, ਮੈਂ ਆਹ ਚੀਜ਼ ਚਾਹੀਦੀ ਆ। ਸੋ ਏਦਾਂ ਦੇ ਕੰਮ ਬੜੇ ਹੋ ਰਹੇ ਸੀ। ਫੋਰਮ ਸ਼ਾਪਿੰਗ ਉਹਨਾਂ ਨੂੰ ਕਹਿੰਦੇ ਸੀਗੇ, ਤੇ ਇਹਨਾਂ ਨੇ ਹੁਣ ਕਲੈਰੀਫਾਈ ਕਰਤਾ। ਤੇ ਅੱਛਾ, ਹੁਣ ਅਟਾਰਨੀ ਟਰਕਿਆਨਾ ਜੀ, ਜਿਹੜੇ ਲੋਕ ਇਸ ਟਾਈਮ ਸਿਸਟਮ 'ਚ ਨੇ, ਉਹਨਾਂ ਨੂੰ ਮਤਲਬ ਇਹ ਹੁਣ ਸਿੱਧੀ ਸਪਸ਼ਟ ਹਦਾਇਤ ਆ ਵੀ ਆਪਣੇ ਐਡਰੈਸ ਸਿੱਧੇ ਕਰ ਲਓ। ਮੇਰੇ ਵੀਰੋ, ਆਪਣੇ ਐਡਰੈਸ ਪਲੀਜ਼ ਸਿੱਧੇ ਕਰ ਲਓ, ਨਾ ਸੱਜਣ ਮਿੱਤਰ ਕਿਸੇ ਦੇ ਆਖੇ ਲੱਗਿਓ। ਕੋਰਟ ਦੇ ਵਿੱਚ ਜਿਹੜਾ ਇਟਸੈਲਫ ਹੈਗਾ ਨਾ, ਕਿ ਹੁਣ ਇਹ ਸੀਗਾ ਇੱਧਰ ਨੂੰ ਜਿਹੜੀ ਗੱਲ ਗਈ ਨਹੀਂ ਸੀਗੀ, ਇਹ ਚੀਜ਼ਾਂ ਹੁਣ ਤੁਹਾਨੂੰ ਭਾਰੀ ਪੈ ਜਾਣੀਆਂ। ਠੀਕ ਆ, ਪਹਿਲਾਂ ਜਿਹੜਾ ਟਾਈਮ ਸੀਗਾ 2 ਸਾਲ ਪਹਿਲਾਂ ਚੱਕਰ ਨਹੀਂ ਹੁੰਦਾ ਸੀ, ਜੱਜ ਕਹਿ ਦਿੰਦੇ ਸੀਗੇ ਕਿ ਕਿਉਂ ਨਹੀਂ ਐਡਰੈਸ ਵਗੈਰਾ ਅਪਡੇਟ ਕਿਉਂ ਨਹੀਂ ਕੀਤਾ। ਤੇ ਹੁਣ ਤੁਹਾਨੂੰ ਪਿਛਲੇ ਹਫ਼ਤੇ ਦੇ ਕੇਸ ਜਿਹੜਾ ਦੱਸ ਰਿਹਾ, ਐਡਰੈਸ ਐਡਰੂਸ ਵਾਲੇ ਚੱਕਰ ਪੈ ਜਾਂਦੇ ਆ। ਤੇ ਲੋਕੀ ਕਈ ਵਾਰੀ ਲਾਇਸੈਂਸ ਲੂਸੈਂਸ ਬਣਾਏ ਹੁੰਦੇ ਆ, ਕਿਸੇ ਨੇ ਨਿਊਯਾਰਕ ਦਾ ਬਣਾਇਆ, ਕਿਸੇ ਨੇ ਕਿਤੇ ਦਾ ਬਣਾਇਆ, ਤੇ ਉਹੀ ਜੱਜਾਂ ਨੂੰ ਬਹਾਨੇ ਜਿਹੜੇ ਮਾਰਨ ਲੱਗ ਪੈਂਦੇ ਆ ਕਿ ਨਹੀਂ ਮੈਂ ਟੈਂਪਰੇਰੀ ਗਿਆ ਸੀਗਾ, ਫਲਾਨਾ ਢਿਮਕੜਾ।
ਤੇ 10 ਦਿਨਾਂ ਦਾ ਉਹਨਾਂ ਨੇ ਰੂਲ ਜਿਹੜਾ ਰੱਖਿਆ ਵਾ, ਤੇ 30 ਦਿਨਾਂ ਦੀ ਜਿਹੜੀ ਜੇਲ੍ਹ ਜਿਹੜੀ ਹੈਗੀ ਆ, 5000 ਦਾ ਜੁਰਮਾਨਾ ਵਾ। ਸਿੱਧੇ ਜਿਹੜੀ ਰੈਗੂਲੇਟਰੀ ਜਿਹੜਾ ਇਹ ਹੈਗਾ ਇੰਟਰਿਮ ਰੂਲ ਵੀ ਇਹਨਾਂ ਨੇ ਜਿਹੜਾ ਪਬਲਿਸ਼ ਜਿਹੜਾ ਕਰਤਾ, ਠੀਕ ਆ। ਤੇ ਇਹਨੂੰ ਆਬਵੀਅਸਲੀ ਇਹ ਉਦਾਂ ਹੀ ਦਿਖਾਉਣ ਨੂੰ ਤਾਂ ਨਹੀਂ ਕਰਦੇ, ਟਰੰਪ ਸਰਕਾਰ ਆ, ਇਹਨਾਂ ਨੇ ਬਿਲਕੁਲ ਇਹ ਯੂਜ਼ ਕਰਨਾ ਵਾ। ਐ ਨਾ ਹੋਵੇ ਕਿ ਆਪਣੀ ਕਮਿਊਨਿਟੀ ਦਾ 20-30% ਜਿਹੜੇ ਕੇਸ ਆ ਸਾਰੀ ਕਮਿਊਨਿਟੀ ਦੇ ਉਹ ਨਜਾਇਜ਼ ਹੀ ਐਡਰੈਸਾਂ ਕਰਕੇ ਉੱਡ ਜਾਣ। ਤੇ ਬਿਲਕੁਲ ਸਰਕਾਰੀ ਵਕੀਲ ਜਾਂਦੇ ਫੜੇ ਹੀ ਤੁਹਾਨੂੰ ਐਡਰੈਸ ਦੇ ਉੱਤੇ, ਠੀਕ ਆ। ਉਹਨਾਂ ਨੂੰ ਤਾਂ ਬਹਾਨਾ ਜਿਹੜਾ ਉਹ ਚਾਹੀਦਾ, ਉਹ ਤਾਂ ਆਲਰੇਡੀ ਤੱਤੇ ਫਿਰਦੇ ਆ ਇਸ ਮਾਮਲੇ ਦੇ ਵਿੱਚ ਵੀ ਇੱਦਾਂ ਜਿਹੜਾ ਉਹ ਚੀਜ਼ ਕਰੀਏ। ਸੋ ਏਲੀਅਨ ਰਜਿਸਟ੍ਰੇਸ਼ਨ ਦੀ ਜਿਹੜੀ ਡਾਕੂਮੈਂਟ ਆ, ਐਵੀਡੈਂਸ ਆ, ਉਹ ਆਲਰੇਡੀ ਜਿਹੜਾ ਹੋਮਲੈਂਡ ਸਿਕਿਉਰਿਟੀ ਨੇ ਜਿਹੜਾ ਉਹ ਪਬਲਿਸ਼ ਜਿਹੜਾ ਉਹ ਕਹਿੰਦੇ ਕਰ ਦਿੱਤਾ ਹੈਗਾ ਆ। ਅੱਛਾ, ਇਹਦੇ ਵਿੱਚ ਫਿਰ ਹੁਣ ਅੱਗੇ ਕੀ ਹੈਗਾ ਆ? ਸੋ ਕਰੰਟ ਰੈਗੂਲੇਸ਼ਨਸ ਕੀ ਆਖਦੀਆਂ ਤੇ ਹੁਣ ਕੀ ਫਿਰ ਉਹਦੇ ਵਿੱਚ ਨਾਲ ਚੇਂਜਿਸ ਆ, ਕਿਹੜੇ ਫਾਰਮਸ ਵਗੈਰਾ ਆ, ਜੇ ਥੋੜਾ ਇਹਦੇ ਬਾਰੇ ਵੀ ਹੁਣ ਦੱਸੋ ਜੀ। ਸੋ ਕਰੰਟ ਕਾਨੂੰਨ ਤੇ ਇਹੀ ਕਹਿੰਦਾ ਸੀਗਾ ਕਿ 30 ਦਿਨਾਂ ਦੇ ਅੰਦਰ ਅੰਦਰ 14 ਸਾਲ ਦੇ ਉਮਰ ਹੋਣ ਤੇ ਤੁਸੀਂ ਫਿੰਗਰਪ੍ਰਿੰਟ ਜਿਹੜੇ ਕਰਨੇ ਆ। ਜਿਹੜੇ ਲੋਕੀ 14 ਸਾਲ ਦੀ ਉਮਰ ਤੋਂ ਜ਼ਿਆਦਾ ਦੇ ਆ ਤੇ ਉਹਨਾਂ ਨੇ 30 ਦਿਨਾਂ ਦੇ ਅੰਦਰ ਅੰਦਰ ਜਦੋਂ ਅਮਰੀਕਾ 'ਚ ਉਹਨਾਂ ਨੇ ਐਂਟਰ ਕੀਤਾ ਤੇ ਉਹਨਾਂ ਨੇ ਰਜਿਸਟ੍ਰੇਸ਼ਨ ਤੇ ਫਿੰਗਰਪ੍ਰਿੰਟਿੰਗ ਜਿਹੜੀ ਕਰਨੀ ਆ। ਲੌਫੁਲ ਪਰਮਾਨੈਂਟ ਰੈਜ਼ੀਡੈਂਟ ਜਿਹੜਾ ਗ੍ਰੀਨ ਕਾਰਡ ਹੋਲਡਰ ਆ, ਤੇ ਭਾਵੇਂ ਉਹ ਟੈਂਪਰੇਰੀਲੀ ਅਮਰੀਕਾ ਤੋਂ ਗਿਆ ਹੋਇਆ, ਉਹ ਵੀ ਜਦੋਂ ਵਾਪਸ ਆਉਂਦਾ ਤੇ 14 ਸਾਲ ਜਿਹੜੀ ਉਮਰ ਹੁੰਦੀ ਆ ਉਹਨੂੰ ਵੀ ਆਉਂਦੇ ਹੀ ਜਿਹੜਾ 30 ਦਿਨਾਂ ਦੇ ਅੰਦਰ ਅੰਦਰ ਕਰਨਾ ਪਊਗਾ। ਗ੍ਰੀਨ ਕਾਰਡ ਹੋਲਡਰ ਹੋਣ ਦੀ ਵੀ ਰਿਕੁਆਇਰਮੈਂਟ ਜਿਹੜੀ ਹੈਗੀ ਆ। ਕੋਈ ਵੀ ਕਹਿੰਦੇ ਜਿਹੜੇ ਪੁਰਾਣਾ ਤੁਹਾਡਾ ਐਵੀਡੈਂਸ ਸੀਗਾ ਉਹਨੂੰ ਸਰੈਂਡਰ ਕਰ ਦੇਣਾ, ਰਜਿਸਟ੍ਰੇਸ਼ਨ ਦਾ ਨਵਾਂ ਵਾਲਾ ਐਵੀਡੈਂਸ ਜਿਹੜਾ ਯੂਜ਼ ਕਰਨਾ। ਇਹ ਚੀਜ਼ 'ਚ ਵੀ ਇਹੋ ਸਿਆਣੇ ਆ ਕਿ ਸਾਰੇ ਜਾਣੇ ਉਹ ਸਿਸਟਮ ਦੇ ਵਿੱਚ ਇੱਕ ਡੇਟਾਬੇਸ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਆ ਕਿ ਹਰੇਕ ਜਾਣੇ ਦਾ ਪਤਾ ਹੋਵੇ ਕੌਣ ਕਿੱਦਾਂ ਵਾ, ਕਿੱਥੇ ਰਹਿ ਰਿਹਾ। ਮੇਰੇ ਹਿਸਾਬ ਨਾਲ ਗੱਲਾਂ ਕੀ ਜਾਊਗੀਆਂ ਕਿ ਹੁਣ ਏਦਾਂ ਜਾਊਗੀਆਂ ਕਿ ਮੰਨ ਲਓ ਕਿ ਬੰਦੇ ਨੇ ਐਡਰੈਸ ਆਪਣਾ ਦਿੱਤਾ, ਰਾਈਟ, ਉਹਦਾ ਕੇਸ ਫੇਲ ਹੋ ਗਿਆ, ਅਪੀਲਾਂ ਪੂਲਾਂ ਹਾਰ ਗਿਆ, ਤੇ ਸਰਕਾਰ ਨੂੰ ਪਤਾ ਉਹ ਕਿੱਥੇ ਰਹਿ ਰਿਹਾ ਤੇ ਸਿੱਧੇ ਜਾ ਕੇ ਉੱਥੋਂ ਦੀ ਚੱਕ ਸਕਦੀ ਆ। ਹੁਣ ਜੇ ਬੰਦੇ ਨੇ ਝੂਠ ਬੋਲਿਆ ਹੋਇਆ, ਸੱਜਣ ਮਿੱਤਰ ਨਾਲ ਕੋਆਪਰੇਟ ਕਰ ਰਹੇ ਆ, ਕਿਸੇ ਦੇ ਘਰੇ ਰਹਿ ਰਿਹਾ ਤੇ ਕਿਸੇ ਨੇ ਆਪਣੇ ਐਡਰੈਸ ਦਿੱਤੇ ਆ, ਉਹਨਾਂ ਦੇ ਇਹ ਕਹਿੰਦੇ ਕ੍ਰਿਮੀਨਲ ਜਿਹੜੀਆਂ ਸਜ਼ਾਵਾਂ ਲਾਣੀਆਂ, ਠੀਕ ਆ। ਜੇ ਸਿਟੀਜ਼ਨ ਬੰਦਾ ਵੀ ਜਾਣ ਕੇ ਆਪਣਾ ਐਡਰੈਸ ਦੇ ਕੇ ਘਪਲਿਆਂ 'ਚ ਪਾਰਟੀਸਪੇਟ ਕਰ ਰਿਹਾ, ਉਹਨੂੰ ਵੀ ਪ੍ਰੋਬਲਮ ਆਊਗੀਆਂ। ਤਾਂ ਤੁਸੀਂ ਵੀ ਕਿਸੇ ਦੇ ਆਪਣੇ ਐਡਰੈਸ ਆਪਣਾ ਕਿਸੇ ਨੂੰ ਨਹੀਂ ਦੇਣਾ, ਠੀਕ ਆ। ਕਿਸੇ ਦੀ ਹੈਲਪ ਕੀਤੇ ਗਏ ਆਪ ਨਾ ਵਿੱਚ ਜਿਹੜਾ ਰਗੜ ਹੋ ਜਾਓ, ਉਹਨੂੰ ਫਰਾਡ ਜਿਹੜਾ ਮੰਨ ਰਹੇ ਆ। ਅਗਲੇ ਸਿੱਧੇ ਕਹਿ ਰਹੇ ਆ ਕਿ ਸਾਨੂੰ ਐਡਰੈਸ ਵਗੈਰਾ ਜਿਹੜਾ ਸਿੱਧੇ ਤੇ ਕਲੀਨ ਸਾਨੂੰ ਚਾਹੀਦਾ। ਡੇਟਾਬੇਸ ਇਹ ਆਪਣਾ ਜਿਹੜਾ ਮੇਨਟੇਨ ਕਰ ਰਿਹਾ। ਡੇਟਾਬੇਸ ਜਿਹਨੂੰ ਨਹੀਂ ਪਤਾ ਕੀ ਹੁੰਦਾ ਕਿ ਕੰਪਿਊਟਰ ਦੇ ਵਿੱਚ ਉਹਨਾਂ ਨੇ ਬੇਸਿਕਲੀ ਤੁਹਾਡੀ ਇਨਫੋਰਮੇਸ਼ਨ ਪਾਣੀ ਆ, ਨਾਮ ਕੀ ਆ, ਡੇਟ ਆਫ ਬਰਥ ਕੀ ਆ, ਕਿਹੜੀ ਕੰਟਰੀ ਦਾ ਤੇ ਕਿੱਥੇ ਰਹਿ ਰਿਹਾ, ਕਦੋਂ ਅਮਰੀਕਾ ਦੇ ਵਿੱਚ ਆਇਆ ਸੀਗਾ, ਉਮਰ ਵਗੈਰਾ ਸਾਰੀਆਂ ਚੀਜ਼ਾਂ ਜਿਹੜੀਆਂ ਪਾਣੀਆਂ, ਉਹਨੂੰ ਡੇਟਾਬੇਸ ਆਪਾਂ ਕਹਿੰਦੇ ਆ ਕਿ ਇਨਫੋਰਮੇਸ਼ਨ ਉਹਨਾਂ ਨੇ ਸਾਰੀ ਜਿਹੜੀ ਇਕੱਠੀ ਕਰਨੀ ਆ। ਤੇ ਰਾਈਟ ਵੇ ਉਹਨਾਂ ਨੇ ਜਿੱਦਾਂ ਇਹ ਵੀ ਕਹਿਤਾ ਕਿ ਤੁਸੀਂ ਪੁਰਾਣੇ ਫਾਰਮ ਜੇ ਤੁਹਾਡੇ ਹੈਗੇ ਤੁਸੀਂ ਨਵੇਂ ਅਪਗ੍ਰੇਡ ਕਰਨੇ ਆ। ਸੋ ਥੋੜੀ ਜਿਹੀ ਚੀਜ਼ ਇਹਦੇ ਵਿੱਚ ਦੱਸ ਦਈਏ, ਜਿੱਦਾਂ ਹੁਣ I-94 ਜਿਹਨਾਂ ਨੂੰ ਮਿਲਦਾ, ਰਾਈਟ, ਜਿਹੜੇ ਟੂਰਿਸਟ ਵੀਜ਼ੇ ਤੇ ਆਏ ਸੀਗੇ, ਹਾਂਜੀ, ਉਹ ਆਲਰੇਡੀ ਫਿੰਗਰਪ੍ਰਿੰਟ ਜਿਹੜੇ ਹੋ ਗਏ ਸੀਗੇ I-94। ਸੇਮ ਥਿੰਗ ਜਿੱਦਾਂ I-95 ਜਿਹੜੇ ਸ਼ਿਪਾਂ ਵਾਲੇ ਲੋਕ ਆ, ਠੀਕ ਆ। 485 ਜਿਹਨਾਂ ਨੇ ਗ੍ਰੀਨ ਕਾਰਡ ਵਗੈਰਾ ਫਾਈਲ ਕੀਤਾ। ਮੈਂ ਕਰੰਟ ਰੂਲ ਦੱਸ ਰਿਹਾ ਕਿ ਕਰੰਟ ਰੂਲ ਕੀ ਕਹਿੰਦਾ ਕਿ ਇਹ ਜਿਹੜੇ ਲੋਕ ਹੈਗੇ ਆ, ਇਹ ਮੈਂ ਉਹੀ ਦੱਸੂਗਾ ਜਿਹੜੇ ਸਾਡੀ ਕਮਿਊਨਿਟੀ ਨੂੰ ਮੈਟਰ ਕਰਦੇ ਆ, ਕਿਉਂਕਿ ਕਈ ਸਾਰੇ ਸਾਡੀ ਕਮਿਊਨਿਟੀ ਨੂੰ ਮੈਟਰ ਨਹੀਂ ਕਰਦੇ। ਪਰ ਇਹ ਜਿਹੜਾ I-94 ਹੋ ਗਿਆ, I-95 ਹੋ ਗਿਆ ਸ਼ਿਪਾਂ ਵਾਲਿਆਂ ਦਾ, 485 ਜਿਹੜਾ ਗ੍ਰੀਨ ਕਾਰਡ ਤੁਸੀਂ ਫਾਈਲ ਕਰਦੇ ਆ, ਰਿਫਿਊਜੀ ਵਾਲੇ ਜਿਹੜੇ ਹੋ ਗਏ I-590 ਹੋ ਗਿਆ, 690 ਹੋ ਗਿਆ, 698 ਹੋ ਗਿਆ ਟੈਂਪਰੇਰੀ ਪ੍ਰੋਟੈਕਟਡ ਸਟੇਟਸ TPS ਵਾਲੇ ਜਿਹੜੇ ਲੋਕ ਹੋ ਗਏ। ਫੈਮਿਲੀ ਯੂਨਿਟੀ ਪ੍ਰੋਗਰਾਮ ਦੇ ਅੰਦਰ ਜਿਹੜੇ ਆਏ ਸੀਗੇ ਵਲੰਟਰੀ ਡਿਪਾਰਚਰ ਵਗੈਰਾ ਜਿਹਨਾਂ ਨੇ ਲਈ ਸੀਗੀ 817, ਇਹ ਸਾਰੇ ਜਿਹੜੇ ਲੋਕ ਹੋ ਗਏ ਜਿਨ੍ਹਾਂ ਨੇ 221 ਜਿਹਨਾਂ ਨੂੰ ਨੋਟਿਸ ਆਫ ਹੀਅਰਿੰਗ ਮਿਲਿਆ ਸੀਗਾ, ਪੁਰਾਣੇ ਜਿਹੜੇ ਕੇਸ ਆ, ਜਿਹਨਾਂ ਨੇ ਵਰਕ ਪਰਮਿਟ ਵਗੈਰਾ ਫਾਈਲ ਕੀਤੇ ਸੀਗੇ 766 ਜਿਹੜਾ ਇੰਪਲੋਇਮੈਂਟ ਆਥੋਰਾਈਜੇਸ਼ਨ ਡਾਕੂਮੈਂਟ, ਜਾਂ ਜਿਹਨਾਂ ਨੂੰ NTA ਵਗੈਰਾ ਮਿਲੇ ਹੋਏ ਆ, ਜਾਂ ਜਿਹਨਾਂ ਦੇ ਕੋਲ ਪਰਮਾਨੈਂਟ ਰੈਜ਼ੀਡੈਂਟ ਕਾਰਡ ਹੈਗਾ I-551, ਉਹ ਸਾਰਿਆਂ ਦੀ ਫਿੰਗਰਪ੍ਰਿੰਟਿੰਗ ਜਿਹੜੀ ਹੋ ਗਈ ਸੀ। ਨੋਟਿਸ ਟੂ ਅਪੀਅਰ I-862 ਜਿਹਨਾਂ ਨੂੰ ਮਿਲਿਆ ਸੀਗਾ, ਉਹਨਾਂ ਦੀ ਫਿੰਗਰਪ੍ਰਿੰਟਿੰਗ ਹੋ ਗਈ ਸੀ। ਜਿਹੜੇ ਅਸਾਈਲਮ ਆਫਿਸ ਤੋਂ ਇਮੀਗ੍ਰੇਸ਼ਨ ਕੋਰਟ 'ਚ ਗਏ ਸੀ, ਉਹ ਸਾਰਿਆਂ ਦੀ ਫਿੰਗਰਪ੍ਰਿੰਟਿੰਗ ਹੋ ਗਈ ਸੀ। ਇਹ ਜਿਹੜਾ ਪੁਰਾਣਾ ਰੂਲ ਕਹਿੰਦਾ ਕਿ ਇਹ ਸਾਰਿਆਂ ਦੀ ਆਲਰੇਡੀ ਫਿੰਗਰਪ੍ਰਿੰਟਿੰਗ ਆ, ਬਾਕੀ ਸਾਰਿਆਂ ਨੂੰ ਜਿਹੜੀ ਫਿੰਗਰਪ੍ਰਿੰਟਿੰਗ ਕਰਨੀ ਲਾਜ਼ਮੀ ਹੈ। ਹੁਣ ਜਿਹੜਾ ਇਹ ਕੀ ਕਹਿੰਦੇ ਆ ਕਿ ਨਵਾਂ ਰੂਲ ਕੀ ਕਹਿੰਦਾ, ਨਵਾਂ ਰੂਲ ਪਹਿਲਾਂ ਟਰੰਪ ਸਰਕਾਰ ਕਲੈਰੀਫਾਈ ਕਰ ਰਹੀ ਹੈ ਕਿ ਸਾਡੇ ਕੋਲ ਅਥਾਰਟੀ ਕੀ ਹੈਗੀ ਆ। ਉਹ ਕਹਿੰਦੇ ਕਿ ਜਿਹੜਾ ਆਪਾਂ ਐਗਜ਼ੈਕਟਿਵ ਆਰਡਰ ਇਸ਼ੂ ਕੀਤਾ ਸੀਗਾ ਪ੍ਰੋਟੈਕਟਿੰਗ ਅਮਰੀਕਨ ਪੀਪਲ ਅਗੇਂਸਟ ਇਨਵੇਜਨ, ਹਾਂਜੀ, ਉਹ ਕਹਿ ਰਹੇ ਅਮਰੀਕਨ ਇੱਕ ਪਾਸੇ ਆ, ਜਿਹੜੇ ਹੁਣ ਸਾਰੇ ਲੋਕੀ ਆ ਰਹੇ ਆ ਇਹ ਕ੍ਰਾਈਮ ਸ਼ਰਾਈਮ ਇਹਨਾਂ ਨਾਲ ਕਰ ਰਹੇ, ਇਹਨਾਂ ਨੂੰ ਉਹ ਅਲੱਗ ਤਰੀਕੇ ਨਾਲ ਦੇਖਦੇ ਆ ਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਮੀਗ੍ਰੈਂਟਾਂ ਤੋਂ ਉਹਨਾਂ ਨੂੰ ਪ੍ਰੋਟੈਕਟ ਕਰਨਾ। ਜ਼ਿਆਦਾਤਰ ਜਿਹੜੇ ਸੀਗੇ ਕ੍ਰਾਈਮ ਸੀਗੇ ਇਹ ਕਲੱਬਾਂ ਬਾਰਾਂ ਵਾਲੇ ਕ੍ਰਾਈਮ ਜਿਹੜੇ ਜ਼ਿਆਦਾ ਸੀਗੇ, ਸੈਕਸ ਕ੍ਰਾਈਮ ਜਿਹੜੇ ਜ਼ਿਆਦਾ ਸੀਗੇ, ਉਧਰੋਂ ਦੀ ਜਿਹੜੀਆਂ ਅੱਖਾਂ 'ਚ ਜ਼ਿਆਦਾ ਜਿਹੜੇ ਖੜਕਣੇ ਸ਼ੁਰੂ ਹੋਏ ਆ। ਆਪਣੀ ਕਮਿਊਨਿਟੀ ਕੋਈ ਵਾਲੀ ਇਹਦੇ ਵਿੱਚ ਪਿੱਛੇ ਨਹੀਂ ਹੈਗੀ। ਬਥੇਰੇ ਲੋਕੀ ਜਿਹੜੇ ਹੈਗੇ ਆ ਰੇਪ ਰੂਪ ਕਰਕੇ ਰਾਤੋਂ ਰਾਤ ਜਿਹੜੇ ਭੱਜ ਜਾਂਦੇ ਆ, ਬਥੇਰੇ ਜਿਹੜੇ ਲੋਕੀ ਹੈਗੇ ਆ, ਕਾਫੀ ਜਾਣਿਆਂ ਦਾ ਜਿਹੜਾ ਨਾਮ ਇਹਦੇ ਵਿੱਚ ਆਉਂਦਾ, ਠੀਕ ਆ। ਗਨ ਵਾਇਲੈਂਸ ਵਗੈਰਾ ਉਹ ਚੀਜ਼ਾਂ ਕਾਫੀ ਆ,
ਫਾਈਨੈਂਸ਼ੀਅਲ ਫਰਾਡ ਬੜੇ ਆ, ਇੰਸ਼ੋਰੈਂਸ ਫਰਾਡ ਵਗੈਰਾ ਜਿਹੜੇ ਕਾਫੀ ਆ। ਇਹਦੇ ਵਿੱਚ ਇੱਕ ਚੀਜ਼ ਦੱਸਦੀ ਹੈ, ਕਈ ਵਾਰੀ ਬੰਦਾ ਕੀ ਹੁੰਦਾ ਕਿ ਟਰੱਕਿੰਗ ਸ਼ਰਕਿੰਗ ਕੰਪਨੀਆਂ ਵੱਡੀਆਂ 'ਚ ਕੰਮ ਕਰਦੇ ਹੁੰਦੇ ਆ, 50-100 ਉਹਨਾਂ ਦੇ ਟਰੱਕ ਹੁੰਦੇ ਆ, ਸਾਰੀਆਂ ਦੀ ਇੰਸ਼ੋਰੈਂਸ ਨਹੀਂ ਕਰਾਈ ਹੁੰਦੀ, ਪਤਾ ਨਹੀਂ ਹੁਣ ਕਿਹੜਾ ਸਿਸਟਮ, ਕਿਤਾਬਾਂ ਕਤੂਬਾਂ ਕਿੱਦਾਂ ਘੁਮਾਉਂਦੇ ਆ, ਅੱਧੀਆਂ ਇੰਸ਼ੋਰੈਂਸ ਕਰਾਈਆਂ ਹੁੰਦੀਆਂ, ਅੱਧੀਆਂ ਨਹੀਂ ਕਰਾਈਆਂ ਹੁੰਦੀਆਂ ਪੈਸੇ ਪੂਸੇ ਬਚਾਉਣ ਨੂੰ। ਉਹਦੇ ਵਿੱਚ ਕਈ ਵਾਰੀ ਜਿਹੜਾ ਨਜਾਇਜ਼ ਡਰਾਈਵਰ ਪੇਲਿਆ ਜਾਂਦਾ, ਕਿਉਂਕਿ ਉਹਨਾਂ ਨੇ ਸਾਰੇ ਹੀ ਪੇਪਰ ਵਰਕ ਓਵਰਆਲ ਘਪਲਾ ਕੀਤਾ ਹੁੰਦਾ ਤੇ ਬੰਦੇ ਨੂੰ ਪਤਾ ਵੀ ਨਹੀਂ ਹੁੰਦਾ, ਤੇ ਉਹਨੂੰ ਚੱਕ ਕੇ ਉਹ ਜਿਹੜਾ ਪੇਲ ਦਿੰਦੇ ਆ, ਬੈਠੇ ਬੈਠੇ ਇੰਸ਼ੋਰੈਂਸ ਫਰਾਡ ਦੇ ਲੱਗ ਜਾਂਦੇ ਆ। ਫਿਰ ਕੀ ਹੈਗਾ ਕਿ ਜਿਹੜੇ ਕੰਪਨੀ ਵਾਲੇ ਮਾਲਕ, ਇਹਨਾਂ ਦੇ ਤਾਂ ਪੈਸੇ ਇਹਨਾਂ ਨੇ ਪਹਿਲਾਂ ਹੀ ਕੈਲਕੂਲੇਟ ਕੀਤਾ ਹੁੰਦਾ, ਇਹ ਮਹਿੰਗੇ ਵਕੂਲ ਕਰਕੇ ਨਿਕਲ ਜਾਂਦੇ ਆ, ਤੇ ਇਹ ਨਾਲੇ ਪੱਕੇ ਵੀ ਹੁੰਦੇ ਆ, ਸਿਟੀਜ਼ਨ ਵੀ ਹੁੰਦੇ ਆ, ਤੇ ਬਾਅਦ ਚ ਇਹ ਤੁਹਾਡੇ ਪਿੱਛੇ ਖੜਦੇ ਨਹੀਂ। ਠੀਕ ਹੈ, ਸਟੋਰਾਂ ਵਾਲੇ, ਟਰੱਕਿੰਗ ਕੰਪਨੀ ਵਾਲੇ ਖੜਦੇ ਨਹੀਂ ਕਦੀ ਤੁਹਾਡੇ ਪਿੱਛੇ, ਜਿਹੜਾ ਆਮ ਵਿਚਾਰਾ ਵਰਕਰ ਹੁੰਦਾ ਉਹ ਪੇਲਿਆ ਜਾਂਦਾ। ਸੋ ਇੱਕ ਇਹ ਵੀ ਹੈਗਾ ਕਿ ਠੀਕ ਹੈ, ਕੋਈ ਵੱਡਾ ਵਿਅਕਤੀ ਹੈ, ਕੁਛ ਵੀ ਹੈ, ਕੋਈ ਏਦਾਂ ਥੋੜਾ ਉਹਨੇ ਤੁਹਾਡੇ ਨਾਲ ਆਪਣੀ ਵੈਲਥ ਜਿਹੜੀ ਸ਼ੇਅਰ ਕਰ ਲੈਣੀ ਆ, ਤੇ ਤੁਹਾਨੂੰ ਕੋਈ ਗਲਤ ਕਾਨੂੰਨ ਦੀ ਪੱਟੀ ਜਿਹੜੀ ਪੜਾਉਂਦਾ ਵਾ, ਆਪਣਾ ਤੁਸੀਂ ਡਾਕੂਮੈਂਟ ਕਰਕੇ ਰੱਖੋ, ਇੰਸ਼ੋਰੈਂਸ ਇਹ ਉਹ ਸਾਰੇ ਰਿਕਾਰਡ ਜਿਹੜੇ ਚੈੱਕ ਕਰੋ। ਠੀਕ ਆ, ਤੁਹਾਨੂੰ ਜੇ ਕੋਈ ਸਲਾਹ ਦਿੰਦਾ ਕਿ ਨਹੀਂ ਏਦਾਂ ਕਰ ਲਾ, ਉਦਾਂ ਕਰ ਲਾ, ਉਹਨੂੰ ਸਿੱਧੇ ਕਹੋ ਯਾਰ ਕਿ ਤੇਰੀਆਂ ਕੰਪਨੀਆਂ ਬਣੀ ਜਾਂਦੀਆਂ, ਮੈਨੂੰ ਕੀ, ਮੈਂ ਤਾਂ ਦਿਹਾੜੀਦਾਰ ਬੰਦਾ, ਸਿੱਧੇ ਮੈਨੂੰ ਇੰਸ਼ੋਰੈਂਸ ਜਾਂ ਜਿਹੜੀਆਂ ਚੀਜ਼ਾਂ ਸਹੀ ਜਿਹੜੀਆਂ ਲੈ ਕੇ ਦੇ। ਇਹ ਵੀ ਨਵੀਂ ਚੀਜ਼ ਮੈਨੂੰ ਪਿਛਲੇ ਸਾਲ ਹੀ ਪਤਾ ਲੱਗੀ ਆ ਕਿ ਮੈਂ ਕਿਹਾ ਤੈਨੂੰ ਕੀ ਫਾਇਦਾ ਹੋਣਾ ਸੀਗਾ, ਕਹਿੰਦਾ ਯਾਰ ਮਾਲਕ ਨੇ ਏਦਾਂ ਕੀਤਾ ਸੀਗਾ, ਤੇ ਮਾਲਕ ਹੁਣ ਦੇਖੋ 50 60 ਟਰੱਕ ਚੱਲਦੇ ਆ, ਫਿਰ ਉਹੀ ਗੱਲ ਕੰਜੂਸੀ ਕਿ ਸਾਰਿਆਂ ਦੀ ਇੰਸ਼ੋਰੈਂਸ ਕਿਉਂ ਲਈਏ, ਤੇ ਅੱਗੋਂ ਉਹਨਾਂ ਨੇ ਇੰਸ਼ੋਰੈਂਸ ਏਜੰਟ ਏਦਾਂ ਦੇ ਕੀਤੇ ਹੁੰਦੇ ਆ, ਉਹਨਾਂ ਦੇ ਨਾਲ ਰਲ ਮਿਲ ਕੇ ਪਤਾ ਨਹੀਂ ਕੀ ਪੇਪਰ ਵਰਕ ਚ ਘਪਲਾ ਛਪਲਾ ਕਰ ਦਿੰਦੇ ਆ, ਕਿ ਉਹਦੇ ਵਿੱਚ ਜਿਹੜੇ ਬੰਦੇ ਆ ਉਹ ਫਸ ਹੋ ਜਾਂਦੇ ਆ, ਜਿਹੜੇ ਡਰਾਈਵਰ ਆਪਣੇ ਹੁੰਦੇ ਆ। ਸੋ ਇਹ ਚੀਜ਼ ਸੀਗੀ। ਤੇ ਦੂਸਰਾ ਇਹ ਆ ਕਿ ਕਈ ਵਾਰੀ ਤੁਹਾਨੂੰ ਦਲੇਰ ਬਣਾ ਦਿੰਦੇ ਆ ਸਟੋਰਾਂ ਵਾਲੇ, 7-11 ਵਾਲੇ, ਉਹ ਤੇ ਤੁਸੀਂ ਆ ਕੇ ਚੁੱਕ ਚ ਇਹਨਾਂ ਨੂੰ ਡਿਫੈਂਡ ਕਰਨ ਲੱਗ ਪੈਂਦੇ ਆ, ਸ਼ਾਪ ਲਿਫਟਰਸ ਨੂੰ ਡਿਫੈਂਡ ਕਰਨ ਲੱਗ ਪੈਂਦੇ ਆ। ਤਕਰੀਬਨ ਭਾਜੀ ਜਿੰਨੇ ਕੇਸ ਕੀਤੇ ਸੀਗੇ, ਜਦੋਂ ਵੀਡੀਓ ਮੰਗੀ ਨਾ ਮਾਲਕ ਕੋ, ਐ ਤੋਰੀ ਜਿਹਾ ਮੂੰਹ ਥੱਲੇ ਸੁੱਟ ਕੇ ਕਿ ਨਹੀਂ ਜੀ ਸਾਡੇ ਵਕੀਲ ਨੇ ਮਨਾ ਕੀਤਾ ਕਿ ਵੀਡੀਓ ਸ਼ੇਅਰ ਨਹੀਂ ਕਰਨੀ। ਕਦੀ ਇਹ ਲੋਕੀ ਵੀਡੀਓ ਸ਼ੇਅਰ ਨਹੀਂ ਕਰਦੇ, ਮਦਦ ਨਹੀਂ ਕਰਦੇ ਉਦੋਂ ਫਿਰ। ਇਹ ਆਪ ਦਾ ਦੇਖਦੇ ਆ, ਮੈਂਟੈਲਿਟੀ ਇਹਨਾਂ ਦੀ ਹੈ ਨਹੀਂ ਗੀ ਉਹ ਜਿਹੜੀ ਕਿ ਕਮਿਊਨਿਟੀ ਦੀ ਹੈਲਪ ਕਰਨੀ ਆ, ਬਿਲਕੁਲ ਵਿੱਚ ਵਿਚਾਲੇ ਜਿਹੜਾ ਛੱਡ ਜਾਂਦੇ ਆ। ਕਦੀ ਵੀਡੀਓ ਕਦੀ ਬੰਦੇ ਪਿੱਛੇ ਇਹ ਖੜਦੇ ਨਹੀਂ ਹੈਗੇ। ਠੀਕ ਆ, ਤੇ ਤੁਸੀਂ ਸਾਰੇ ਜਾਣੇ ਆਪਣਾ ਦੇਖੋ। ਠੀਕ ਆ, ਦੇਖ ਕੇ ਪਹਿਲਾਂ ਕਾਨੂੰਨ ਦੀ ਵਾਇਲੇਸ਼ਨ ਦੇ ਵਿੱਚ ਨਾ ਜਾਇਓ ਕਿਸੇ ਦੇ ਕਰਕੇ ਵੀ। ਸੋ ਉਹ ਕੀ ਕਹਿੰਦੇ ਆ ਕਿ ਜਿਹੜਾ ਨਵਾਂ ਕਾਨੂੰਨ ਜਿਹੜਾ ਹੁਣ ਬਣਿਆ, ਜਿਹੜਾ ਐਗਜ਼ੈਕਟਿਵ ਆਰਡਰ ਆਇਆ ਸੀਗਾ, ਪ੍ਰੋਟੈਕਟਿੰਗ ਦੀ ਅਮਰੀਕਨ ਪੀਪਲ ਅਗੇਂਸਟ ਇਨਵੇਜਨ, ਹਾਂਜੀ, ਇਹਦੇ ਵਿੱਚ ਉਹ ਕਹਿੰਦੇ ਕਿ ਸਾਨੂੰ ਫੁੱਲ ਪਾਵਰ ਹੈਗੀ ਹੈ ਕਿ ਆਪਾਂ ਜਿੱਦਾਂ ਦੇ ਮਰਜ਼ੀ ਕਾਨੂੰਨ ਜਿਹੜੇ ਬਣਾ ਸਕਦੇ ਹਾਂ। ਤੇ ਉਹ ਕਹਿੰਦੇ ਕਿ ਸਾਰਿਆਂ ਦਾ ਇਹ ਕਾਨੂੰਨ ਦੇ ਤਹਿਤ ਇੱਕ ਲੀਗਲ ਆਬਲੀਗੇਸ਼ਨ ਹੈਗਾ ਕਿ ਭਾਵੇਂ ਤੁਹਾਡੀ ਪੁਰਾਣੀ ਰਜਿਸਟ੍ਰੇਸ਼ਨ ਹੋਈ ਵੀ ਹੈ, ਤੁਸੀਂ ਦੁਬਾਰਾ ਨਵੇਂ ਸਿਰਿਓਂ ਜਿਹੜੀ ਰਜਿਸਟ੍ਰੇਸ਼ਨ ਤੁਸੀਂ ਕਰੋ, ਤੇ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਆਪਾਂ ਏਦਾਂ ਦੇ ਸਿਸਟਮ ਜਿਹੜੇ ਲੈ ਕੇ ਆਈਏ, ਨਵੇਂ ਫਾਰਮ ਵਗੈਰਾ ਲੈ ਕੇ ਆਈਏ, ਜਿਹਦੇ ਵਿੱਚ ਕਿ ਆਪਾਂ ਸਾਰੇ ਜਿਹੜੇ ਵਿਅਕਤੀ ਆ ਉਹਨਾਂ ਦੀ ਇਨਫੋਰਮੇਸ਼ਨ ਕੈਪਚਰ ਕਰ ਸਕੀਏ, ਕਿ ਸਾਨੂੰ ਪਤਾ ਹੋਵੇ ਕਿ ਕਿਹੜਾ ਵਿਅਕਤੀ ਸਾਡੇ ਦੇਸ਼ 'ਚ ਰਹਿ ਰਿਹਾ। ਜਿੱਦਾਂ ਹੁਣ ਬਾਰਡਰ ਖੁੱਲੇ ਛੱਡੇ ਹੋਏ ਆ, ਉਹ ਬੇਸਿਕਲੀ ਨਾ ਸਿਰਫ ਜਿਹੜੇ ਬਾਰਡਰ ਬੰਦ ਕਰਨਾ ਚਾਹੁੰਦੇ ਆ, ਪਰ ਈਵਨ ਜਿਹੜੇ ਅੰਦਰ ਵੀ ਲੋਕ ਰਹਿ ਰਹੇ ਆ, ਕਿਉਂਕਿ ਹੁਣ ਇਮੀਗ੍ਰੈਂਟ ਕ੍ਰਾਈਮ ਵੀ ਬਹੁਤ ਜ਼ਿਆਦਾ ਵੱਧ ਗਿਆ। ਉਹ ਕਹਿ ਰਹੇ ਆ ਕਿ ਇਹਨਾਂ ਦਾ ਵੀ ਜਿਹੜਾ ਸੀਗਾ, ਇਹਨਾਂ ਨੂੰ ਵੀ ਕਾਬੂ ਕਰਨ ਲਈ ਸਾਨੂੰ ਪਤਾ ਹੋਣਾ ਚਾਹੀਦਾ ਕਿ ਕੌਣ ਲੋਕ ਨੇ ਤੇ ਕਿੱਥੇ ਰਹਿ ਰਹੇ ਆ। ਤੇ ਸੇਮ ਚੀਜ਼ ਉਹ ਇਹੀ ਕਹਿ ਰਹੇ ਕਿ ਐਨਫੋਰਸਮੈਂਟ ਪ੍ਰਾਇੋਰਟੀ ਹੈਗੀ ਸਾਡੀ, ਕਿਉਂਕਿ ਸਰਕਾਰੀ ਜਿਹੜਾ ਐਗਜ਼ੈਕਟਿਵ ਆਰਡਰ ਸੀਗਾ ਉਹਨੇ ਆਦੇਸ਼ ਦਿੱਤਾ। ਐਨਫੋਰਸਮੈਂਟ ਪ੍ਰਾਇੋਰਟੀ ਦਾ ਮਤਲਬ ਇਹ ਹੈਗਾ ਕਿ ਜੇ ਸਰਕਾਰ ਕੋਲ 10 ਕੰਮ ਆ, ਇਹ ਪਹਿਲੇ ਨੰਬਰ ਤੇ ਆ ਜਾਂਦਾ ਕਿ ਇਹ ਆਪਾਂ ਕਰਨਾ ਹੀ ਕਰਨਾ ਹੈਗਾ। ਠੀਕ ਹੈ। ਤੇ ਉਹ ਕਹਿੰਦਾ ਕਿ ਜਦੋਂ ਟਰੰਪ ਨੇ ਇਹ ਐਗਜ਼ੈਕਟਿਵ ਆਰਡਰ ਪਾਸ ਕੀਤਾ, ਤੇ ਉਹਦੇ ਨਾਲ ਹੀ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਸੀਗੀ, ਉਹਨੇ ਆਪਣੇ ਕਾਨੂੰਨ ਜਿਹੜੇ ਜਾਂਚਣੇ ਪਰਖਣੇ ਸ਼ੁਰੂ ਕਰਤੇ, ਤੇ ਉਹਨਾਂ ਨੇ ਨਤੀਜਾ ਇਹੀ ਕੱਢਿਆ ਕਿ ਆਪਾਂ ਦੁਬਾਰਾ ਜਿਹੜੀ ਰਜਿਸਟ੍ਰੇਸ਼ਨ ਜਿਹੜੀ ਕਰਨੀ ਆ। ਤੇ ਉਹ ਕਹਿੰਦੇ ਆ ਕਿ ਆਪਾਂ ਕਿਹੜੇ ਲੋਕੀ ਇਹਦੇ ਵਿੱਚ ਕਵਰ ਕਰਨੇ ਆ। ਉਹ ਕਹਿੰਦੇ ਕਿ ਜਿਹੜੇ ਲੋਕੀ ਬਿਨਾਂ ਇੰਸਪੈਕਸ਼ਨ ਦੇ ਆ ਗਏ ਸੀਗੇ, ਤੇ ਬਾਅਦ ਚ ਉਹਨਾਂ ਨੂੰ ਪੁਲਿਸ ਨੇ ਜਿਹੜਾ ਫੜ ਲਿਆ, ਇਹ ਜਿਹੜੇ ਬਾਰਡਰ ਟੱਪ ਕੇ ਆਉਂਦੇ ਆ, ਤੇ ਬਾਅਦ ਚ ਉਹਨਾਂ ਨੂੰ ਜਿੱਦਾਂ ਪੁਲਿਸ ਵਾਲੇ ਫੜ ਲੈਂਦੇ ਆ, ਬਾਰਡਰ ਦੇ ਅੰਦਰ ਆਉਂਦੇ ਆ, ਜਿਹੜੇ ਆਪਣੇ ਲੋਕ ਜ਼ਿਆਦਾ ਜਿਹੜੇ ਬਾਰਡਰ ਕਰਦੇ ਆ, ਤੇ ਉਹ ਕਹਿੰਦੇ ਆ ਕਿ ਇਹਨਾਂ ਦੇ ਕੋਲ ਰਜਿਸਟ੍ਰੇਸ਼ਨ ਫਾਰਮ ਨਹੀਂ ਹੁੰਦਾ। ਤੇ ਸਾਰੇ ਲੋਕੀ ਜਿਹੜੇ ਪੰਜਾਬੀ ਤਕਰੀਬਨ ਬਾਰਡਰ ਟੱਪ ਕੇ ਆਏ ਸੀਗੇ, ਬਾਅਦ ਚ ਇਹਨਾਂ ਨੂੰ DHS ਐਨਕਾਊਂਟਰ ਕਰ ਲੈਂਦੀ ਆ, ਤੇ ਸਾਰੇ ਦੀ ਚਪੇਟ ਦੇ ਵਿੱਚ ਆ ਜਾਂਦੇ ਆ। ਉਹ ਵਾਲੇ ਲੋਕੀ ਜਿਹੜੇ ਸੇਫ ਲੰਘੇ ਆਏ ਸੀ, ਨਹੀਂ ਫੜ ਜਾਂਦੇ, ਉਹ ਵੀ ਉਹ ਕਹਿੰਦੇ ਇਹਦੇ ਵਿੱਚ ਆ ਜਾਂਦੇ ਆ। ਜਿਹੜੇ TPS ਵਗੈਰਾ ਵਾਲੇ ਸੀਗੇ, ਉਹਨਾਂ ਨੂੰ ਆਪਾਂ ਕਹਿੰਦੇ ਅੰਦਰ ਆਣ ਦਿੰਦੇ ਸੀਗੇ TPS ਦੇ ਬਾਵਜੂਦ, ਪਰ ਉਹਨਾਂ ਦੀ ਆਪਾਂ ਇਨਫੋਰਮੇਸ਼ਨ ਨਹੀਂ ਲੈਂਦੇ ਸੀਗੇ, ਫਿੰਗਰਪ੍ਰਿੰਟ ਵਗੈਰਾ ਨਹੀਂ ਲੈਂਦੇ ਸੀਗੇ, ਉਹ ਵੀ ਇਹਦੇ ਵਿੱਚ ਜਿਹੜੇ ਆ ਜਾਂਦੇ ਆ। ਜਿਹੜੇ ਕੈਨੇਡਾ ਤੋਂ ਆਏ ਆ, ਵਿਜ਼ਟਰ ਆਏ ਆ, ਓਵਰਸਟੇ ਕਰ ਗਏ ਆ, ਉਹਨਾਂ ਦੇ ਵੀ ਇਹ ਫਿੰਗਰਪ੍ਰਿੰਟ ਨਹੀਂ ਲੈਂਦੇ ਸੀ, ਉਹ ਵੀ ਇਹਦੇ ਵਿੱਚ ਆ ਜਾਂਦੇ ਆ। ਜਿਹੜੇ ਲੋਕਾਂ ਨੇ ਗ੍ਰੀਨ ਕਾਰਡ ਫਾਈਲ ਕੀਤਾ, ਪਰ ਉਹ ਕਹਿੰਦਾ ਕਿ ਗ੍ਰੀਨ ਕਾਰਡ ਜਿਹੜਾ ਸੀਗਾ ਉਹ, ਕਿਉਂਕਿ ਹੁਣ ਤੁਹਾਡੀ 6 ਮਹੀਨੇ ਬਾਅਦ ਫਿੰਗਰਪ੍ਰਿੰਟਿੰਗ ਆਉਂਦੀ ਹੈ, ਰਾਈਟ, ਤੇ ਉਹ ਕਹਿੰਦਾ ਕਿ ਆਪਾਂ 30 ਦਿਨਾਂ ਦੇ ਅੰਦਰ ਸਾਨੂੰ ਫਿੰਗਰਪ੍ਰਿੰਟ ਚਾਹੀਦੇ ਆ। ਤੇ ਕਈ ਵਾਰੀ ਜਿੱਦਾਂ ਲੋਕੀ ਹੁੰਦੇ ਆ ਯੂ ਵੀਜ਼ਾ ਗ੍ਰੀਨ ਕਾਰਡ ਕਰ ਦਿੰਦੇ ਆ, ਪਰ ਉਹ ਕਹਿੰਦਾ ਗ੍ਰੀਨ ਕਾਰਡ ਸਾਲ ਬਾਅਦ 2 ਸਾਲ ਬਾਅਦ ਤੁਹਾਡੀ ਜਿਹੜੀ ਰਿਕੁਆਇਰਮੈਂਟ ਟ੍ਰਿਗਰ ਹੁੰਦੀ ਆ, ਤੇ ਟੂ ਲੇਟ ਆ, ਸਾਨੂੰ 30 ਦਿਨਾਂ ਦੇ ਅੰਦਰ ਚਾਹੀਦੇ ਆ ਸਾਰਿਆਂ ਦੇ ਜਿਹੜੇ ਫਿੰਗਰਪ੍ਰਿੰਟ। ਇਹ ਫਿਰ ਘੱਲਿਆ ਕਰਨਗੇ ਆਪ ਵੀ, ਤੁਹਾਡੀ ਬਾਇਓਮੈਟ੍ਰਿਕ ਆ ਗਈ ਆ, ਫਿਰ ਇਹਨਾਂ ਨੂੰ ਆਪ ਵੀ ਤੇਜ਼ੀ ਕਰਨੀ ਪਊਗੀ, ਰਾਈਟ? ਨਹੀਂ, ਮੈਂ ਆਪਾਂ ਉਹ ਸਾਰਾ ਦੱਸਾਂਗੇ ਕਿੱਦਾਂ ਤੁਸੀਂ ਰਜਿਸਟਰ ਕਰਨਾ, ਕੀ ਕਰਨਾ। ਠੀਕ ਹੈ। ਤੇ ਇਹ ਕਹਿੰਦਾ ਕਿ ਕਈ ਵਾਰੀ ਜਿਹੜੀ ਤੁਹਾਡੀ ਫਿੰਗਰਪ੍ਰਿੰਟ ਆਉਂਦੀ ਸੀਗੀ, ਉਹ ਤਾਂ ਆਉਂਦੀ ਸੀਗੀ ਕਿ ਤੁਸੀਂ ਕੋਈ ਐਪਲੀਕੇਸ਼ਨ ਜਿਹੜੀ ਲਗਾਈ ਹੁੰਦੀ ਸੀਗੀ,
ਜਿੱਦਾਂ ਮੰਨ ਲਓ ਵਰਕ ਪਰਮਿਟ ਲਗਾਇਆ ਜਾਂ ਵਾਹਵਾ ਲਾਤਾ ਜਾਂ ਕੁਛ ਵੀ ਲਾਤਾ, ਪਰ ਉਹ ਕਹਿੰਦਾ ਬਾਅਦ ਚ ਤੁਹਾਡੀ ਜਿਹੜੀ ਐਪਲੀਕੇਸ਼ਨ ਡਿਨਾਈ ਹੋ ਜਾਂਦੀ ਸੀ, ਤੁਸੀਂ ਸਿਸਟਮ ਚੋਂ ਬਾਹਰ ਹੋ ਜਾਂਦੇ ਹੈਗੇ ਤੇ ਤੁਹਾਡੀ ਜਿਹੜੀ ਉਹ ਰਜਿਸਟ੍ਰੇਸ਼ਨ ਵਾਲੀਆਂ ਰਿਕੁਆਇਰਮੈਂਟ ਆ ਉਹ ਉਹਦੇ ਵਿੱਚ ਹੀ ਬੰਦ ਕਰ ਦਿੱਤੀਆਂ ਜਾਂਦੀਆਂ ਸੀਗੀਆਂ। ਉਹ ਐਪਲੀਕੇਸ਼ਨ ਦੇ ਨਾਲ ਹੀ ਤੁਹਾਡਾ ਕੇਸ ਬੰਦ ਹੋ ਜਾਂਦਾ ਸੀਗਾ, ਉਹ ਲੈਪਸ ਹੋ ਜਾਂਦੀਆਂ ਸੀ, ਲੈਪਸ ਹੋ ਜਾਂਦੇ ਸੀ, ਉਹਨੂੰ ਕੋਈ ਵੇਖਦਾ ਨਹੀਂ ਸੀਗਾ। ਤੇ ਸੇਮ ਥਿੰਗ ਉਹ ਕਹਿੰਦਾ ਕਿ ਜਦੋਂ ਪੇਰੈਂਟ ਕਰਦਾ ਸੀਗਾ ਤੇ ਜਿਹੜੇ ਜਵਾਕ ਸੀਗੇ ਡੈਰੀਵੇਟਿਵ ਬੈਨੀਫਿਸ਼ਰੀ ਸੀਗੇ, ਉਹ ਵੀ ਕਈ ਵਾਰੀ ਫਿੰਗਰਪ੍ਰਿੰਟ ਨਹੀਂ ਦਿੰਦੇ ਸੀਗੇ, 14 ਸਾਲ ਤੋਂ ਛੋਟੇ ਹੁੰਦੇ ਸੀਗੇ, ਬਾਅਦ ਚ ਵੱਡੇ ਹੋ ਗਏ ਆ, ਤੇ ਉਹਨਾਂ ਦੀ ਵੀ ਫਿੰਗਰਪ੍ਰਿੰਟ ਏਦਾਂ ਹੀ ਫਾਈਲਾਂ ਦੇ ਵਿੱਚ ਜਿਹੜੀ ਬੰਦ ਹੋ ਜਾਂਦੀ ਸੀ। ਉਹ ਵੀ ਇਸ ਦੇਸ਼ 'ਚ ਰਹਿ ਰਹੇ ਆ, ਭਾਵੇਂ ਉਹਨਾਂ ਦੇ ਗ੍ਰੀਨ ਕਾਰਡ ਆ ਗਏ ਆ। ਸੋ ਇਹ ਕੀ ਕਹਿ ਰਿਹਾ ਕਿ ਗ੍ਰੀਨ ਕਾਰਡ ਹੋਲਡਰ ਵੀ ਭਾਵੇਂ ਤੁਹਾਡੇ ਕੇਸ ਪਾਸ ਹੋ ਗਏ, ਕੁਛ ਵੀ ਹੋ ਗਿਆ, ਤਾਂ ਵੀ ਸਾਨੂੰ ਚਾਹੀਦਾ, ਜਿਹੜੇ ਜਵਾਕ ਸੀਗੇ ਵੱਡੇ ਹੋ ਗਏ, ਸਾਰਿਆਂ ਦੇ ਫਿੰਗਰਪ੍ਰਿੰਟ ਸਾਨੂੰ ਜਿਹੜੇ ਚਾਹੀਦੇ ਆ, ਆਪਾਂ ਛੱਡਣਾ ਨਹੀਂ ਕਿਸੇ ਨੂੰ। ਮਤਲਬ ਕੋਈ ਸੇਫ ਲੰਘ ਆਇਆ, ਕੋਈ ਬਾਰਡਰ ਤੇ ਫੜ ਹੋ ਗਿਆ, ਕੋਈ ਜਿੱਦਾਂ ਤੁਸੀਂ ਦੱਸਿਆ ਵੀ ਕੈਨੇਡਾ ਤੋਂ ਆਇਆ ਜਿਹਦੇ ਫਿੰਗਰਪ੍ਰਿੰਟ ਨਹੀਂ ਸੀ ਹੋਏ, ਕੇਸ 485 ਅਪਲਾਈ ਕੀਤਾ ਆ, ਉਹਦੀ ਅਜੇ ਟ੍ਰਿਗਰ ਨਹੀਂ ਸੀ ਹੋਈ, ਕੇਸ ਕਿਸੇ ਦਾ ਫੇਲ ਹੋ ਗਿਆ ਜਾਂ ਉਹ ਬਾਹਰ ਹੋ ਗਿਆ, ਇਹਨਾਂ ਸਾਰਿਆਂ ਨੂੰ ਮਤਲਬ 100% ਹੀ ਕਹਿ ਲਓ ਵੀ ਬੰਦੇ ਸਾਰੇ ਜਿਹੜੇ ਆ ਰਜਿਸਟਰ ਉਹਨਾਂ ਨੂੰ ਕਰਨਾ ਪੈਣਾ ਆ, ਸਿਟੀਜ਼ਨ ਨੂੰ ਛੱਡ ਕੇ ਸਾਰਿਆਂ ਨੂੰ ਰਜਿਸਟਰ ਕਰਨਾ ਪੈਣਾ ਲੱਗਦਾ ਜੀ। ਤੁਸੀਂ ਮੈਨੂੰ ਕਿਹਾ ਸੀ ਘੱਟ ਬੋਲਣਾ, ਮਾੜਾ ਨਹੀਂ ਕਿਸੇ ਦੇ ਬਾਰੇ ਬੋਲਣਾ, ਪਰ ਮੈਂ ਤੁਹਾਨੂੰ ਇੱਕ ਫਨੀ ਗੱਲ ਦੱਸਦਾ ਕੀ ਆ ਕਮੈਂਟ 'ਚ ਇੱਕ ਕਹਿੰਦਾ ਇਹਨਾਂ ਦੇ ਲੱਗਦਾ ਨਾਲ ਟਰੰਪ ਬਹਿ ਕੇ ਰੋਟੀ ਖਾਂਦਾ, ਇਹਨਾਂ ਨੂੰ ਡਾਇਰੈਕਟ ਅਪਡੇਟ ਦਿੰਦੇ ਆ, ਹਨਾ। ਉਹ ਸਮਝਦਾਰ ਇਨਸਾਨ ਇਹ ਇੰਟਰਿਮ ਫਾਈਨਲ ਰੂਲ ਨਾ ਪਬਲਿਸ਼ ਹੁੰਦਾ ਇਹਨਾਂ ਦੀ ਵੈਬਸਾਈਟ ਤੇ, ਉੱਥੋਂ ਦੀ ਪੜ੍ਹ ਕੇ ਤੁਹਾਨੂੰ ਕਾਨੂੰਨ ਦੱਸਦੇ ਆ। ਤੈਨੂੰ ਅਜੇ ਵੀ ਲੱਗਣ ਦੇ ਆ ਕਿ ਕਿਤੇ ਮਜ਼ਾਕ ਕਰਨ ਦੇ ਆ, ਥੋੜਾ ਜਿਹਾ ਮੇਰਾ ਵੀਰ ਆਪਣੇ ਨੂੰ। ਚਲੋ ਕੋਈ ਨੀ, ਇਹਨਾਂ ਨੇ ਨਹੀਂ ਹਟਣਾ, ਜਿਨ੍ਹਾਂ ਨੇ ਗੂਗਲ ਦੇ ਉੱਤੇ ਸਿਰਫ ਹੋਰ ਹੀ ਕੁਛ ਕਰਨਾ, ਉਹਨਾਂ ਨੂੰ ਇਹ ਚੀਜ਼ ਲੱਭਣੀ ਨਹੀਂ ਆਉਣੀ ਕਦੀ ਵੀ। ਉਹ ਉਦੋਂ ਹੀ ਪਤਾ ਲੱਗਣਾ ਜਿੱਦਣ ਆਈਸ ਵਾਲਿਆਂ ਨੇ ਮਾਰਿਆ ਛਾਪਾ, ਫਿਰ ਕਹਿਣਾ ਯਾਰ ਸਾਨੂੰ ਤਾਂ ਪਤਾ ਨਹੀਂ ਲੱਗਾ, ਉਦੋਂ ਫਿਰ ਕਹਿਣਾ ਚੇਤਾ ਆਉਣਾ ਯਾਰ ਉਦੋਂ ਦੱਸਦੇ ਸੀਗੇ ਏਦਾਂ। ਟਰੰਪ ਨਾਲ ਰੋਟੀ ਨਹੀਂ ਖਾਂਦੇ, ਟਰੰਪ ਇਹ ਜਿਹੜੇ ਕਾਨੂੰਨ ਆ ਨਾ ਇਹ ਉੱਥੇ ਛਪਦੇ ਆ, ਇਹ ਪੜ੍ਹ ਕੇ ਤੁਹਾਨੂੰ ਦੱਸ ਰਹੇ ਆ ਕਿ ਕੀ ਆ ਉੱਥੋਂ ਦੀ ਸੋਰਸ ਆਫ ਇਨਫੋਰਮੇਸ਼ਨ ਜਿਹੜਾ ਇਹ ਉਹ ਹੁੰਦਾ ਵਾ, ਠੀਕ ਆ। ਇਹ ਕੋਈ ਮੈਂ ਬਣਾ ਨਹੀਂ ਰਿਹਾ ਕਿ 30 ਦਿਨ ਜੇਲ੍ਹ ਹੋ ਜਾਣੀ ਹੈ, ਏਦਾਂ ਵਾ, ਠੀਕ ਆ। ਤੇ ਹੁਣ ਇਹ ਜਿਹੜੀਆਂ ਗੱਲਾਂ ਹੋ ਸੀਗੀਆਂ ਨਾ ਕਿ ਪਹਿਲਾਂ ਕਈ ਵਾਰੀ ਜ਼ਰੂਰ ਆ ਕਿ ਕਾਨੂੰਨ ਤੁਹਾਡਾ ਥਿਓਰੈਟੀਕਲ ਹੁੰਦਾ ਸੀਗਾ, ਪਰ ਇਹ ਚੀਜ਼ਾਂ ਆਲਰੇਡੀ ਜਿਹੜੀਆਂ ਹੋ ਚੁੱਕੀਆਂ ਵਾ। ਪਿਛਲੇ ਹਫ਼ਤੇ ਜਿਹੜੇ ਲੋਕੀ ਆਏ ਸੀਗੇ ਆਲਰੇਡੀ ਤੁਹਾਨੂੰ ਦੱਸਣ ਲੱਗ ਪਏ ਆ ਲੋਕੀ ਕਿ ਇਹ ਚੀਜ਼ ਹੋ ਗਈ, ਫੜ ਲਿਆ, ਤੇ ਨਿਊਜ਼ ਦੇ ਵਿੱਚ ਇਹ ਤੁਹਾਨੂੰ ਨਾਰਮਲ ਮਿਲ ਜਾਣਾ ਕਿ ਸਿਟੀਜ਼ਨ ਵਗੈਰਾ ਨਾਲ ਕਿੱਦਾਂ ਧੱਕਾ ਕਰ ਰਿਹਾ, ਤੇ ਗ੍ਰੀਨ ਕਾਰਡ ਤੇ ਕੱਚੇ ਬੰਦੇ ਤੇ ਫਿਰ ਵੀ ਦੂਰ ਦੀ ਗੱਲ। ਸੋ ਹੁਣ ਇਹ ਕਹਿੰਦਾ ਕਿ ਰਜਿਸਟ੍ਰੇਸ਼ਨ ਜਿਹੜੀ ਕਰਨੀ ਕਿੱਦਾਂ ਹੈਗੀ ਆ, my ਅਕਾਊਂਟ ਇੱਕ ਖੋਲਣਾ ਤੁਸੀਂ, ਠੀਕ ਹੈ। ਇਹਦੀ ਵੈਬਸਾਈਟ ਹੈਗੀ ਆ my.uscis.gov, ਉੱਥੇ ਜਾ ਕੇ ਤੁਸੀਂ ਆਪਣਾ ਅਕਾਊਂਟ ਬਣਾਉਣਾ, ਠੀਕ ਹੈ। ਉਹ ਅਕਾਊਂਟ ਦੇ ਵਿੱਚ ਤੁਸੀਂ G325R, ਠੀਕ ਆ, ਬਾਇਓਗ੍ਰਾਫਿਕਲ ਇਨਫੋਰਮੇਸ਼ਨ ਰਜਿਸਟ੍ਰੇਸ਼ਨ ਫਾਰਮ ਜਿਹੜਾ ਹੈਗਾ ਉਹ ਭਰਨਾ। ਸੋ myuscis.gov ਤੇ ਜਾ ਕੇ ਤੁਸੀਂ ਆਪਣਾ ਜਿਹੜਾ G325R ਜਿਹੜਾ ਫਾਰਮ ਉਹ ਕੰਪਲੀਟ ਕਰਨਾ। ਇਹਦੀ ਕੋਈ ਫੀ ਨਹੀਂ ਹੈਗੀ, ਇਹ ਤੁਸੀਂ ਆਪਣੇ ਜਵਾਕਾਂ ਦਾ ਵੀ ਕਰਨਾ। ਜਦੋਂ ਤੁਸੀਂ ਇਹ ਫਾਰਮ ਕਰ ਦੋਗੇ, ਉਸ ਤੋਂ ਬਾਅਦ ਕੀ ਹੁੰਦਾ ਕਿ ਬਾਇਓਮੈਟ੍ਰਿਕ ਸਰਵਿਸ ਅਪਾਇੰਟਮੈਂਟ ਉਹ ਤੁਹਾਨੂੰ ਬੁਲਾਊਗੇ ਤੁਹਾਨੂੰ ਉੱਥੇ, ਤੇ ਜਦੋਂ ਤੁਹਾਡੇ ਉਹ ਬਾਇਓਮੈਟ੍ਰਿਕਸ ਤੁਸੀਂ ਅਪਾਇੰਟਮੈਂਟ ਤੇ ਜਾਂਦੇ ਆ, USCIS ਦੇ ਸੈਂਟਰ 'ਚ ਤੁਸੀਂ ਜਾਂਦੇ ਆ, ਉਹ ਤੁਹਾਡੇ ਫਿੰਗਰਪ੍ਰਿੰਟ ਲਊਗੇ, ਤੁਹਾਡੀ ਫੋਟੋ ਲਊਗੇ, ਤੁਹਾਡੇ ਸਿਗਨੇਚਰ ਲਊਗੇ ਤੇ ਆਪਣੇ ਡੇਟਾਬੇਸ 'ਚ ਪਾ ਦੋਗੇ। ਆਇਡੈਂਟੀਟੀ ਵਗੈਰਾ ਨਾਲ ਤੁਹਾਨੂੰ ਦੇਣੀ ਪੈਣੀ ਆ ਵੈਰੀਫਾਈ ਕਰਨ ਲਈ। ਆਪਣਾ ਪਾਸਪੋਰਟ ਹੋ ਗਿਆ, ਜਿੱਦਾਂ ਜਿਹਨਾਂ ਦੇ ਪਾਸਪੋਰਟ ਤੁਹਾਡੇ ਇਮੀਗ੍ਰੇਸ਼ਨ ਦੇ ਕੋਲ ਹੈਗੇ, ਆਈਸ ਵਾਲਿਆਂ ਦੇ ਕੋਲ ਹੈਗੇ ਆ, ਉਹਦਾ ਇੱਕ ਪ੍ਰੋਸੈਸ ਹੁੰਦਾ, ਆਪਣੇ ਵਕੀਲ ਦੇ ਨਾਲ ਮਿਲ ਕੇ ਤੁਸੀਂ ਉਹ ਜਿਹੜਾ ਪਾਸਪੋਰਟ ਆ ਉਹ ਲੈ ਸਕਦੇ ਆ ਟੈਂਪਰੇਰੀਲੀ, ਜਾਂ ਐਟਲੀਸਟ ਉਹ ਤੁਹਾਨੂੰ ਕਾਪੀ ਜਿਹੜੀ ਆ ਉਹ ਜ਼ਰੂਰ ਦੇ ਦਿੰਦੇ ਆ। ਤੇ USCIS ਜਿਹੜੀ ਹੈਗੀ ਆ ਉਹ ਇਹ ਇਨਫੋਰਮੇਸ਼ਨ ਤੁਹਾਡੀ ਆਇਡੈਂਟੀਟੀ ਦੀ ਵੈਰੀਫਿਕੇਸ਼ਨ ਲਈ ਯੂਜ਼ ਕਰੂਗੀ, ਬੈਕਗਰਾਊਂਡ ਤੇ ਸਿਕਿਉਰਿਟੀ ਚੈੱਕ ਤੁਹਾਡੇ ਤੇ ਕਰੂਗੇ, ਤੇ ਕ੍ਰਿਮੀਨਲ ਹਿਸਟਰੀ ਤੁਹਾਡੀ FBI ਡੇਟਾਬੇਸ ਦੇ ਨਾਲ ਮਿਲ ਕੇ ਕਰੂਗੀ। ਸੋ ਫਰਕ ਕੀ ਪੈ ਜਾਂਦਾ, ਬੰਦਾ ਆ ਕੇ ਜਿਹੜਾ ਇਮੀਗ੍ਰੈਂਟ ਸੀਗਾ ਉਹ ਕ੍ਰਾਈਮ ਜਿਹੜੇ ਕਰ ਦਿੰਦਾ ਸੀਗਾ, DUIਆਂ ਲੈ ਲਈਆਂ, ਐਕਸੀਡੈਂਟ ਕਰਤੇ, ਮੈਨਸਲੌਟਰ ਕਰਤੇ, ਸੈਕਸ਼ੂਅਲ ਕ੍ਰਾਈਮ ਕਰਤੇ, ਡੋਮੈਸਟਿਕ ਵਾਇਲੈਂਸ ਕਰਤਾ। ਸੋ ਹੁਣ ਕੀ ਆ ਕਿ ਜਦੋਂ ਤੁਸੀਂ ਇਹ ਅਕਾਊਂਟ 'ਚ ਬਣਾਇਆ ਤੇ 30 ਦਿਨਾਂ ਦੇ ਅੰਦਰ ਇਹਨਾਂ ਨੇ, ਜਦੋਂ ਇਹ ਰੂਲ ਪਾਸ ਹੋ ਗਿਆ, ਉਹ ਵੀ ਤੁਹਾਨੂੰ ਡੇਟ ਦੱਸਾਂਗੇ, ਤੇ ਇਹ ਤੁਸੀਂ ਫਾਰਮ ਆਪ ਹੀ ਭਰਨਾ। ਤੁਹਾਨੂੰ ਉਹਨਾਂ ਨੇ ਫਿੰਗਰਪ੍ਰਿੰਟ ਲਈ ਬੁਲਾਉਣਾ, ਜੇ ਤੁਸੀਂ ਨਾ ਗਏ ਤਾਂ ਪ੍ਰੋਬਲਮ ਆ, ਜੇ ਤੁਸੀਂ ਗਏ ਤੇ ਕ੍ਰਿਮੀਨਲ ਰਿਕਾਰਡ ਨਿਕਲੇ ਤੇ ਤਾਂ ਪ੍ਰੋਬਲਮ ਆ। ਉਹਦੇ ਵਿੱਚ ਕਈ ਜਿਹੜੇ ਲੇਕਨ ਰਾਈਲੀ ਐਕਟ ਦੇ ਥੱਲੇ ਕਈ ਕ੍ਰਾਈਮ ਤਾਂ ਜਿਹੜੇ ਹੈਗੇ ਉਹਨਾਂ ਨੇ ਸਿੱਧੇ ਮੈਂਡੇਟਰੀ ਡਿਟੈਂਸ਼ਨ ਜਿਹੜੀ ਰੱਖੀ ਹੋਈ ਹੈ ਕਿ ਇਹਨਾਂ ਨੂੰ ਫੜੋ ਤੇ ਜੇਲ੍ਹ ਦੇ ਵਿੱਚ ਪਾਓ, ਠੀਕ ਆ। ਤੇ FBI ਉਹਨਾਂ ਨੇ ਕਿਹਾ ਕਿ ਜਿਹੜਾ ਹੁਣ ਕ੍ਰਿਮੀਨਲ ਹਿਸਟਰੀ ਚੈੱਕ ਜਿਹੜਾ ਸਾਰਾ ਕਰਕੇ ਉਹਨਾਂ ਨੇ ਤੁਹਾਡੇ ਸਿਸਟਮ ਦੇ ਵਿੱਚ ਤੁਹਾਡੇ ਪ੍ਰੋਫਾਈਲ 'ਚ ਪਾ ਦੇਣੀ ਆ, ਤੇ ਤੁਹਾਨੂੰ ਜਿਹੜਾ ਹੀ ਅਪਾਇੰਟਮੈਂਟ ਨੋਟਿਸ ਆਉਣਾ, ਡੇਟ, ਟਾਈਮ ਤੇ ਲੋਕੇਸ਼ਨ, ਬਾਇਓਮੈਟ੍ਰਿਕ ਅਪਾਇੰਟਮੈਂਟ ਤੁਹਾਡੀ ਕਿੱਦਾਂ ਹੋਣੀ ਆ। ਇੱਕ ਵਾਰੀ ਜਦੋਂ ਤੁਸੀਂ ਇਹ ਸਾਰੀਆਂ ਕਾਰਵਾਈਆਂ ਪੂਰੀਆਂ ਜਿਹੜੀਆਂ ਕਰ ਰਹੀਆਂ, ਤੇ ਫਿਰ ਤੁਹਾਨੂੰ ਉਸ ਤੋਂ ਬਾਅਦ ਜਿਹੜੀ ਇਮੀਗ੍ਰੇਸ਼ਨ ਇੱਕ ਪ੍ਰੂਫ ਆਫ ਏਲੀਅਨ ਰਜਿਸਟ੍ਰੇਸ਼ਨ ਜਿਹੜੀ ਉਹ ਇਸ਼ੂ ਕਰੂਗੀ। ਇਹ ਜਿਹੜਾ ਪ੍ਰੂਫ
ਆਫ ਏਲੀਅਨ ਰਜਿਸਟ੍ਰੇਸ਼ਨ ਹੈਗਾ, ਜਿੱਦਾਂ ਤੁਹਾਡਾ ਏਲੀਅਨ ਨੰਬਰ ਹੁੰਦਾ ਉਦਾਂ ਦਾ ਹੀ ਇਹ ਇੱਕ ਜਿਹੜਾ ਡਾਕੂਮੈਂਟ ਹੈਗਾ। ਇਹ ਜਿਹੜਾ ਪ੍ਰੂਫ ਹੈਗਾ ਤੁਸੀਂ ਆਪਣੇ ਮਾਈ USCIS ਦੇ ਅਕਾਊਂਟ ਦੇ ਵਿੱਚ ਜਾ ਕੇ ਤੁਸੀਂ ਡਾਊਨਲੋਡ ਜਿਹੜੇ ਕਰ ਸਕਦੇ ਆ। ਜਿਹੜੇ ਲੋਕਾਂ ਨੂੰ ਹੁਣ ਕੰਪਿਊਟਰ ਨਹੀਂ ਵਰਤਣਾ ਆਉਂਦਾ, ਠੀਕ ਆ, ਕਾਫੀ ਸਾਰੇ ਲੋਕਾਂ ਨੂੰ ਆਪਣੇ ਕੰਪਿਊਟਰ ਨਹੀਂ ਵਰਤਣਾ ਆਉਂਦਾ, ਉਹ ਆਪਣਾ ਕੋਈ ਸੱਜਣ ਮਿੱਤਰ ਲੱਭੋ ਜਿਹਨੂੰ ਕੰਪਿਊਟਰ ਵਰਤਣਾ ਜਿਹੜਾ ਆਉਂਦਾ। ਇਹਦੇ ਵਿੱਚ ਤੁਹਾਨੂੰ ਕੋਈ ਇਹ ਨਹੀਂ ਕਿ ਪੈਰਾਲੀਗਲ ਪੂਰਾ ਲੀਗਲ ਲੱਭਣ ਦੀ ਲੋੜ ਪੈਣੀ ਆ, ਪੈਸੇ ਖਰਚ ਕਰਨ ਦੀ ਲੋੜ ਪੈਣੀ ਆ। ਬੜਾ ਸਿੰਪਲ ਜਿਹਾ ਪ੍ਰੋਸੈਸ ਹੋਣਾ, ਤੁਹਾਡਾ ਅਕਾਊਂਟ ਬਣਾਉਣਾ ਵਾ ਤੇ ਉਹਦੇ ਵਿੱਚ ਇਹ ਇਨਫੋਰਮੇਸ਼ਨ ਭਰਨੀ ਆ, ਫਾਰਮ ਜਿਹੜਾ ਕੰਪਲੀਟ ਕਰਨਾ, ਤੇ ਉਸ ਤੋਂ ਬਾਅਦ ਉਹਨਾਂ ਨੇ ਤੁਹਾਡਾ ਆਪੇ ਜਿਹੜਾ ਪ੍ਰੋਸੈਸ ਸਾਰਾ ਕੰਪਲੀਟ ਕਰ ਦੇਣਾ। ਐਂਡ ਆਫ ਦਾ ਡੇ ਤੁਹਾਡੇ ਕੋਲ ਆਪਣੇ ਅਕਾਊਂਟ 'ਚ ਜਾ ਕੇ ਤੁਸੀਂ ਪ੍ਰੂਫ ਜਿਹੜਾ ਡਾਊਨਲੋਡ ਕਰ ਸਕਦੇ ਆ। ਇਹ ਜਿਹੜਾ ਪ੍ਰੂਫ ਹੈਗਾ ਤੁਸੀਂ ਹਮੇਸ਼ਾ ਆਪਣੀ ਜੇਬ ਦੇ ਵਿੱਚ ਰੱਖਣਾ। ਜਿੱਦਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜਿਹਨਾਂ ਨੇ ਜਿਹੜੇ ਪੁਰਾਣੇ ਲੋਕ ਵੀ ਜਿਹੜੇ ਹੈਗੇ ਆ ਸਾਰੇ, ਉਹਨਾਂ ਨੂੰ ਵੀ ਇਹ ਕਹਿੰਦੇ ਆ ਕਿ ਆਪਣੇ ਜਿਹੜੇ ਕੰਪਲੀਟ ਫਾਰਮ ਜਿਹੜੇ ਕਰਨੇ ਪੈਣੇ ਆ। ਸਿਰਫ ਜਿਹੜੀ ਐਕਸੈਪਸ਼ਨ ਇਹਨਾਂ ਨੇ ਦਿੱਤੀ, ਜਿਹੜੇ ਨੇਟਿਵ ਅਮਰੀਕਨ ਵਗੈਰਾ ਹੁੰਦੇ ਆ ਉਹਨਾਂ ਨੂੰ ਨਹੀਂ ਇਹ ਕਹਿੰਦੇ ਇਨਫੋਰਮੇਸ਼ਨ ਜਿਹੜੀ ਟ੍ਰਿਗਰਡ ਆ। ਤੇ ਐਡਰੈਸ ਚੇਂਜ ਵਾਲਾ ਜਿਹੜੀਆਂ ਰਿਪੋਰਟਿੰਗ ਰਿਕੁਆਇਰਮੈਂਟ ਹੈਗੀਆਂ ਉਹ ਤੁਹਾਡਾ 10 ਦਿਨ ਦੇ ਵਿੱਚ ਹੋਣਾ ਚਾਹੀਦਾ। ਬੇਸਿਕਲੀ ਇਹ ਕੀ ਕਹਿ ਰਿਹਾ ਕਿ ਜਿਹੜਾ ਇਹ ਐਗਜ਼ੈਕਟਿਵ ਆਰਡਰ ਹੈਗਾ ਕਿ ਪ੍ਰੋਟੈਕਟਿੰਗ ਅਮਰੀਕਨ, ਇਹਦੇ ਥੱਲੇ ਤੁਸੀਂ ਨਹੀਂ ਕਰਦੇ ਆ ਤੇ ਸਾਡੇ ਕੋਲ ਫੁੱਲ ਜਿਹੜੀ ਪਾਵਰ ਹੈਗੀ ਆ ਕਿ ਆਪਾਂ ਤੁਹਾਨੂੰ ਫਾਈਨਸ ਤੇ ਕ੍ਰਿਮੀਨਲ ਸੈਂਕਸ਼ਨ ਜਿਹੜੀਆਂ ਲਗਾ ਸਕਦੇ ਆ। ਠੀਕ ਆ। ਸੋ 325R ਜਿਹੜਾ ਇਹ ਫਾਰਮ ਆ ਉਸ ਨੂੰ ਜਿਹੜਾ ਇਹ ਕਰਨਾ ਆ ਮਾਈ USCIS ਜਿਹੜਾ ਉੱਤੇ ਅਕਾਊਂਟ ਬਣਾ ਕੇ ਉਹਨੂੰ ਭਰ ਕੇ ਫਿਰ ਜਦੋਂ ਵੀ ਤੁਹਾਡੀ ਉਹ ਫਿੰਗਰਪ੍ਰਿੰਟ ਦੀ ਵਾਰੀ ਆਉਂਦੀ ਆ ਤੇ ਉਹ ਤੁਸੀਂ ਕਰੋ। ਸੋ ਬੇਸਿਕਲੀ ਅਟਾਰਨੀ ਟਰਕਿਆਨਾ ਜੀ ਜਿਹੜੀ ਆਪਾਂ ਗੱਲਾਂ ਸੁਣਦੇ ਸੀਗੇ ਨੈਸ਼ਨਲ ਰਜਿਸਟਰੀ ਬਣਾਉਣ ਵਾਲੀ ਗੱਲ, ਤਕਰੀਬਨ ਉਹੀ ਗੱਲ ਹੋ ਗਈ ਵੀ ਸਾਰਿਆਂ ਦੀ ਇੱਕ ਰਜਿਸਟਰੀ ਹੋਈ ਬਣ ਰਹੀ ਆ। ਹਾਂਜੀ ਹਾਂਜੀ, ਨਾਲੇ ਵਧੀਆ ਗੱਲ ਆ ਕਿਉਂਕਿ ਹੁਣ ਤੁਸੀਂ ਦੇਖੋ ਗੈਂਗਸਟਰ ਕ੍ਰਿਮੀਨਲ ਕਈ ਤਰ੍ਹਾਂ ਦੇ ਲੋਕ ਜਿਹੜੇ ਆਏ ਆ। ਹੁਣ FBI 'ਚ ਜਿਹੜਾ ਸੀਗਾ ਕਿਉਂ ਨਹੀਂ ਕਰਨਾ ਚਾਹੀਦਾ, ਬਿਲਕੁਲ ਕਰਨਾ ਚਾਹੀਦਾ ਕਿ ਗਲਤ ਬੰਦਾ ਜਿਹੜਾ ਹੈਗਾ ਉਹਨੂੰ ਸੈਪਰੇਟ ਕਰਨ, ਠੀਕ ਆ, ਕਿਹੜਾ ਬੰਦਾ ਕੰਮ ਕਰਨ ਆਇਆ, ਕਿਹੜਾ ਇੱਥੇ ਆਪਣੇ ਗੈਂਗ ਵੂੰਗ ਵਧਾਉਣ ਆਇਆ, ਤੇ ਉਹ ਚੀਜ਼ਾਂ ਜਿਹੜੀਆਂ ਉਧਰਲੇ ਪਾਸੇ ਨੂੰ ਇਹ ਜਾ ਰਹੇ ਆ ਤੇ ਅਗਲੇ ਨੇ ਆਪਣੀ ਜਿਹੜੀ ਕੰਟਰੀ ਆ ਉਹ ਸਿਕਿਉਰ ਕਰਨੀ ਆ ਜਿੱਦਾਂ ਪਹਿਲਾਂ ਸੀਗੀ। ਜੀ। ਸੋ ਫਿਰ ਇੱਕ ਵਾਰੀ ਦੱਸਦੇ ਜਾਈਏ, ਇਹ ਜਿਹੜਾ ਇੰਟਰੀਮ ਰੂਲ ਆ ਇਹ ਆ ਰਿਹਾ ਆ, ਇਹਦੇ ਵਿੱਚ ਜਿਹੜੀ ਏਲੀਅਨ ਰਜਿਸਟ੍ਰੇਸ਼ਨ ਦੀ ਚਰਚਾ ਪਿਛਲੇ 2 ਵੀਕ ਤੋਂ ਚੱਲੀ ਸੀ। 14 ਸਾਲ ਤੋਂ ਘੱਟ ਵਾਲੇ ਤੇ 14 ਸਾਲ ਤੋਂ ਵੱਧ ਵਾਲਿਆਂ ਦੇ ਲਈ ਸਾਰੀਆਂ ਜਿਹੜੀਆਂ ਤੁਹਾਨੂੰ ਉਹਦੇ ਵਿੱਚ ਦੱਸ ਦਿੱਤੀਆਂ ਵੀ ਕਿੱਥੇ ਜਾ ਕੇ ਤੁਸੀਂ ਇਹ ਆਪਣਾ ਅਕਾਊਂਟ ਬਣਾਉਣਾ, ਕਿੱਥੇ ਰਜਿਸਟ੍ਰੇਸ਼ਨ ਕਰਕੇ ਤੇ ਇਹਦੀ ਜਿਹੜੀ ਫਿਜ਼ੀਕਲ ਕਾਪੀ ਆ ਆਪਣੇ ਕੋਲ ਜਿਹੜੀ ਉਹ ਰੱਖਣੀ ਆ। ਜੇ ਤੁਸੀਂ ਨਹੀਂ ਕਰਦੇ ਤਾਂ ਵੀ ਫਸਦੇ ਆ ਤੇ ਜੇ ਕਰਕੇ ਤੁਸੀਂ ਆਪਣੇ ਕੋਲ ਨਹੀਂ ਰੱਖਦੇ ਤਾਂ ਵੀ ਤੁਹਾਨੂੰ ਜੁਰਮਾਨਾ ਹੋ ਸਕਦਾ ਆ। ਐਡਰੈਸ ਨਾ ਚੇਂਜ ਕਰਨ ਦੇ ਉੱਤੇ 10 ਦਿਨਾਂ ਦੇ ਵਿੱਚ ਉਹ ਨਾ ਕਰਨ ਦੇ ਉੱਤੇ, ਤੇ ਜੇ ਉਸ ਤੋਂ ਬਾਅਦ 'ਚ ਜੇ ਕਿਤੇ ਬਾਈ ਚਾਂਸ ਉਹਨਾਂ ਦੇ ਹੱਥੇ ਲੱਗ ਜਾਂਦੇ ਆ ਤਾਂ ਉਹ ਡਿਪੋਰਟੇਬਲ ਅਫੈਂਸ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਉਹ ਬਣਾ ਦਿੱਤਾ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਤੁਸੀਂ ਧਿਆਨ ਰੱਖੋ। ਆਪਣੀ ਐਡਰੈਸਿਸ ਵਗੈਰਾ ਆ ਉਹ ਸਾਰੇ ਜਾਣੇ ਪਲੀਜ਼ ਅਪ ਟੂ ਡੇਟ ਕਰੋ। ਅੱਛਾ, ਇੱਕ ਸਵਾਲ ਆਉਂਦਾ ਵੀ ਜਿਨ੍ਹਾਂ ਦਾ ਕੇਸ ਵਗੈਰਾ ਅਟਾਰਨੀ ਟਰਕਿਆਨਾ ਜੀ ਪਾਸ ਹੋ ਜਾਂਦਾ, ਕੀ ਉਸ ਤੋਂ ਬਾਅਦ ਦੇ ਵਿੱਚ ਵੀ ਉਹਨਾਂ ਨੂੰ ਦੁਬਾਰਾ ਕਰਨ ਦੀ ਲੋੜ ਪੈਂਦੀ ਆ ਐਡਰੈਸ ਵਗੈਰਾ ਚੇਂਜ ਕਰਨ ਦੀ, ਜਾਂ ਨਹੀਂ ਉਸ ਤੋਂ ਬਾਅਦ ਫਿਰ ਲੋੜ ਨਹੀਂ ਆ? ਗ੍ਰੀਨ ਕਾਰਡ ਹੋਲਡਰ ਨੂੰ ਵੀ ਆਪਣਾ ਜਿਹੜਾ ਐਡਰੈਸ ਆ ਉਹ ਅਪਡੇਟ ਜਿਹੜਾ ਰੱਖਣਾ ਪੈਂਦਾ, ਠੀਕ ਹੈ। ਸੋ ਆਲ ਦਾ ਵੇ ਜਦ ਤੱਕ ਸਿਟੀਜ਼ਨ ਨਹੀਂ ਬਣਦੇ ਤਦ ਤੱਕ ਜਿਹੜੀ ਸਾਰੇ ਕੇਸ ਕੂਸ ਪਾਸ ਹੋਏ ਸਾਰਿਆਂ ਨੇ ਆਪਣਾ ਐਡਰੈਸ ਜਿਹੜਾ ਅਪਡੇਟ ਕਰਨਾ ਹੁੰਦਾ। ਜੀ ਬਿਲਕੁਲ। ਅੱਛਾ ਕੁਝ ਕੁ ਹੋਰ ਜਿਹੜੀਆਂ ਗੱਲਾਂ ਆਪਾਂ ਕਰਦੇ ਹਾਂ ਫਿਰ ਆਪਾਂ ਜੇ ਅਟਾਰਨੀ ਟਰਕਿਆਨਾ ਜੀ ਥੋੜ੍ਹੀਆਂ ਆਪਾਂ ਕਾਲਸ ਵੀ ਜਿਹੜੀਆਂ ਉਹ ਲੈ ਲਵਾਂਗੇ, ਲੋਕਾਂ ਦੇ ਜਿਹੜੇ ਸਵਾਲ ਆ ਥੋੜ੍ਹੇ ਉਹ ਕਰ ਲੈਂਦੇ ਆ। ਡਿਟੈਂਸ਼ਨ ਸੈਂਟਰਸ ਦਾ ਜਿੱਦਾਂ ਆਪਾਂ ਲਾਸਟ ਟਾਈਮ ਗੱਲ ਕੀਤੀ ਸੀ, ਜਿਨ੍ਹਾਂ ਦੀਆਂ ਲੋਕ ਆਈਸ ਦੀ ਹਾਜ਼ਰੀ ਲਾਉਣ ਗਏ ਜਾਂ ਉਹ ਫੜ ਹੋ ਗਏ, ਉਹ ਸਿਲਸਿਲਾ ਅਜੇ ਵੀ ਜਾਰੀ ਆ। 2 ਸਾਲ ਤੋਂ ਵੱਧ ਵਾਲਿਆਂ ਦੇ ਨਾਲ ਵੀ ਉਹ ਚੀਜ਼ ਜਿਹੜੀ ਉਹ ਚੱਲੀ ਜਾ ਰਹੀ ਆ। ਉਹਦੇ ਵਿੱਚ ਕੀ ਅਪਡੇਟਸ ਜਿਹੜੀਆਂ ਕੁਛ ਆ ਰਹੀਆਂ ਆ? ਕੀ ਡਿਟੈਂਸ਼ਨ ਸੈਂਟਰ ਤੋਂ ਬਾਹਰ ਆ ਪਾ ਰਹੇ ਆ ਜਾਂ ਅਜੇ ਵੀ ਉੱਥੇ ਹੀ ਫਸੇ ਆ? ਅਦਾਲਤ ਵਿੱਚ ਕੇਸ ਚੱਲ ਰਹੇ ਆ? ਕੀ ਮਤਲਬ ਹੋ ਰਿਹਾ ਉਹਦੇ ਵਿੱਚ? ਕੀ ਅਪਡੇਟ ਹੈਗੀ ਜਿਹੜੀ ਆਈਸ ਰੇਡ ਤੋਂ ਬਾਅਦ ਲੋਕ ਫੜ ਹੋ ਰਹੇ ਆ ਉਹਨਾਂ ਦੀ ਕੀ ਅਪਡੇਟ ਆ ਰਹੀ ਆ? ਸੋ ਕੀ ਸੀਗਾ ਕਿ ਇੱਕ ਫੋਰ ਐਗਜ਼ਾਮਪਲ ਉਦਾਹਰਨ ਦਿੰਦਾ, ਬੰਦੇ ਦਾ ਇਮੀਗ੍ਰੇਸ਼ਨ ਕੋਰਟ ਨੇ 10 ਸਾਲ ਬਾਅਦ ਕੇਸ ਜਿਹੜਾ ਡਿਸਮਿਸ ਕਰਤਾ, ਠੀਕ ਆ, PD ਜਿਹਨੂੰ ਕਹਿੰਦੇ ਦੇਤੀ। ਚਾਹੀਦੀ ਨਹੀਂ ਸੀਗੀ ਉਹਨੂੰ, ਕੇਸ ਲੜਨਾ ਚਾਹੁੰਦਾ ਸੀਗਾ, ਫੈਸਲਾ ਚਾਹੁੰਦਾ ਹੈਗਾ, ਨਹੀਂ, ਪਰ ਜੱਜ ਤੇ ਸਰਕਾਰੀ ਵਕੀਲ ਅੜ ਕੇ ਜਾਂਦੇ ਕਈ ਵਾਰੀ ਕਿ ਨਹੀਂ ਆਪਾਂ ਨਹੀਂ, ਤੂੰ ਅਸਾਲਮ ਆਫਿਸ ਦੇ ਮੂਹਰੇ ਜਾ ਕੇ ਲਾ। ਅਸਾਲਮ ਆਫਿਸ ਦੇ ਮੂਹਰੇ ਟਾਈਮ ਸਰ ਕੇਸ ਲੱਗਾ ਸੀਗਾ, ਉਹ ਵੀ ਮੇਰੇ ਖਿਆਲ 2022 ਤੋਂ ਕੇਸ ਜਿਹੜਾ ਲੱਗਾ ਸੀਗਾ, ਤੇ ਟਰੱਕ ਦਾ ਲੋਡ ਡਿਲੀਵਰ ਕਰਨ ਗਿਆ ਤੇ ਉੱਥੇ ਛਾਪੇਮਾਰੀ ਜਿਹੜੀ ਹੋਈ ਉਹਦੇ ਵਿੱਚ ਫਸ ਗਿਆ ਤੇ ਫੜ ਕੇ ਉਹਨੂੰ ਜੇਲ੍ਹ 'ਚ ਪਾਤਾ। ਹੁਣ ਤੱਕ ਜੇਲ੍ਹ 'ਚ ਹੀ ਆ, ਤੁਸੀਂ ਲਾ ਲਓ 10-15 ਦਿਨ ਜਿਹੜੇ ਹੋ ਗਏ ਆ। ਹੁਣ ਨਿਊ ਜਰਸੀ ਤੋਂ ਮੇਰੇ ਖਿਆਲ ਨਿਊ ਮੈਕਸੀਕੋ ਮੂਵ ਕਰਤਾ ਤੇ ਉੱਥੇ ਜਿਹੜਾ ਕੇਸ ਵੀ ਨਾਲ ਹੀ ਮੂਵ ਕਰ ਦਿੰਦੇ ਆ ਤੇ ਜੱਜਾਂ ਦੀ ਰੇਟਿੰਗ ਵਗੈਰਾ ਵੀ ਨਹੀਂ ਵਧੀਆ। ਤੇ ਤੁਸੀਂ
ਜਰਾ ਸੋਚ ਕੇ ਵੇਖੋ ਕਿ ਨਾ ਕੋਈ 2 ਸਾਲ ਵਾਲਾ ਚੱਕਰ, ਠੀਕ ਆ, 10 ਸਾਲ ਹੋ ਗਏ ਬੰਦੇ ਨੂੰ ਆਏ। ਸੋ ਆਹ ਜਿਹੜੀ ਚੀਜ਼ ਸੀਗੀ, ਇਸ ਚੀਜ਼ ਦੇ ਉੱਤੇ ਹੀ ਜਿਹੜੀ ਸੀਗੀ ਤੁਹਾਨੂੰ ਖਬਰ ਸਾਂਝੀ ਕਰਨ ਦਾ ਪਰਪਸ ਇਹੀ ਸੀਗਾ ਕਿ ਸਾਡੇ ਕੋਲ ਫੈਕਟਸ ਹਮੇਸ਼ਾ ਜ਼ਿਆਦਾ ਹੁੰਦੇ ਨੇ, ਕਿਉਂਕਿ ਕੇਸ ਦੀ ਵੋਲੀਅਮ ਜ਼ਿਆਦਾ ਵਾ, ਲੋਕਾਂ ਦੇ ਨਾਲ ਕੰਟੈਕਟ ਜ਼ਿਆਦਾ ਵਾ ਪੰਜਾਬੀ ਰੇਡੀਓ ਕਰਕੇ, ਤੇ ਜ਼ਿਆਦਾ ਖਬਰਾਂ ਤੇ ਜ਼ਿਆਦਾ ਕੰਪਲਿਕੇਟਡ ਕੇਸ ਰਹਿੰਦੇ ਆਪਣੇ ਕੋਲ। ਸੋ ਹੁਣ ਜੇ ਇਹਨੂੰ ਸੋਚਿਆ ਜਾਵੇ ਕਿ ਬੰਦਾ ਤਾਂ ਆਲਰੇਡੀ ਜੱਜ ਦੇ ਮੂਹਰੇ ਸੀਗਾ, ਉਹ ਕਹਿੰਦਾ ਯਾਰ ਮੈਂ ਕੇਸ ਲੜਨਾ, ਤੁਸੀਂ ਪਹਿਲਾਂ ਧੱਕੇ ਨਾਲ ਡਿਸਮਿਸ ਕਰ ਦਿੰਦੇ ਆ, ਫਿਰ ਤੁਸੀਂ ਅਸਾਈਲਮ ਆਫਿਸ ਮੂਹਰੇ ਉਹਨੂੰ ਭੇਜ ਦਿੰਦੇ ਆ, ਫਿਰ ਤੁਸੀਂ ਜੇਲ੍ਹ 'ਚ ਪਾ ਲੈਂਦੇ ਆ। ਇਹਦਾ ਕੋਈ ਪਰਪਸ ਹੀ ਨਹੀਂ ਸੀ, ਉਹ ਕਿਹੜਾ ਭੱਜ ਰਿਹਾ ਸੀਗਾ ਕੋਈ ਤੁਹਾਡੇ ਕੋਲ, ਤੇ ਆਪ ਹੀ ਪਹਿਲਾਂ ਚਾਹੁੰਦਾ ਸੀਗਾ ਕਿ ਮੇਰਾ ਕੇਸ ਜੱਜ ਮੂਹਰੇ ਕਰੋ। ਤੇ ਉਸ ਤੋਂ ਬਾਅਦ ਹੁਣ ਜਿੱਦਾਂ ਕਦੀ ਨਿਊ ਜਰਸੀ ਤੋਂ ਲੋਕਾਂ ਨੂੰ ਟੈਕਸਸ ਭੇਜ ਦਿੰਦੇ ਆ, ਕਦੀ ਕਿਤੇ ਨਿਊ ਮੈਕਸੀਕੋ ਭੇਜ ਦਿੰਦੇ ਆ, ਉਹਦੇ ਹਿਸਾਬ ਨਾਲ ਫਿਰ ਤੁਹਾਡੇ ਕੇਸ ਵੀ ਜਿਹੜੇ ਮੂਵ ਹੁੰਦੇ ਰਹਿੰਦੇ ਆ। ਤੇ ਇਹ ਜਿਹੜਾ ਚੱਕਰ ਸੀਗਾ, ਜਾਇਜ਼ ਆ ਕਿ ਨਜਾਇਜ਼ ਆ, ਇਹ ਤੁਸੀਂ ਹੁਣ ਦੇਖੋ ਕਿੱਦਾਂ, ਪਰ ਇਹ ਚੀਜ਼ ਹੋ ਰਹੀ ਆ। ਡਜ਼ਨਟ ਮੈਟਰ ਕਿ ਤੁਹਾਨੂੰ ਚੰਗੀ ਲੱਗੇ ਮਾੜੀ ਲੱਗੇ, ਤੁਸੀਂ ਇਹਨੂੰ ਕਹੋ ਕਿ ਜਾਇਜ਼ ਆ ਨਜਾਇਜ਼ ਆ, ਬੰਦਾ ਜੇਲ੍ਹ ਦੇ ਅੰਦਰ ਅੱਜ ਦੀ ਡੇਟ ਦੇ ਵਿੱਚ ਵੀ, ਠੀਕ ਆ। ਤੇ ਜਦੋਂ ਜੱਜ ਸਾਹਿਬ ਹੁਣ ਆਪਣਾ ਟਾਈਮ ਦਊਗੇ, ਜਿਹੜਾ ਕਿ ਹੁਣ ਉਹ ਕਹਿੰਦੇ ਕਿ ਨਿਊ ਮੈਕਸੀਕੋ ਜਾ ਕੇ ਹੀਅਰਿੰਗ ਜਿਹੜੀ ਆਣੀ ਆ, ਤੇ ਉਹਦੇ 'ਚ ਫਿਰ ਪਤਾ ਲੱਗੂਗਾ ਕਿ ਛੱਡਦੇ ਆ ਤੇ ਫਿਰ ਦੁਬਾਰਾ ਕੇਸ ਕੈਲੀਫੋਰਨੀਆ ਮੂਵ ਹੁੰਦਾ, ਕਿ ਨਹੀਂ ਛੱਡਦੇ ਤੇ ਆਪਣਾ ਮੈਕਸੀਕੋ ਦੇ ਵਿੱਚ ਕੇਸ ਜਿਹੜਾ ਲੜਨਾ, ਨਿਊ ਮੈਕਸੀਕੋ 'ਚ ਕੇਸ ਲੜਨਾ ਪਊਗਾ। ਸੋ ਇਹ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ, ਠੀਕ ਆ। ਜਿਹੜਾ ਉਹ ਸੀਗਾ ਕਿ ਨਹੀਂ ਮੈਂ ਸੈਨ ਫਰਾਂਸਿਸਕੋ ਜਾ ਕੇ ਰਹਿਣਾ, ਉੱਥੇ ਕੋਰਟ ਵਧੀਆ, ਉੱਥੇ ਮੇਰਾ ਕੇਸ ਲੱਗਣਾ ਚਾਹੀਦਾ ਜਾਂ ਕੌਂਕੜ ਲੱਗਣਾ ਚਾਹੀਦਾ। ਤੇ ਤੁਸੀਂ ਦੇਖੋ ਕਿ ਚੰਗਾ ਭਲਾ ਬੰਦਾ, ਫੈਮਿਲੀ ਮੈਨ ਜਿਹੜਾ ਸੀਗਾ, ਉਹਨੂੰ ਫੜ ਕੇ ਜਿਹੜੀ ਖੱਜਲ ਖਰਾਬੀ ਜਿਹੜੀ ਕਰ ਦਿੱਤੀ ਜਾਂਦੀ ਹੈ, ਠੀਕ ਆ। ਤੇ ਇਹਦੇ ਵਿੱਚ ਕੀ ਆ ਕਿ ਐਂਡ ਆਫ ਦਾ ਡੇ, ਇਹੀ ਮੈਂ ਕਈ ਵਾਰੀ ਲੋਕਾਂ ਨੂੰ ਸਮਝਾਉਣਾ ਹਨਾ ਕਿ ਦੇਖੋ ਐਂਡ ਆਫ ਦਾ ਡੇ ਤੁਹਾਡਾ ਵਕੀਲ ਆ, ਤੁਹਾਡਾ ਇੱਕ ਲੈਵਲ ਤੱਕ ਸਾਥ ਦੇ ਸਕਦਾ, ਲੀਗਲ ਜਿਹੜੀ ਕਾਰਵਾਈ ਆ ਉਹ ਕਰ ਸਕਦਾ, ਠੀਕ ਆ। ਪਰ ਇਹਦੇ ਵਿੱਚ ਥੋੜੀ ਆਪਣੀ ਜਿਹੜੀ ਐਕਸਪੈਕਟੇਸ਼ਨਸ ਹੈਗੀ ਆ ਕਿ ਲੈ ਯਾਰ ਏਦਾਂ ਕਿੱਦਾਂ ਮੇਰੇ ਨਾਲ ਹੋ ਗਿਆ, ਇਹ ਤਾਂ ਸਰਕਾਰ ਨੇ ਧੱਕਾ ਕਰਤਾ। ਉਹ ਅਗਲੇ ਤਾਂ ਕਹਿ ਰਹੇ ਆ ਕਿ ਉਹਨਾਂ ਨੇ ਧੱਕੇ ਕਰਨੇ ਆ, ਅਗਲੇ ਤਾਂ ਕਹਿੰਦੇ ਸਾਡੇ ਦੇਸ਼ 'ਚ ਆਓ ਹੀ ਨਾ, ਜਿਹੜੇ ਬੱਚੇ ਜੰਮਦੇ ਵੀ ਆ ਉਹ ਵੀ ਸਿਟੀਜ਼ਨ ਨਹੀਂ ਹੋਣੇ ਚਾਹੀਦੇ ਆ, ਅਗਲੇ ਤਾਂ ਉਹ ਹੱਦਾਂ ਤੱਕ ਸੋਚ ਰਹੇ ਆ, ਠੀਕ ਆ। ਸੋ ਉਹ ਚੀਜ਼ ਦਾ ਜਿਹੜਾ ਸੀਗਾ ਥੋੜਾ ਜਿਹਾ ਆਪਣੀ ਐਕਸਪੈਕਟੇਸ਼ਨਸ ਜਿਹੜੀਆਂ ਹੈਗੀਆਂ, ਠੀਕ ਆ, ਕਿ ਇਹ ਜਿਹੜਾ ਹੁਣ ਮੁਸੀਬਤ ਦੀ ਘੜੀ ਆ, ਇਹ ਅਗਲੇ 6 ਮਹੀਨੇ, ਸਾਲ, 4 ਸਾਲ ਜਿਹੜੀਆਂ ਰਹਿਣੀਆਂ ਹੀ ਆ। ਜੀ ਵੱਖਰੀ ਗੱਲ ਆ, ਦੇਖੋ ਵੱਖ-ਵੱਖ ਕੇਸ ਚੱਲ ਰਹੇ ਆ, ਜਦੋਂ ਅਦਾਲਤਾਂ ਦੇ ਫੈਸਲੇ ਆਉਣਗੇ ਉਦੋਂ ਤੱਕ ਆਪਾਂ ਜਿੰਨੀ ਦੇਰ ਤੱਕ ਇਹਨਾਂ ਦਾ ਜ਼ੋਰ ਚੱਲਦਾ ਆ, ਇਹਨਾਂ ਨੇ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚਲਾਉਣੀਆਂ। ਤੇ ਅਟਾਰਨੀ ਟਰਕਿਆਨਾ ਜੀ, ਇਹ ਵੀ ਪੁੱਛਣਾ ਚਾਹੁੰਦੇ ਹੁਣ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ ਕੀ ਤੁਹਾਨੂੰ ਬਦਲਾਵ ਜਿਹੜਾ ਉਹ ਨਜ਼ਰ ਆ ਰਿਹਾ ਆ, ਕੀ ਫਰਕ ਨਜ਼ਰ ਆ ਰਿਹਾ ਉੱਥੇ ਜੱਜਸ ਦੇ ਜਾਂ ਸਰਕਾਰੀ ਵਕੀਲਾਂ ਦੇ ਕੀ ਰਵੱਈਏ ਦੇ ਵਿੱਚ ਕੀ ਤੁਹਾਨੂੰ ਤਬਦੀਲੀਆਂ ਨਜ਼ਰ ਆ ਰਹੀਆਂ? ਪਿਛਲੇ ਹਫ਼ਤੇ ਜਿੱਦਾਂ ਆਪਾਂ ਦੇਖਿਆ, ਡਰੈਸ ਨੂੰ ਲੈ ਕੇ ਜਿਹੜਾ ਕਾਫੀ ਚੱਕਰ ਸੀਗਾ, ਜੱਜ ਸਾਹਿਬ ਕਾਫੀ ਜਿਹੜੀ ਮੁੰਡੇ ਦੀ ਕਲਾਸ ਲਗਾਈ ਕਿ ਤੂੰ ਐਡਰੈਸ ਅਪਡੇਟ ਕਿਉਂ ਨਹੀਂ ਕੀਤਾ। ਤੇ ਹਾਂਜੀ, ਕਿਸੇ ਹੋਰ ਸਟੇਟ ਜਾ ਕੇ ਉਹਨੇ ਲਾਇਸੈਂਸ ਵਗੈਰਾ ਲਿਆ ਸੀਗਾ। ਤੇ ਉਹ ਜਿਹੜੇ ਹੁਣ ਜੱਜ ਹੈਗੇ, ਉਹਨਾਂ ਨੂੰ ਵੀ ਆਪਣੀ ਜੌਬ ਜਿਹੜੀ ਕਰਨੀ ਪੈਂਦੀ ਆ ਤੇ ਸਟ੍ਰਿਕਟ ਹੋ ਰਹੇ ਆ। ਤੇ ਹਾਂਜੀ, ਤੇ ਬੇਸਿਕਲੀ ਇਹ ਆ ਕਿ ਕੰਮ ਉਹਨਾਂ ਨੇ ਔਖਾ ਕਰ ਦੇਣਾ। ਸਪੈਸ਼ਲੀ ਜਿਹੜੇ ਮਈ 11 2023 ਤੋਂ ਬਾਅਦ 'ਚ ਲੋਕੀ ਆਏ ਸੀਗੇ, CLP ਉਹਨਾਂ ਦੇ ਉੱਤੇ ਲੱਗਦੀ ਆ। ਉਹ ਲੋਕੀ ਜਿਹੜੇ ਸੀਗੇ, ਕਈ ਕੇਸ ਆਪਣੇ ਨਿਕਲੇ ਵੀ, ਕਾਫੀ ਪਾਸ ਹੋਏ ਆ CLP ਵਾਲੇ, ਪਰ ਉਹ ਚੀਜ਼ ਤੇ ਜਿਹੜਾ ਸ਼ਿਕੰਜਾ ਪੂਰਾ ਕੱਸ ਰਹੇ ਆ, ਠੀਕ ਆ। ਯੂਰਪ ਵਗੈਰਾ ਵਾਲੇ ਜਿਹੜੇ ਲੋਕੀ ਸੀਗੇ ਪੱਕੇ, ਉਹਨਾਂ ਤੇ ਸ਼ਿਕੰਜਾ ਜਿਹੜਾ ਪੂਰਾ ਕੱਸ ਰਹੇ ਆ। ਬੇਸਿਕਲੀ ਮਈ 11 2023 ਤੋਂ ਬਾਅਦ ਵਾਲੇ ਜਿਹੜੇ ਕੇਸ ਆਏ ਆ, ਉਹਨਾਂ ਨੂੰ ਜਿਹੜੀ ਪ੍ਰੋਬਲਮਸ ਤੇ ਉਹਨਾਂ ਦੇ ਜਿਹੜੀਆਂ ਕੇਸ ਲੜਨੇ ਔਖੇ ਨੇ ਥੋੜੇ। ਠੀਕ ਹੈ, ਓਕੇ। ਇੱਕ ਵਾਰੀ ਫਿਰ ਜਿਹੜੀ ਪਹਿਲੀ ਏਲੀਅਨ ਰਜਿਸਟ੍ਰੇਸ਼ਨ ਵਾਲੀ ਗੱਲ ਦੇ ਵਿੱਚ ਇੱਕ ਚੀਜ਼ ਮੈਂ ਕਨਫਰਮ ਕਰਨਾ ਚਾਹੁੰਦਾ, ਇਹ ਹੁਣ ਤੋਂ ਰਜਿਸਟ੍ਰੇਸ਼ਨ ਅਜੇ ਸ਼ੁਰੂ ਆ ਜਾਂ ਅਜੇ ਸ਼ੁਰੂ ਹੋਣੀ ਆ, ਜਿਹੜੀ ਏਲੀਅਨ ਰਜਿਸਟ੍ਰੇਸ਼ਨ ਵਾਲੀ ਆ? ਇਹ ਪ੍ਰਪੋਜ਼ਡ ਰੂਲ ਮੇਕਿੰਗ ਦੇ ਵਿੱਚ ਆ, ਕਾਨੂੰਨ ਇਹਨਾਂ ਨੇ ਕਰ ਦੇਣਾ, ਤੇ ਮਾਈ USCIS ਹੈਗਾ। ਤੁਸੀਂ ਇਹਦੇ ਵਿੱਚ ਦੇਖੋ, ਹੁਣ ਜਿਹਦਾ ਤਾਂ ਕਲੀਨ ਰੈਕਡ ਹੈਗਾ, ਇਹਦੇ ਵਿੱਚ ਕੋਈ ਡਰਨ ਵਾਲੀ ਗੱਲ ਤਾਂ ਹੈ ਨਹੀਂ। ਤੁਸੀਂ ਮਾਈ USCIS ਤੇ ਜਾ ਕੇ ਆਪਣਾ ਅਕਾਊਂਟ ਬਣਾਓ, ਜਦੋਂ ਹੀ ਜਿਹੜਾ 325R ਫਾਰਮ ਅਵੇਲੇਬਲ ਹੁੰਦਾ, ਤੁਸੀਂ ਇਹਨੂੰ ਭਰ ਦਿਓ, ਠੀਕ ਹੈ। ਰੋਜ਼ ਚੈੱਕ ਕਰ ਲਿਆ ਕਰੋ ਉੱਥੇ ਲੌਗਇਨ ਕਰਕੇ ਇੱਕ ਵਾਰੀ। ਤੇ ਜਿਹੜੇ ਲੋਕਾਂ ਨੇ ਵੀ ਐਡਰੈਸਾਂ ਅਡਰੈਸਾਂ ਦੇ ਘਪਲੇ ਮਾਰੇ ਆ, ਉਹ ਪਲੀਜ਼ ਆਪਣਾ ਜਿਹੜਾ ਸੈੱਟ ਕਰ ਲਓ ਕੰਮ, ਠੀਕ ਆ। ਤੇ ਅਗਲਿਆਂ ਨੇ ਸਿੱਧੇ ਜਿਹੜਾ ਉਹ ਬਣਾਤਾ ਕਿ ਜੇ ਬਾਅਦ 'ਚ ਪਤਾ ਲੱਗਿਆ ਕਿ ਜਾਣ ਕੇ ਬੋਲਿਆ ਸੀਗਾ ਤੇ ਗਰਾਊਂਡ ਫॉर ਡੀਪੋਰਟੇਸ਼ਨ ਆ, ਬਾਅਦ 'ਚ ਸੁਣਨੀ ਨਹੀਂ ਕਿਸੇ ਨੇ ਗੱਲ, ਠੀਕ ਆ। ਤੇ ਸੱਜਣ ਮਿੱਤਰ ਮੌਕੇ ਸਿਰ ਕੰਮ ਨਹੀਂ ਆਉਂਦੇ ਹੁੰਦੇ, ਠੀਕ ਆ। ਜੋ ਕਾਨੂੰਨ ਦੀ ਤੁਹਾਡੀ ਆ, ਇਹ ਗ੍ਰੀਨ ਕਾਰਡ ਵਾਲਿਆਂ ਨੂੰ ਵੀ ਰਜਿਸਟਰ ਕਰਨਾ ਪਊਗਾ? ਇਹ ਵਾਲਾ ਗ੍ਰੀਨ ਕਾਰਡ ਵਾਲਿਆਂ ਨੂੰ ਵੀ ਰਜਿਸਟਰ ਕਰਨਾ ਪਊਗਾ। ਸਿਰਫ ਸਿਟੀਜ਼ਨ ਐਗਜ਼ੈਂਪਟ ਆ, ਬਾਕੀ ਸਾਰਿਆਂ ਨੂੰ ਬੇਸਿਕਲੀ ਰਜਿਸਟਰ ਕਰਨਾ ਪੈਣਾ? ਹਾਂਜੀ, ਠੀਕ ਹੈ। ਚਲੋ ਇਹ ਜਿਹੜੀਆਂ ਚੀਜ਼ਾਂ ਇਸ ਟਾਈਮ ਜਿਹੜੀਆਂ ਸਾਹਮਣੇ ਆ, ਅਤੇ ਇੱਥੇ ਅਟਾਰਨੀ ਟਰਕਿਆਨਾ ਜੀ, ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਹੁਣ ਇੱਕ ਇਸ ਗੱਲ ਤੋਂ ਡਰ ਕਹਿ ਲਓ, ਜਾਂ ਉਹਨਾਂ ਦੇ ਮਨ 'ਚ ਤੌਖਲੇ ਆ ਵੀ ਆਈਸ ਦੀ ਜਿਹਦੀ ਕੋਈ ਤਰੀਕ ਆ, ਜਾਂ ਕਹਿੰਦੇ ਵੀ ਉਹ ਜਾਣਾ ਪੈਂਦਾ, ਹਾਜ਼ਰੀ ਲਵਾਉਣੀ ਪੈਂਦੀ ਆ,
ਆਈਸ ਵਾਲੇ ਹੁਣ ਰੱਖਣ ਲੱਗ ਗਏ ਆ। ਕਈ ਲੋਕ ਆਪਸ ਦੇ ਵਿੱਚ ਇਹ ਨਾ ਸਲਾਹ ਕਰਨ ਲੱਗ ਜਾਣ ਵੀ ਹੁਣ ਆਪਾਂ ਉੱਥੇ ਨਾ ਜਾਈਏ। ਉਹਨਾਂ ਨੂੰ ਕੀ ਸਲਾਹ ਆ ਭਾਈ, ਜੇ ਤੁਹਾਡੀ ਕੋਈ ਵੀ ਕਿਸੇ ਵੀ ਤਰੀਕੇ ਦੀ ਤੁਹਾਡੀ ਤਰੀਕ ਆ, ਪੇਸ਼ੀ ਆ, ਉੱਥੇ ਜਾਣਾ ਹੀ ਜਾਣਾ ਆ? ਹਾਂਜੀ, ਹਾਂਜੀ, ਜਾਣਾ ਹੀ ਜਾਣਾ। ਬਸ ਇਹ ਹੈ ਕਿ ਦੇਖੋ ਸਾਰਿਆਂ ਨੂੰ ਨਹੀਂ ਫੜ ਸਕਦੇ ਉਹ, ਤੇ ਹੁਣ ਐਂਡ ਆਫ ਦਾ ਡੇ ਉਹਨਾਂ ਨੇ ਵੀ ਸਮਝ ਜਾਣਾ ਕਿ ਨਹੀਂ ਠੀਕ ਆ, ਆਪਾਂ ਜਿਹਨਾਂ ਦੇ ਕੇਸ ਚੱਲਦੇ ਆ ਉਹਨਾਂ ਨੂੰ ਹੱਥ ਨਾ ਪਾਈਏ। ਪਰ ਇਹ ਹੈ ਕਿ ਕਈਆਂ ਨਾਲ ਧੱਕਾ ਜਿਹੜਾ ਹੋ ਰਿਹਾ, ਠੀਕ ਆ, 10 ਚੋਂ ਇੱਕ ਵਿਅਕਤੀ ਨਾਲ ਧੱਕਾ ਹੋ ਸਕਦਾ, ਉਹਨੂੰ ਫੜ ਕੇ ਬਿਠਾ ਸਕਦੇ ਆ ਤੇ ਐਕਸਪੀਡਾਈਟਿਡ ਵਾਲੇ ਚ ਪਾ ਸਕਦੇ ਆ। ਪਰ ਤੁਹਾਡੇ ਕੋਲ ਚੋਇਸ ਹੀ ਨਹੀਂ ਹੈਗੀ ਕੋਈ, ਉਹ ਮਤਲਬ ਕੋਈ ਤੁਹਾਡੀ ਮਰਜ਼ੀ ਤੇ ਹੈ ਨਹੀਂ ਇਹ ਛੱਡ ਦੇਣਾ, ਠੀਕ ਆ। ਠੀਕ ਹੈ। ਇਹ ਤਾਂ ਹੁਣ ਉਹਨਾਂ ਨੇ ਮਤਲਬ ਫਰਮਾਨ ਹੀ ਜਾਰੀ ਕਰਤੇ ਕਿ ਏਦਾਂ ਆਪਾਂ, ਤੁਸੀਂ ਆਈਸ ਦੀ ਤਰੀਕ ਦੀ ਗੱਲ ਕਰ ਰਹੇ ਹੋ, ਉਹ ਜਿਹੜੇ ਸੀਗੇ ਕਿ ਉਹ ਜਿਹੜੇ ਆਲਰੇਡੀ ਬੈਠੇ ਹੋਏ ਨੇ ਲੋਕ ਪੁਰਾਣੇ, ਉਹਨਾਂ ਨੂੰ ਕਹਿ ਰਹੇ ਏਲੀਅਨ ਰਜਿਸਟ੍ਰੇਸ਼ਨ ਕਰੋ। ਉਹਨਾਂ ਨੂੰ ਕਹਿ ਰਹੇ ਕਿ ਜੇ ਤੁਸੀਂ ਨਹੀਂ ਕੀਤਾ ਆਪਾਂ ਤੁਹਾਨੂੰ ਡਿਪੋਰਟ ਕਰ ਦੇਣਾ, ਜੇਲ੍ਹ ਚ ਪਾ ਦੇਣਾ, $5000 ਫਾਈਨ ਕਰ ਦੇਣਾ। ਤੇ ਆਈਸ ਦੀ ਤਰੀਕ ਤੇ ਤਾਂ ਜਾਣਾ ਹੀ ਪੈਣਾ। ਜਾਣਾ ਹੀ ਪੈਣਾ ਜੀ। ਅੱਛਾ, USCIS ਨੇ ਜੈਂਡਰ ਦਾ ਵੀ ਰੌਲਾ ਰੱਪਾ ਜਿਹੜਾ ਉਹ ਕਹਿੰਦੇ ਮੁਕਾਤਾ, ਏਲੀਅਨ ਦੁਬਾਰਾ ਵਰਤਣਾ ਜਿਹੜਾ ਕਹਿੰਦੇ ਵੀ ਸ਼ੁਰੂ ਕਰਤਾ ਆ। ਇਹ ਵੀ ਕੁਝ ਚੇਂਜ ਆਏ ਆ ਫਾਰਮਸ ਦੇ ਵਿੱਚ? ਹਾਂਜੀ, ਬਿਲਕੁਲ। ਇਹਦੇ ਵਿੱਚ ਖੜੇ ਪੈਰੀ ਇਹਨਾਂ ਨੇ ਜਿੱਦਾਂ ਕਰਤਾ ਸੀਗਾ, ਤੇ ਫਾਰਮ ਜਿਹੜੇ 485 ਵਗੈਰਾ ਕਈ ਸਾਡੇ ਕੇਸ ਸੀਗੇ ਆਪਾਂ ਬਣਾ ਲਏ ਸੀਗੇ, ਤੇ ਰਾਤੋਂ ਰਾਤ ਇਹਨਾਂ ਨੇ ਚੇਂਜ ਕਰਤਾ, ਤੇ ਫਿਰ ਰਾਤੋਂ ਰਾਤ ਸਾਨੂੰ ਫਾਰਮ ਵਗੈਰਾ ਐਪਲੀਕੇਸ਼ਨਾਂ ਦੁਬਾਰਾ ਬਦਲਣੀਆਂ ਜਿਹੜੀਆਂ ਪਈਆਂ ਸੀਗੀਆਂ। ਓਕੇ। ਇਹਨਾਂ ਦੇ ਉੱਤੇ ਕਈ ਲਾਅ ਸੂਟ ਵਗੈਰਾ ਵੀ ਹੁਣ ਚੱਲ ਰਹੇ ਆ ਅਮਰੀਕਨ ਇਮੀਗ੍ਰੇਸ਼ਨ ਲਾਇਰ ਐਸੋਸੀਏਸ਼ਨ ਨਾਲ ਵੱਲੋਂ। ਪਰ ਜਿਹੜਾ ਮੇਨ ਚੀਜ਼ ਸੀਗੀ, ਰਾਈਟ, ਮੇਨ ਗੱਲ ਇਹ ਸੀਗੀ ਕਿ ਜਿਹੜੇ ਫੀਮੇਲਸ ਦੇ ਸਪੋਰਟਸ ਦੇ ਰੈਕਡ ਸੀਗੇ, ਉਹ ਟਰੈਕ ਐਂਡ ਫੀਲਡ ਦੇ ਜਾਂ ਕੋਈ, ਉਹ ਜਿਹੜੇ ਮੇਲ ਸੀਗੇ ਉਹ ਜਦੋਂ ਆ ਜਾਂਦੇ ਸੀਗੇ ਆਪਣੀ ਆਹੀ ਜੈਂਡਰ ਵਾਲਾ ਰੌਲਾ ਲੈ ਕੇ, ਤੇ ਫੀਮੇਲ ਸਪੋਰਟਸ ਦੇ ਵਿੱਚ ਕੰਪੀਟ ਕਰਦੇ ਸੀਗੇ, ਉਹ ਤਾਂ ਰੈਕਡ ਉਹਨਾਂ ਦੇ ਸਾਰੇ ਹੀ ਤੋੜਤੇ। ਮਤਲਬ ਕਿ ਜਿਹੜੇ ਫੀਮੇਲ ਵਾਲੀ ਤਾਂ ਕੋਈ ਗੱਲ ਨਹੀਂ ਰਹੀ, ਕਿਉਂਕਿ ਬੋਨ ਡੈਂਸਿਟੀ ਜ਼ਿਆਦਾ, ਸਟਰੈਂਥ ਜਿਹੜੀ ਜ਼ਿਆਦਾ ਹੈ ਨਾ। ਤੇ ਮੇਰੇ ਹਿਸਾਬ ਨਾਲ ਤਾਂ ਕਈ ਚੀਜ਼ਾਂ 'ਚ ਇਹ ਸਹੀ ਹੈ, ਕਿਉਂਕਿ ਬਿਲਕੁਲ ਬੇਵਕੂਫੀ ਵਾਲੀ ਜਿਹੜੀ ਦੇਸ਼ ਜ਼ਿਆਦਾ ਜਿਹੜਾ ਚੱਲ ਗਿਆ ਸੀਗਾ, ਤੇ ਜੈਂਡਰ ਦੀ ਜਗ੍ਹਾ ਹੁਣ ਉਹਨਾਂ ਨੇ ਸੈਕਸ ਕਰਤਾ ਸਿੱਧੇ, ਤੇ ਮੇਲ ਤੇ ਫੀਮੇਲ ਬਸ ਉਹ ਖਾਨੇ ਤੁਹਾਡੇ ਜਿਹੜੇ ਹੈਗੇ ਆ, ਹਿਜ਼ ਹਰ ਤੇ ਹੀ ਸ਼ੀ ਉਹ ਕਰਨਾ, ਠੀਕ ਆ। ਜਿਹਨਾਂ ਨੂੰ ਨਹੀਂ ਪਤਾ, ਨਵੇਂ ਜਿਹੜੇ ਆਏ ਆ, ਵਧੀਆ ਗੱਲ ਆ, ਤੁਹਾਨੂੰ ਨਹੀਂ ਪਤਾ, ਤੁਸੀਂ ਇਹ ਸਾਰਾ ਡਰਾਮਾ ਮਿਸ ਕਰਤਾ। ਤੇ ਅਮਰੀਕਾ 'ਚ ਰੌਲਾ ਇਹਨਾਂ ਨੇ ਪਾਇਆ ਸੀਗਾ, ਬੇਸਿਕਲੀ ਰੌਲਾ ਇਹ ਪਾਇਆ ਸੀਗਾ ਇਹਨਾਂ ਨੇ ਕਿ ਕਈ ਲੋਕੀ ਏਦਾਂ ਹੋ ਸਕਦੇ ਆ ਕਿ ਉਹ ਨਾ ਆਪਣੇ ਆਪ ਨੂੰ ਮੇਲ ਆਇਡੈਂਟੀਫਾਈ ਕਰਦੇ ਆ, ਨਾ ਫੀਮੇਲ ਆਇਡੈਂਟੀਫਾਈ ਕਰਦੇ ਆ, ਤੇ ਉਹ ਕਨਫਿਊਜ਼ਿੰਗ ਇੰਨਾ ਕੁ ਹੋ ਜਾਂਦਾ ਸੀ। ਉਹ ਤੁਸੀਂ ਭਾਵੇਂ ਉਹਦੇ ਦਿਨ ਰਾਤ ਪੜ੍ਹਦੇ ਰਹੋ ਕਿ ਹੈ ਕੀ ਚੱਕਰ ਹੈਗਾ, ਆਪਸ 'ਚ ਵੀ ਲੜੇ ਫਿਰਦੇ ਸੀਗੇ। ਤੇ ਇਹਨੇ ਆ ਕੇ ਸਿੱਧਾ, ਜਿੱਦਾਂ ਬਾਕੀ ਦੁਨੀਆ ਦੇ ਵਿੱਚ ਚੱਲਦਾ ਹੈਗਾ, ਸਾਡੇ ਦੇਸ਼ਾਂ ਦੇ ਵਿੱਚ ਚੱਲਦਾ ਸਿੱਧੇ, ਕਿ ਅਮਰੀਕਾ ਦੇ ਵਿੱਚ ਭਾਈ ਕੋਈ ਦੋ ਹੀ ਜੈਂਡਰ ਹੈਗੇ ਆ, ਮੇਲ ਤੇ ਫੀਮੇਲ, ਠੀਕ ਹੈ। ਤੇ ਉਹ ਚੀਜ਼ਾਂ ਜਿਹੜੀਆਂ ਸੀਗੀਆਂ, ਇਹਨਾਂ ਨੇ ਡਿਫੈਂਡਿੰਗ ਵੂਮਨ ਫਰਮ ਜੈਂਡਰ ਆਈਡੀਓਲੋਜੀ ਐਕਸਟ੍ਰੀਮਿਜ਼ਮ ਐਂਡ ਰਿਸਟੋਰਿੰਗ ਬਾਇਓਲੋਜੀਕਲ ਟਰੂਥ ਟੂ ਦ ਫੈਡਰਲ ਗਵਰਨਮੈਂਟ, ਇਹ ਕਾਨੂੰਨ ਦਾ ਨਾਮ ਜਿਹੜਾ ਸੀਗਾ, ਇਹ ਇਹਨਾਂ ਨੇ ਜਿਹੜਾ ਇਹਦੇ ਵਿੱਚ ਉਹਨਾਂ ਨੇ ਐਗਜ਼ੈਕਟਿਵ ਆਰਡਰ ਜਿਹੜਾ ਕੀਤਾ ਸੀਗਾ, ਤੇ ਬਾਈਡਨ ਸਰਕਾਰ ਨੇ ਕਿ ਜਿਹੜਾ ਏਲੀਅਨ, ਜਿੱਦਾਂ ਹੁਣ ਸਾਨੂੰ ਆਪਾਂ ਕਹਿੰਦੇ ਆ ਏਲੀਅਨ ਨੰਬਰ ਕੀ ਆ, ਜਾਂ ਜਿਹੜਾ ਬੰਦਾ ਬਾਹਰੋਂ ਦੀ ਆਉਂਦਾ ਉਹਨੂੰ ਏਲੀਅਨ ਕਹਿੰਦੇ ਸੀਗੇ, ਠੀਕ ਆ, ਏਲੀਅਨ ਰਜਿਸਟ੍ਰੇਸ਼ਨ ਨੰਬਰ, ਏ ਨੰਬਰ ਜਿੱਦਾਂ ਤੁਸੀਂ ਕਹਿੰਦੇ ਆ। ਇਹਨਾਂ ਨੇ ਵੈਸੇ ਹੀ ਜਿਹੜਾ ਜ਼ਿਆਦਾ ਸੌਫਟ ਥੋੜੇ ਜਿਹੇ ਹੁੰਦੇ ਹੈਗੇ ਲੈਫਟ ਵਾਲੇ, ਤੇ ਇਹਨਾਂ ਨੇ ਕਿਹਾ ਕਿ ਇਹਨਾਂ ਨੂੰ ਨਾ ਏਲੀਅਨ ਨਹੀਂ ਕਹਿਣਾ, ਇਹਨਾਂ ਨੂੰ ਨੌਨ ਸਿਟੀਜ਼ਨ ਕਹਿਣਾ, ਮਾੜੀ ਚੀਜ਼ ਹੈ, ਹਨਾ। ਤੇ ਗੱਲ ਉਹ ਆ ਯਾਰ, ਜਿਹੜਾ ਇਮੀਗ੍ਰੈਂਟ ਆ ਉਹਨੂੰ ਕੀ ਲੈਣਾ ਦੇਣਾ, ਤੁਸੀਂ ਏਲੀਅਨ ਕਹੋ, ਤੁਸੀਂ ਇਹਨੂੰ ਜੋ ਮਰਜ਼ੀ ਕਹੋ, ਕਹਿੰਦਾ ਮੈਨੂੰ ਗ੍ਰੀਨ ਕਾਰਡ ਦਿਓ ਬਸ, ਤੇ ਮੈਨੂੰ ਕੰਮ ਦੱਸੋ ਕਿੱਥੇ ਕਰਨਾ, ਮੈਂ ਕੰਮ ਕਰਨਾ, ਮੈਂ ਲੇਜ਼ੀ ਨਹੀਂ ਹੈਗਾ ਤੁਹਾਡੇ ਵਾਂਗੂ, ਸਹੀ ਗੱਲ ਆ, ਤੇ ਮੈਨੂੰ ਉਹ ਰਾਹ ਦਿਖਾਓ। ਤੇ ਪਤਾ ਨਹੀਂ ਕਿਹੜੀਆਂ ਫਜ਼ੂਲ ਜੀਆਂ ਗੱਲਾਂ 'ਚ ਜਿਹੜੇ ਪੈ ਗਏ ਸੀਗੇ। ਅੱਛਾ, ਇਹ ਹੁਣ ਜਿਹੜੇ ਹੁਣ ਲੇਟੈਸਟ ਆ ਸਾਰੇ ਫਾਰਮ ਇਹਦੇ ਵਿੱਚ ਅਟਾਰਨੀ ਟਿਟਕਾਣਾ ਜੀ ਚੇਂਜ ਹੋ ਗਿਆ, ਤੇ ਕਿਹੜੀ ਤਰੀਕ ਦੇ ਲੇਟੈਸਟ ਐਡੀਸ਼ਨ ਆ, ਹੁਣ ਕਈਆਂ ਨੇ ਭਰੇ ਹੋਣੇ, ਘੱਲਣ ਲੱਗੇ ਹੋਣੇ, ਉਹਨਾਂ ਸਾਰਿਆਂ ਨੂੰ ਹੁਣ ਅਪਡੇਟ ਕਰਨੇ ਪੈਣੇ ਉਹ ਸਾਰੇ ਫਾਰਮਸ? ਇਹਨਾਂ ਨੇ ਫਰਵਰੀ 24 ਨੂੰ, ਮਾਰਚ 3 ਨੂੰ, ਮਾਰਚ 4 ਨੂੰ ਕਈ ਇਹਨਾਂ ਨੇ ਫਾਰਮ ਚੇਂਜ ਕਰਤੇ ਆ, ਠੀਕ ਆ। ਉਹਦੇ ਵਿੱਚ ਗ੍ਰੀਨ ਕਾਰਡ ਵਾਲੇ ਵੀ ਆ ਜਾਂਦੇ ਆ, ਸਿਟੀਜ਼ਨ ਵਾਲੇ ਵੀ ਜਿਹੜੇ ਆਪਣੇ ਆ ਜਾਂਦੇ ਆ। ਸਾਨੂੰ ਤਾਂ ਚੇਂਜ ਕਰਨੇ ਪਏ ਸੀ, ਪਤਾ ਨਹੀਂ ਹੁਣ ਇਹਨਾਂ ਦਾ। ਤੇ ਜਿਹੜੇ ਅਗਲੇ ਹੋਰ ਅਪਡੇਟ ਹੋਣੇ, ਵਰਕ ਪਰਮਿਟ ਵਗੈਰਾ, I-130 ਵਗੈਰਾ, I-90, ਉਹ ਵੀ ਤੁਹਾਡੇ ਜਿਹੜੇ ਅਪਡੇਟ ਇਹਨਾਂ ਨੇ ਕਰ ਦੇਣੇ ਆ, ਤੇ ਉਹ ਇਫੈਕਟਿਵ ਇਮੀਡੀਏਟ ਆ। ਉਹ ਚੀਜ਼ਾਂ ਦਾ ਧਿਆਨ ਰੱਖਿਓ, ਨਵੇਂ ਫਾਰਮ ਦੇ ਹਿਸਾਬ ਨਾਲ ਜਾਇਓ, ਤੇ ਰਾਤੋਂ ਰਾਤ ਇਹ ਜਿਹੜੇ ਅਪਡੇਟ ਕਰ ਦਿੰਦੇ ਆ। ਅੱਛਾ, ਇੱਕ ਕੁਐਸਚਨ ਆਇਆ ਵੀ ਜਿੱਦਾਂ ਦੀ ਹੁਣ ਪਹਿਲਾਂ ਜਿੱਦਾਂ ਬਾਇਓਮੈਟ੍ਰਿਕ ਵਗੈਰਾ ਹੋ ਗਈ ਸੀ, I-94 ਵੀ ਆ, ਉਹ ਸਾਰੇ ਵੀ ਜਿਹੜੀ ਜਿਸ ਤਰੀਕੇ ਦੇ ਨਾਲ ਜਿੱਦਾਂ 에ਅਰਪੋਰਟ ਦੇ ਜ਼ਰੀਏ ਆਉਂਦੇ ਆ, ਕੀ ਉਹਨਾਂ ਨੂੰ ਵੀ ਰਜਿਸਟ੍ਰੇਸ਼ਨ ਕਰਨੀ ਪਿਆ ਕਰੂਗੀ? ਹਾਂਜੀ, ਸੋ 325R ਤੁਸੀਂ ਹੁਣ ਦੇਖੋ ਏਦਾਂ ਕਿ ਐਂਡ ਆਫ ਦਾ ਡੇ ਤੁਸੀਂ ਬਹਿਸਾਂ ਵਾਲੀ ਤਾਂ ਤੁਹਾਡੇ ਉਹ ਹੈ ਨਹੀਂ ਕਿ ਕਿਹਨੇ ਕਰਨੀ ਕਿਹਨੇ ਨਹੀਂ ਕਰਨੀ, ਅਗਲੇ ਸਾਰਿਆਂ ਤੇ ਜਿਹੜਾ ਜਿੱਦਾਂ ਮੈਂ ਮੈਂਡੇਟ ਇਹ ਪੜ੍ਹ ਰਿਹਾ, ਜੇ ਸਿਟੀਜ਼ਨ ਨੂੰ ਉਹ ਟਰੱਕ ਦੇ ਵਿੱਚ ਘੇਰ ਸਕਦੇ ਆ, ਉਹ ਕਰ ਸਕਦੇ ਆ, ਤੁਹਾਨੂੰ ਵੀ ਉਹ
ਪ੍ਰੋਬਲਮਾਂ ਜਿਹੜੀਆਂ ਦੇ ਸਕਦੇ ਆ, ਬਾਅਦ 'ਚ ਕਹਿ ਸਕਦੇ ਆ ਊਪਸ ਗਲਤੀ ਹੋ ਗਈ, ਪਤਾ ਨਹੀਂ ਲੱਗਿਆ, ਸਰਕਾਰੀ ਨੌਕਰੀਆਂ ਕਰਦੇ ਸੀ ਤੇ ਟਰੰਪ ਸਰਕਾਰ ਨੇ ਕੋਈ ਸਜ਼ਾ-ਸੁਜ਼ਾ ਤੇ ਉਹਨਾਂ ਨੂੰ ਦੇਣੀ ਨਹੀਂ ਕਿ ਆਫਿਸਰ ਨੇ ਉਹਨੇ ਇਹੀ ਕਹਿਣਾ ਕਿ ਮੇਰੀ ਇਨੋਸੈਂਟ ਮਿਸਟੇਕ ਹੋਈ ਆ। ਤੇ ਇਹ ਕਿ ਮਾਈ ਯੂਐਸਸੀਐਸ ਦਾ ਜਿਹੜਾ ਅਕਾਊਂਟ ਆ ਉੱਤੇ ਜਾ ਕੇ ਤੁਸੀਂ ਆਪਣੇ ਜਿਹੜੇ ਫਾਰਮ ਆ 325 ਆਰ ਉਹ ਅਪਡੇਟ ਜਿਹੜੇ ਕਰੋ। ਠੀਕ ਹੈ ਜੀ। ਇੱਕ ਸਾਡੇ ਕਮੈਂਟ ਆਇਆ ਆ, ਲਵਪ੍ਰੀਤ ਹੁਣੀ ਕਹਿੰਦੇ ਵੀ ਉਹਨਾਂ ਦੇ ਮਾਈ ਯੂਐਸਸੀਐਸ ਦੇ ਵਿੱਚ ਆਲਰੇਡੀ G325 ਆਰ ਸ਼ੋ ਹੋਣ ਲੱਗ ਗਿਆ ਆ। ਸੋ ਕਰ ਦੋ ਭਾਈ। ਹਾਂਜੀ, ਜਿਨ੍ਹਾਂ ਦੇ ਜਿਹੜਾ ਹੋ ਰਿਹਾ ਆ ਉਹ ਜਿਹੜਾ ਤੁਸੀਂ ਕਰ ਦਿਓ। ਅੱਛਾ, ਵਾਵਾ ਨੂੰ ਲੈ ਕੇ ਜਿਹੜੇ ਚੇਂਜਿਸ ਜਿਹੜੇ ਕੁਛ ਆ ਰਹੇ ਆ, ਵਾਵਾ ਸੈਲਫ ਪਟੀਸ਼ਨਸ ਨੂੰ ਜਿਹੜਾ ਉਹ ਲੈ ਕੇ ਉਹਦੀ ਕੀ ਅਪਡੇਟ ਹੈਗੀ ਹੈ ਜੀ? ਰਾਈਟ, ਸੋ ਇਹ ਗੱਲ ਆਪਾਂ 4 ਸਾਲ ਪਹਿਲਾਂ ਕਰਨੀ ਸ਼ੁਰੂ ਕਰਤੀ ਸੀਗੀ। ਫਰੋਡ ਵਾਵਾ ਜਿਹੜੀ ਆਪਣੀ ਕਮਿਊਨਿਟੀ ਵਾਲੇ ਬੰਦੇ ਆ, ਜਦੋਂ ਉਹਨਾਂ ਦਾ ਕੇਸ ਫੇਲ ਹੋ ਜਾਂਦਾ ਹੈਗਾ, ਉਹਨਾਂ ਨੇ ਉਹ ਨਕਲੀ ਵਿਆਹ ਕਰਦੇ ਸੀਗੇ ਤੇ ਝੂਠਾ ਜਿਹੜਾ ਵਾਵਾ ਦਾ ਕਿ ਮੇਰੇ ਨਾਲ ਫਰੋਡ ਹੋਇਆ ਉਹ ਕੇਸ ਲਗਾ ਦਿੰਦੇ ਸੀਗੇ। ਤੇ ਕਈ ਵਾਰੀ ਮਤਲਬ ਵਿਆਹ ਹੀ ਉਹ ਇਸ ਇਰਾਦੇ ਨਾਲ ਕਰਦੇ ਸੀਗੇ ਕਿ ਫਰੋਡ ਜਿਹੜਾ ਉਹਨਾਂ ਨੂੰ ਪਤਾ ਕਿ ਇਹ ਉਹਨਾਂ ਨੇ ਝੂਠਾ ਜਿਹੜਾ ਮਾਰਕੁੱਟ ਵਾਲਾ ਕੇਸ ਲਗਾਉਣਾ ਤੇ ਕੋਈ ਹੋਰ ਕੋਈ ਚੀਜ਼ ਸੀਗੀ ਨਹੀਂ, ਨਾ ਹੀ ਉਹਨਾਂ ਦਾ ਅਸਲੀ ਵਿਆਹ ਹੁੰਦਾ ਸੀਗਾ। ਤੇ ਇਹਦੇ ਵਿੱਚ ਕੀ ਸੀਗੇ, ਵਿਚੋਲੇ ਵੀ ਬਹੁਤ ਜ਼ਿਆਦਾ ਪਏ ਹੋਏ ਸੀਗੇ, ਵਕੀਲਾਂ ਨੇ ਵੀ ਜਿਹੜੇ ਸਪੈਸ਼ਲੀ ਜਿਹੜੇ ਨਿਊਯਾਰਕ ਵਾਲੇ ਏਰੀਏ ਦੇ ਆ ਉਹਦੇ ਵਿੱਚ ਪੈਕੇਜ ਬਣਾਏ ਹੋਏ ਹੈਗੇ। ਜਿਹੜੀ ਸਾਨੂੰ ਖਬਰਾਂ ਉਹ ਹੈਗੀਆਂ $50,000 ਤੋਂ $80,000 ਉਹ ਲੈਂਦੇ ਸੀਗੇ ਤੇ ਝੂਠ ਇਹਨਾਂ ਦੇ ਵਾਵਾ ਜਿਹੜੇ ਲਗਾ ਦਿੰਦੇ ਸੀਗੇ। ਤੇ ਇਹ ਚੀਜ਼ ਇਹਨਾਂ ਨੂੰ ਪਤਾ ਸੀਗੀ, ਪਰ ਪਤਾ ਤਾਂ ਸੀਗੀ। ਹੁਣ ਆਪਾਂ ਵੀ ਦੇਖੋ ਕਿੰਨੀਆਂ ਇਹਦੇ ਉੱਤੇ ਵੀਡੀਓਜ਼ ਬਣਾਈਆਂ, ਪਰ ਇਹ ਸੀਗਾ ਕਿ ਜਿਹੜੀ ਜਨਤਾ ਸੀਗੀ ਉਹਨਾਂ ਨੂੰ ਵੀ ਤੁਹਾਨੂੰ ਪਤਾ ਸਵਾਲ ਜਦੋਂ ਲੱਗਾ ਹੁੰਦਾ, ਬਿੱਲੀ ਦੇ ਮੂੰਹ ਨੂੰ ਖੂਨ ਲੱਗਿਆ ਹੁੰਦਾ। ਉਹੀ ਗੱਲ ਆ ਕਿ ਜਿਹੜੇ ਟਲਦਾ ਨਹੀਂ ਕੋਈ ਪਿਆ ਹੈਗਾ, ਨਾ ਹੀ ਵਕੀਲ ਜਿਹੜੇ ਸੀਗੇ ਉਹ ਕਰ ਰਹੇ ਸੀਗੇ। ਇੱਕ ਦੋ ਤਾਂ ਵਕੀਲ ਇਹਨਾਂ ਨੇ ਜੇਲ੍ਹ ਜੂਲ 'ਚ ਵੀ ਆਲਰੇਡੀ ਪਾਤੇ ਆ, ਇੰਡੀਅਨ ਵਾਲੇ ਨਹੀਂ ਅਜੇ ਚੱਕਣੇ ਸ਼ੁਰੂ ਕੀਤੇ। ਤੇ ਪਤਾ ਨਹੀਂ ਕਿੰਨੇ, ਇੱਕ ਵਕੀਲ ਤੋਂ $18 ਮਿਲੀਅਨ ਉਹਨਾਂ ਨੇ ਜਿਹੜਾ ਸੀਗਾ ਰਿਕਵਰ ਕੀਤਾ ਸੀਗਾ, ਬ੍ਰੌਂਕਸ ਦਾ ਸੀਗਾ। 16 ਮਿਲੀਅਨ ਡਾਲਰ ਉਹਨੂੰ ਜਿਹੜਾ ਕਲਾਇੰਟਾਂ ਨੂੰ ਵਾਪਸ ਦੇਣਾ ਪਿਆ। $13 ਮਿਲੀਅਨ ਜਿਹੜਾ ਸੀਗਾ ਉਹਨੂੰ ਉਹਦੇ ਬੈਂਕਾਂ 'ਚੋਂ ਜਿਹੜਾ ਰਿਕਵਰ ਉਹਨਾਂ ਨੇ ਕੀਤਾ ਸੀਗਾ। ਤੇ ਹੁਣ ਕੀ ਸੀਗਾ ਕਿ ਦਸੰਬਰ 2024 ਨੂੰ ਇਹ ਬਾਈਡਨ ਸਰਕਾਰ ਨੇ ਅਨਾਉਂਸ ਕਰਤਾ ਸੀਗਾ ਕਿ ਵਾਵਾ ਦੀ ਜਿਹੜੀ ਉਹਨਾਂ ਨੇ ਇੰਟਰਵਿਊ ਲੈਣੀ ਸ਼ੁਰੂ ਕਰ ਦੇਣੀ ਹੈ। ਠੀਕ ਹੈ, ਸਪੈਸ਼ਲੀ ਉਹ ਕੇਸਾਂ ਦੇ ਵਿੱਚ ਜਿਹਨਾਂ ਦੇ ਵਿੱਚ 360 ਤੇ 485 ਫਾਈਲ ਕੀਤਾ ਸੀਗੇ। ਸੋ ਕੀ ਸੀਗਾ ਕਿ ਸਲਾਹ ਜਿਹੜੀ ਦਿੰਦੇ ਸੀਗੇ ਨਹੀਂ ਹਟਦੇ ਸੀਗੇ ਲੋਕੀ। ਉਸ ਤੋਂ ਬਾਅਦ ਵੀ ਕਈ ਜਿਹੜੇ ਲੋਕੀ ਕਹਿੰਦੇ ਕਿ ਇਹਨਾਂ ਦਾ ਕੀ ਐਵੇਂ ਫਜ਼ੂਲ ਬੋਲੀ ਜਾਂਦੇ ਆ, ਕੁਛ ਨਹੀਂ ਹੋਣਾ, ਅੱਜ ਤੱਕ ਕੁਛ ਨਹੀਂ ਹੋਇਆ। ਮੈਨੂੰ ਖੁਦ ਇਹ ਪਰਸਨਲ ਵੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ, ਬਥੇਰੇ ਲੋਕੀ ਜਿਹੜੇ ਸੀਗੇ ਇੱਧਰਲੇ ਰਾਹ ਨੂੰ ਹੀ ਜਿਹੜੇ ਸੀਗੇ ਪੈਂਦੇ ਸੀਗੇ। ਠੀਕ ਆ, ਕਈ ਵਕੀਲਾਂ ਨੇ ਤਾਂ ਜਿਹੜੇ ਸੀਗੇ ਨਿਊਯਾਰਕ ਦੇ ਵਿੱਚ ਕੰਮ ਧੰਦੇ ਹੀ ਇਸੇ ਗੱਲ ਦੇ ਖੁੱਲੇ ਸੀਗੇ ਕਿ ਪੀਡੀ ਲੈਣੀ ਆ ਤੇ ਵਾਵਾ ਲਾ ਦੇਣਾ, ਪੀਡੀ ਲੈਣੀ ਆ ਤਾਂ ਵਾਵਾ ਲਾ ਦੇਣਾ। ਠੀਕ ਹੈ, ਤੁਹਾਨੂੰ ਸਾਰਿਆਂ ਨੂੰ ਵਾਰਨ ਕੀਤਾ ਸੀਗਾ ਕਿ ਨਾ ਕਹੋ, ਕਿਉਂਕਿ ਕੀ ਹੁੰਦਾ ਕਿ ਇੱਕ ਪੈਟਰਨ ਜਿਹੜਾ ਬਣ ਜਾਂਦਾ, ਇੱਕ ਪੈਟਰਨ ਜਿਹੜਾ ਦਿਖ ਜਾਂਦਾ। ਇੱਕ ਵਕੀਲ ਦਾ ਜਿਹੜਾ ਆਫਿਸ ਆ ਉਹ ਪੀਡੀ ਹੀ ਲੈ ਰਿਹਾ ਸਿਰਫ, ਉਹਨੇ 2-4 ਜੱਜਾਂ ਨਾਲ ਸੱਟੀ ਬੱਟੀ ਜੋ ਵੀ ਤੁਸੀਂ ਕਹ ਲਓ ਕਿ ਪੀਡੀ ਪੂਡੀ ਲੈ ਕੇ ਵਾਵਾ, ਪੀਡੀ ਲੈ ਕੇ ਵਾਵਾ। ਠੀਕ ਆ, $50,000 ਫੀਸ ਰੱਖੀ ਹੋਈ ਸੀਗੀ ਤੇ ਇੰਸਟੈਂਟ ਜਿਹੜੇ ਸੀਗੇ ਮਲਟੀ ਮਿਲੀਅਨਰ ਜਿਹੜੇ ਇਹ ਬਣ ਗਏ ਸੀਗੇ। ਠੀਕ ਆ, ਬਿਲਡਿੰਗਾਂ ਪਾਲੀਆਂ, ਕੁਛ ਪਾਲਿਆ। ਠੀਕ ਆ, ਤੇ ਏਦਾਂ ਦੇ ਜਿਹੜੇ ਸੀਗੇ ਨਿਊਯਾਰਕ ਜਿਹੜਾ ਕੰਮ ਸੀਗਾ, ਓਪਨ ਫਰੋਡ ਜਿਹੜਾ ਸੀਗਾ, ਪੈਕੇਜ ਜਿਹੜੇ ਕਹ ਲਓ ਤੁਸੀਂ ਵਿਕਦੇ ਸੀਗੇ, ਅਸਾਈਲਮਾਂ ਦੇ ਜਿਹੜੇ ਪੈਕੇਜ ਵਿਕਦੇ ਸੀਗੇ ਸਿੱਧੇ, ਜਿੱਦਾਂ ਤੁਸੀਂ ਕਹਿ ਲਓ ਕਿ ਫੈਕਟਰੀ ਵਾਲਾ ਸਿਸਟਮ ਜਿੱਦਾਂ ਹੁੰਦਾ। ਤੇ ਇਹ ਜਿਹੜੀ ਹੁਣ 2020 ਦੇ ਵਿੱਚ ਉਹ ਕਹਿੰਦੇ ਕਿ ਉਹਨਾਂ ਨੇ ਨਾ 2020 ਚ ਇਹ ਤਕਰੀਬਨ ਕੰਮ ਜਿਹੜਾ ਸ਼ੁਰੂ ਹੋਇਆ, ਉਹਦੇ ਵਿੱਚ ਉਹਨਾਂ ਨੇ ਦੇਖਿਆ ਕਿ 2021 ਦੇ ਵਿੱਚ 2021, 22, 23 ਵਾਲੇ ਪੀਰੀਅਡ ਚ 46% ਜਿਹੜਾ ਵਾਧਾ ਵਾਵਾ ਦੇ ਕੇਸਾਂ ਦੇ ਵਿੱਚ ਨਿਊਯਾਰਕ ਵੱਲੋਂ ਹੋ ਜਾਂਦਾ ਹੈਗਾ। ਮਤਲਬ ਕਿ ਜੇ 100 ਕੇਸ ਆਉਂਦੇ ਸੀ ਤੇ 150 ਹੋ ਗਏ, ਤੇ ਫਿਰ ਬਾਅਦ ਚ ਅਗਲੇ ਚ 200-250 ਹੋ ਗਏ। ਤੇ ਉਹ ਕਹਿੰਦੇ ਕਿ ਜਦੋਂ ਐਡੇ ਜ਼ਿਆਦਾ ਕੇਸ ਵੱਧ ਗਏ, ਜਨਤਾ ਸਾਰੀ ਵਾਵਾ ਵੱਲ ਨੂੰ ਪੈ ਗਈ ਤੇ ਦਾਲ ਚ ਕੁਛ ਕਾਲਾ ਆ ਕੇ ਇਹ ਝੂਠ ਬੋਲਦੇ ਆ। ਠੀਕ ਹੈ, ਉਹ ਜਿਹੜੇ ਇੰਡੀਅਨ ਵਾਲੇ ਕੇਸ ਦੇਖੋ, ਉਹਨਾਂ ਨੇ ਕੀ ਆ ਕਿ ਜੇ ਤੁਸੀਂ ਸਾਰਿਆਂ ਦੀ ਇਹਨਾਂ ਦੀ ਇਨਵੈਸਟੀਗੇਸ਼ਨ ਜਦੋਂ ਕਰੋ, ਇਹ ਜ਼ਿਆਦਾਤਰ 1-2 ਵਕੀਲਾਂ ਦੇ ਆਫਿਸਾਂ ਚੋਂ ਹੀ ਇਹ ਕੇਸ ਜਿਹੜੇ ਨਿਕਲਣੇ ਆ। ਇਹ ਸਾਰੇ ਲੋਕੀ ਇੱਕ ਨਾ ਇੱਕ ਟਾਈਮ ਤੇ ਫਸਣੇ ਚਾਹੀਦੇ ਵੀ ਆ। ਸਾਰਿਆਂ ਨੇ ਵਿਆਹ ਕਰਾਇਆ ਹੋਇਆ, ਅਫਰੀਕਨ ਅਮਰੀਕਨ, ਹਿਸਪੈਨਿਕ ਜਿਹੜੇ ਹੋ ਗਏ, ਤੇ ਜਿਹੜੀਆਂ ਤੁਸੀਂ ਕਹਿ ਲਓ ਕਿ ਪੈਸੇ ਪੂਸੇ ਦੇ ਕੇ ਜਿਹੜੀਆਂ ਸਕੀਮਾਂ ਦੇ ਵਿੱਚ ਜਿਹੜੇ ਪੈਂਦੇ ਆ, ਉਹ ਵਾਲਾ ਸਿਸਟਮ ਜਿਹੜਾ ਹੋ ਰਿਹਾ ਸੀਗਾ। 1-2 ਜਣੇ ਜਿਹੜੇ ਵਿਚੋਲੇ ਸੀਗੇ, ਵਿਆਹ ਵੀ ਕਰਦੇ ਸੀਗੇ, ਉਹ ਇਹਨਾਂ ਨੇ ਆਲਰੇਡੀ ਜਿਹੜੇ ਚੱਕ ਲਏ ਆ, ਪੰਜਾਬੀ ਸੀਗੇ ਆਪਣੇ। ਵਕੀਲਾਂ ਵੱਲ ਜਿਹੜਾ ਆਉਣਾ ਇਹਨਾਂ ਦਾ ਬਾਕੀ ਆ ਜੇ। ਸੋ ਕੀ ਸੀਗਾ ਕਿ ਕ੍ਰਿਮੀਨਲ ਪ੍ਰੋਸੀਡਿੰਗਸ ਇਹ ਕਹਿੰਦੇ ਇਨੀਸ਼ੀਏਟ ਕਰਨੀਆਂ, ਲਾਰਜ ਸਕੇਲ ਇਨਵੈਸਟੀਗੇਸ਼ਨ ਜਿਹੜੀਆਂ ਹੋ ਰਹੀਆਂ। ਸੋ ਹੁਣ ਚੱਕਰ ਏਦਾਂ ਵਾ ਕਿ ਜਿਹੜੇ ਇਹੋ ਜਿਹੇ ਵਕੀਲਾਂ ਕੋ ਬੰਦਾ ਨਾਰਮਲ
ਫਸਿਆ ਪਿਆ, ਜਿਹਦਾ ਹੁਣ ਜੈਨੂਇਨ ਕੇਸ ਵੀ ਆ ਉਹ ਵੀ ਨਾਲ ਪੇਲਿਆ ਜਾਣਾ, ਕਿਉਂਕਿ ਪਤਾ ਕਿੱਦਾਂ ਲੱਗੂਗਾ ਇਹ ਬੰਦਾ ਕੰਮ ਹੀ ਸਾਰੇ ਨਕਲੀ ਕਰ ਰਿਹਾ ਵਾ ਤੇ ਤੁਸੀਂ ਵਿੱਚ ਜਾ। ਸੋ ਉਹ ਹੁਣ ਤੁਹਾਡੀ ਉਹ ਸੀਗੀ ਕਿ ਤੁਸੀਂ ਜੇ ਏਦਾਂ ਦੇ ਵਕੀਲਾਂ ਨਾਲ ਫਸੇ ਆ ਕਿ ਜਿਹਨਾਂ ਦਾ ਜੋ ਜੀ ਕਰਦਾ ਉਹ ਕਰ ਦਿੰਦੇ ਆ, ਤੇ ਉਹ ਤੁਹਾਨੂੰ ਫਿਰ ਜਿਹੜਾ ਸੀਗਾ ਇਸ ਟਾਈਮ ਮਹਿੰਗਾ ਜਿੱਦਾਂ ਪਊਗਾ। ਜਦੋਂ ਰਾਜਕਰਨ ਜੀ ਇਹ ਆਇਆ, ਮੈਂ ਤੁਹਾਨੂੰ ਉਹੀ ਦੱਸਿਆ ਕਿ ਰਿਸੈਪਸ਼ਨਿਸਟ ਕਹਿੰਦੀ ਕਿ ਯਾਰ ਇੰਨੇ ਲੋਕੀ ਜਿਹੜੇ ਆ ਗਏ, ਉਹ ਕਹਿੰਦੇ ਮੈਂ ਵਕੀਲ ਬਦਲ ਲੈਣਾ ਆਪਣਾ, ਮੈਨੂੰ ਵਕੀਲ ਤੋਂ ਡਰ ਲੱਗਦਾ। ਹੁਣ ਡਰ ਕਿਉਂ ਲੱਗਦਾ? ਪੈਕੇਜਾਂ ਕਰਕੇ, ਹੋਰ ਕਿਉਂ ਡਰ ਲੱਗਣਾ? ਤੇ ਵਾਵਾ ਦੀਆਂ ਇਨਵੈਸਟੀਗੇਸ਼ਨ ਇਹਨਾਂ ਨੇ ਸ਼ੁਰੂ ਜਿਹੜੀਆਂ ਕਰਤੀਆਂ। ਠੀਕ ਹੈ। ਤਾਂ ਕੀ ਸੀਗਾ ਕਿ ਐਡਵਾਂਸ ਪੈਰੋਲ ਇਹਦੇ ਵਿੱਚ ਆ ਜਾਂਦਾ ਸੀਗਾ, ਤੇ ਲੋਕੀ ਕੀ ਕਰਦੇ ਸੀਗੇ ਕਿ ਐਡਵਾਂਸ ਪੈਰੋਲ ਲਾ ਕੇ ਬਾਹਰ ਜਾ ਕੇ ਦੁਬਾਰਾ ਰੀਐਂਟਰ ਕਰ ਲੈਂਦੇ ਸੀਗੇ। ਉਸ ਤੋਂ ਬਾਅਦ ਵਕੀਲ ਜਿਹੜੇ ਸੀਗੇ ਵਾਵਾ ਨੂੰ ਵਿਡਰਾਅ ਕਰ ਲੈਂਦੇ ਸੀਗੇ ਕਿ ਲੈ ਇਹਨਾਂ ਨੂੰ ਪਤਾ ਨਹੀਂ ਲੱਗਣਾ, ਆਪਾਂ ਵਾਵਾ ਨੂੰ ਵਿਡਰਾਅ ਕਰ ਲੈਂਦੇ, ਤੇ ਹੁਣ ਤੁਸੀਂ ਕਿਉਂਕਿ ਪੱਕੇ ਆ ਤੇ ਹੁਣ ਤੁਸੀਂ ਲੀਗਲ ਤੁਹਾਡੀ ਐਂਟਰੀ ਆ, ਹੁਣ ਕਿਸੇ ਹੋਰ ਬੇਸ ਤੇ ਤੁਹਾਡਾ ਜਿਹੜਾ ਇਮੀਗ੍ਰੇਸ਼ਨ ਸਟੇਟਸ ਫਿਕਸ ਕਰ ਦਿੰਦੇ ਆ। ਏਦਾਂ ਦੀਆਂ ਸਕੀਮਾਂ ਜਿਹੜੀਆਂ ਚਲਾਉਂਦੇ ਸੀਗੇ, ਤੇ ਇਹ ਜਿਹੜੀ ਸੀਗੀ ਸਰਕਾਰ, ਇਹਨੇ ਕਾਫੀ ਪਰਦਾ ਜਿਹੜਾ ਆਲਰੇਡੀ ਫਾਸ਼ ਕਰਤਾ, ਤੇ ਉਹ ਕਹਿ ਰਹੇ ਕਿ ਇਹਨਾਂ ਦੀ ਜਿਹੜੀ ਇਨਕੁਆਇਰੀ ਜਿਹੜੀ ਕਰਨੀ ਆ, ਇਹ ਜਿਹੜੀਆਂ ਹੁਣ ਚੀਜ਼ਾਂ ਹੁੰਦੀਆਂ ਦੇ ਪਿੱਛੇ ਏਲਾ ਜਾਂ ਹੋਰ ਜਿਹੜੀਆਂ ਸੰਸਥਾਵਾਂ ਵਕੀਲਾਂ ਦੀਆਂ, ਉਹ ਵੀ ਇਹਨਾਂ ਨੂੰ ਬੈਕਅਪ ਨਹੀਂ ਕਰਦੀਆਂ, ਕਿਉਂਕਿ ਇਹ ਜਿੱਦਾਂ ਸਿੱਧੇ ਹੀ ਤੇ ਸਿੱਧੇ ਡਾਇਰੈਕਟ ਜਿਹੜਾ ਫਰਾਡ ਆ। ਤੇ ਇਹਦੇ ਵਿੱਚ ਉਹ ਕੀ ਕਹਿੰਦੇ ਆ ਕਿ ਉਹ ਕਹਿੰਦੇ ਕਿ ਜਿਹਦੇ ਕੋਲ ਕੋਈ ਬੇਸ ਨਹੀਂ ਸੀਗਾ, ਜਾਂ ਜਿਹਦੇ ਵਿੱਚ ਵਕੀਲਾਂ ਨੇ ਪੁੱਛਿਆ ਨਹੀਂ ਉਹਨਾਂ ਨੂੰ ਕਿ ਕੀ ਚੀਜ਼ ਆ, ਕਿ ਕਿੱਦਾਂ ਦਾ ਤੁਹਾਨੂੰ ਧੱਕਾ ਹੋਇਆ, ਤੇ ਉਹ ਸਾਰੇ ਉਹ ਕਹਿੰਦੇ ਆ ਕਿ ਵਕੀਲ ਦੀ ਜਿਹੜੀ ਪ੍ਰੋਬਲਮ ਜਿਹੜੀ ਹੈਗੀ ਆ, ਤੇ ਇਹਨਾਂ ਦਾ ਲਾਇਸੈਂਸ ਜਿਹੜਾ ਵਾਪਸ ਲੈਣਾ ਚਾਹੀਦਾ, ਡਿਸਬਾਰ ਇਹਨਾਂ ਨੂੰ ਕਰਨਾ ਚਾਹੀਦਾ, ਤੇ ਜੇਲ੍ਹ ਟਾਈਮ ਵੀ ਜਿਹੜਾ ਇੱਕ ਕਰਨਾ ਚਾਹੀਦਾ। ਇੱਕ ਵਿਅਕਤੀ ਦਾ ਨਾਮ ਨਹੀਂ ਲਊਂਗਾ, ਬ੍ਰੌਂਕਸ ਦੇ ਵਿੱਚ ਸੀਗਾ, ਇਹਨੂੰ 70 ਮਹੀਨੇ ਦੀ ਜੇਲ੍ਹ ਹੋਈ ਆ ਵਕੀਲ ਨੂੰ, ਤੇ ਇਹਨੇ ਜਿਹੜੀ ਉਹਨਾਂ ਨਾਲ ਸੌਦੇਬਾਜ਼ੀ ਕੀਤੀ ਆ ਕਿ 14 ਕੁ ਮਿਲੀਅਨ ਇਹਦੇ ਬੈਂਕਾਂ 'ਚ ਪਿਆ ਸੀਗਾ, ਉਹ ਇਹਨੇ ਵਾਪਸ ਦੇਣਾ, ਤੇ 17 ਕੁ ਮਿਲੀਅਨ ਜਿਹੜਾ ਸੀਗਾ ਇਹ ਕਹਿੰਦਾ ਕਿ ਜਿਹੜੇ ਵਿਕਟਿਮ ਸੀਗੇ, ਜਿਹੜੇ ਕਲਾਇੰਟ ਸੀਗੇ ਜਿਨ੍ਹਾਂ ਦੇ ਝੂਠੇ ਵਾਅਵੇ ਕੀਤੇ ਸੀ, ਉਹਨਾਂ ਨੂੰ ਵਾਪਸ ਦੇਣਾ। ਤੇ ਇਹਦੇ ਵਿੱਚ ਹੁਣ ਇਹ ਆ ਕਿ ਜੇ ਤੁਸੀਂ ਵਾਵਾ ਦੇ ਵਿਕਟਿਮ ਫਰਾਡ ਹੋਏ, ਤੁਹਾਨੂੰ ਵਕੀਲ ਨੇ ਪੈਕੇਜ ਭੇਜਿਆ, ਤੁਹਾਨੂੰ ਪਤਾ ਨਹੀਂ ਸੀਗਾ, ਉਹ ਕਲਾਇੰਟ ਨੂੰ ਫੇਰ ਵੀ ਅਜੇ ਵੀ ਇੱਕ ਜਿਹੜੀ ਉਹਨਾਂ ਨੇ ਇੱਕ ਓਪਨ ਰੱਖਿਆ ਹੋਇਆ ਕਿ ਤੁਸੀਂ ਉਹਨਾਂ ਦੇ ਨਾਲ ਇਨਵੈਸਟੀਗੇਸ਼ਨ 'ਚ ਕੋਆਪਰੇਟ ਕਰ ਦਿਓ। ਇਹ ਜਿਹੜੇ ਵਕੂਲ ਆ ਪੈਕੇਜ ਪੂਕੇਜ ਵਾਲੇ, ਇਹਨਾਂ ਦੇ ਖਿਲਾਫ ਤੁਸੀਂ ਗਵਾਹ ਬਣ ਜਾਓ, ਤੇ ਫਿਰ ਤੁਹਾਡੇ ਜਿਹੜੇ ਸੀਗੇ ਉਹ ਪੈਸੇ ਵੀ ਇਹ ਵਾਪਸ ਦਵਾ ਸਕਦੇ ਆ, ਤੁਹਾਨੂੰ ਵਿਟਨੈਸ ਪ੍ਰੋਟੈਕਸ਼ਨ ਵੀ ਦੇ ਸਕਦੇ ਆ, ਤੁਹਾਡੇ ਹੋਰ ਟੀਵੀ ਵਗੈਰਾ ਕੋਈ ਹੋਰ ਤੁਹਾਡੇ ਨਾਲ ਫਰਾਡ ਹੋਇਆ, ਇਨਵੈਸਟੀਗੇਸ਼ਨ 'ਚ ਤੁਸੀਂ ਕੋਆਪਰੇਟ ਕਰਦੇ ਆ, ਉਹ ਚੀਜ਼ ਦਾ ਤੁਹਾਡੇ ਪੇਪਰ ਵੀ ਇਹ ਬਣਾ ਸਕਦੇ ਆ ਜੇ ਤੁਸੀਂ ਖਬਰੀ ਬਣ ਕੇ ਸਾਹਮਣੇ ਆਉਂਦੇ ਆ। ਪਰ ਹੁਣ ਗੱਲ ਏਦਾਂ ਵਾ, 1000 ਜਾਣੇ ਆ, ਉਹਦੇ ਵਿੱਚੋਂ 700 ਨੇ ਜੇ ਗ੍ਰੀਨ ਕਾਰਡ ਲੈ ਲਿਆ, ਤੇ ਖਬਰੀ ਕਿਹੜਾ ਬਣੂਗਾ? ਘਰ ਦਾ ਭੇਤੀ ਇੱਕ ਦਿਨ ਲੰਕਾ ਜ਼ਰੂਰ ਢਾਊਗਾ, ਠੀਕ ਹੈ। ਉਹ ਵਾਲਾ ਹਿਸਾਬ ਜਿਹੜਾ ਹੋਊਗਾ, ਉਹ ਇਹਨਾਂ ਦੀ ਜਿਹੜੇ ਸਿੱਧੇ ਮੇਨ ਜਿਹੜੀ ਨਿਊਜ਼ ਹੈਗੀ ਆ ਏਲਾ ਦੇ ਉੱਤੇ, ਅਮਰੀਕਨ ਇਮੀਗ੍ਰੇਸ਼ਨ ਲਾਇਰ ਐਸੋਸੀਏਸ਼ਨ ਤੇ, ਕਿ ਵਾਵਾ ਵਾਲੇ ਜਿਹੜੇ ਵਕੀਲ ਆ, ਵਾਵਾ ਵਾਲੇ ਜਿਹੜੇ ਝੂਠੇ ਜਿਹਨਾਂ ਨੇ ਗ੍ਰੀਨ ਕਾਰਡ ਲਏ ਆ, ਉਹ ਟਾਰਗੇਟ ਕਰਨੇ ਆ। ਜੀ ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਚੱਲ ਰਹੀਆਂ। ਅਟਾਰਨੀ ਟਰਕਿਆਨਾ ਜੀ, ਗਲਾ ਗੁਲਾ ਅੱਜ ਤੁਹਾਡਾ ਥੋੜਾ ਜਿਹਾ ਠੀਕ ਨਹੀਂ ਲੱਗ ਰਿਹਾ, ਤੇ ਕਾਲਸ ਦਾ ਕਰ ਸਕਦੇ ਆ ਜਾਂ ਅੱਜ ਰਹਿ ਜਾਣੀਆਂ ਆ? ਅੱਜ ਰਹਿ ਹੀ ਜਾਣੀ। ਅੱਜ ਮੈਂ ਕਿਹਾ ਚੱਲ ਪ੍ਰੋਗਰਾਮ ਮਿਸ ਨਹੀਂ ਕਰਨਾ, ਕਾਫੀ ਮੇਰੀ ਤਬੀਅਤ ਵੀ ਖਰਾਬ ਸੀਗੀ, ਪਰ ਮੈਂ ਕਿਹਾ ਚਲੋ ਹਰ ਹਫਤੇ ਜੁੜੀ ਦਾ ਤੇ ਮਿਸ ਨਾ ਹੀ ਕਰੀਏ, ਪਰ ਥੋੜਾ ਨਹੀਂ ਚਲੋ ਕੋਈ ਨਹੀਂ, ਚਲੋ ਅਸੀਂ ਅੰਡਰਸਟੈਂਡ ਕਰਦੇ ਹਾਂ। ਥੈਂਕ ਯੂ ਤੁਹਾਡਾ। ਇੱਕ ਜਿਹੜੀ ਚੀਜ਼ ਜਾਂਦੇ ਜਾਂਦੇ ਨਾ ਦੱਸ ਦਿਓ, ਆਈ ਥਿੰਕ ਏਲੀਅਨ ਰਜਿਸਟ੍ਰੇਸ਼ਨ ਨੂੰ ਲੈ ਕੇ ਕਈਆਂ ਨੂੰ ਕਈ ਤਰੀਕੇ ਦੀ ਕਨਫਿਊਜ਼ਨ ਆ। ਆਈ ਥਿੰਕ ਪਹਿਲੋਂ ਇਹ ਸੀਗਾ ਵੀ ਸ਼ਾਇਦ ਗ੍ਰੀਨ ਕਾਰਡ ਵਾਲਿਆਂ ਨੂੰ ਨਹੀਂ ਰਜਿਸਟਰ ਕਰਨਾ ਪੈਣਾ ਸੀ, ਪਰ ਅੱਜ ਦੀ ਜਿਹੜੀ ਲੇਟੈਸਟ ਜਾਣਕਾਰੀ ਦੇ ਮੁਤਾਬਕ ਕੀ ਕੋਈ ਸਪੈਸੀਫਿਕ ਗ੍ਰੀਨ ਕਾਰਡ ਵਾਲਿਆਂ ਨੂੰ ਰਜਿਸਟਰ ਕਰਨਾ ਪੈਣਾ, ਜਾਂ ਹਰ ਇੱਕ ਨੂੰ ਜਿਹੜਾ ਕਰਨਾ ਪੈਣਾ? ਜੇ ਤੁਸੀਂ ਉਹ ਇੱਕ ਵਾਰੀ ਥੋੜਾ ਜਿਹਾ ਬਰੀਫਲੀ ਜਿਹੜੀ ਏਲੀਅਨ ਰਜਿਸਟ੍ਰੇਸ਼ਨ ਦਾ ਬਰੀਫਲੀ ਸਮ ਅਪ ਕਰ ਦਿਓ, ਕਿਹਨੂੰ ਰਜਿਸਟਰ ਕਰਨਾ ਆ ਤੇ ਕਿੱਥੇ ਜਾ ਕੇ ਕਰਨਾ ਹੈ? ਸੋ ਪ੍ਰੈਕਟੀਕੈਲਿਟੀ ਦੇ ਵਿੱਚ ਜਦੋਂ ਤੁਹਾਨੂੰ ਉਹਨਾਂ ਨੇ ਫੜਿਆ, ਕਿਉਂਕਿ ਤੁਸੀਂ ਬਰਾਊਨ ਲੱਗਦੇ ਆ, ਇਸ ਕਰਕੇ ਉਹਨਾਂ ਨੇ ਫੜਨਾ, ਡਿਪੈਂਡਿੰਗ ਕਿਹੜੀ ਸਟੇਟ 'ਚ ਹੈਗੇ ਆ, ਤੇ ਉਹਨਾਂ ਨੇ ਤੁਹਾਡੇ ਪੇਪਰ ਦੇਖਣੇ ਆ ਕਿ ਕੀ ਤੁਹਾਡੀ ਜੇਬ 'ਚ ਹੈਗਾ, ਠੀਕ ਹੈ, ਤੁਹਾਡਾ ਕੇਸ ਲੱਗਿਆ ਹੋਇਆ ਕਿ ਨਹੀਂ ਲੱਗਿਆ ਹੋਇਆ, ਤੁਹਾਡੀ ਅਪੀਲ ਪੈਂਡਿੰਗ ਆ। ਜੇ ਤੁਸੀਂ ਗ੍ਰੀਨ ਕਾਰਡ ਹੋਲਡਰ ਆ, ਤੁਹਾਡਾ ਗ੍ਰੀਨ ਕਾਰਡ ਜਿਹੜਾ ਸੀਗਾ ਉਹ ਰਿਕੁਆਇਰਡ ਬਣਦਾ ਹੈਗਾ। ਹੁਣ ਇਹ ਸਾਰੇ ਡਾਕੂਮੈਂਟਾਂ ਤੋਂ ਇਲਾਵਾ ਔਨ ਟੌਪ ਆਫ ਦੈਟ ਜਿਹੜਾ ਸੀਗਾ ਤੁਹਾਡਾ ਜਿਹੜਾ ਏਲੀਅਨ ਰਜਿਸਟ੍ਰੇਸ਼ਨ ਵਾਲਾ ਜਿਹੜਾ ਡਾਕੂਮੈਂਟ ਆ, ਉਹ ਵੀ ਤੁਸੀਂ ਜੇਬ 'ਚ ਰੱਖਣਾ। ਕਿਉਂ? ਕਿਉਂਕਿ ਉਹ ਤੁਹਾਨੂੰ, ਉਹ ਇਹਨਾਂ ਨੂੰ ਪਾਵਰ ਦਿੰਦਾ ਕਿ 5000 ਦਾ ਫਾਈਨ, 30 ਦਿਨ ਦੀ ਜੇਲ੍ਹ, ਠੀਕ ਆ, ਤੇ ਉਹ ਤੁਹਾਨੂੰ ਕੋਈ ਰੇਸਿਸਟ ਕੋਪ ਟੱਕਰ ਗਿਆ ਤੇ ਸੌਦੇਬਾਜ਼ੀ ਜਿਹੜੀ ਮਹਿੰਗੀ ਪੈ ਜਾਣੀ ਹੈ। ਐਡਰੈਸ ਆਪਣਾ ਜਿਹੜਾ ਸੀਗਾ 10 ਦਿਨਾਂ ਦੇ ਅੰਦਰ ਅਪਡੇਟ ਰੱਖਣਾ। ਮਾਈ USCIS ਤੇ ਜਾ ਕੇ ਤੁਸੀਂ ਆਪਣਾ ਅਕਾਊਂਟ ਜਿਹੜਾ ਬਣਾਓ, ਉਹਦੇ ਵਿੱਚ 325R ਜਿਹੜਾ ਫਾਰਮ ਆ ਉਹ ਜਿਹੜਾ ਭਰੋ। ਇਹ ਜਿਹੜਾ ਵਰਜੀਨੀਆ 'ਚ ਮੇਰੇ ਖਿਆਲ ਬੰਦਾ ਫੜਿਆ ਸੀਗਾ, ਸਿਟੀਜ਼ਨ ਜਿਹੜਾ ਸੀਗਾ, ਹਾਂਜੀ,
ਉਹਦਾ ਜਿਹੜਾ ਵਰਜੀਨੀਆ ਵਾਲਾ ਲਾਇਸੈਂਸ ਸੀਗਾ ਉਹ ਟਰੂ ਆਈਡੀ ਵਾਲਾ ਸੀਗਾ, ਜਿਹੜਾ ਰੀਅਲ ਆਈਡੀ ਜਿਹਨੂੰ ਕਹਿੰਦੇ ਆ, ਟਰੂ ਆਈਡੀ ਕਹਿੰਦਾ, ਰੀਅਲ ਆਈਡੀ ਵਾਲਾ ਸੀਗਾ, ਤਾਰਾ ਜਿਹਾ ਲੱਗਿਆ ਸੀਗਾ, ਉਹਦੇ ਕਰਕੇ ਥੋੜਾ ਜਿਹਾ ਉਹ ਬਚ ਗਿਆ ਸੀਗਾ। ਤੇ ਪਰ ਉਹਦੇ ਵਿੱਚ ਵੀ ਜਿੱਦਾਂ ਉਹਦੀ ਆਪਾਂ ਇੰਟਰਵਿਊ ਸੁਣਦੇ ਸੀਗੇ, ਉਹ ਕਹਿੰਦਾ ਸੀਗਾ ਕਿ ਉਹਨੇ ਦੂਜੇ ਕੋਪ ਨੂੰ, ਸੀਨੀਅਰ ਨੂੰ ਪੁੱਛਿਆ ਆਪਣੇ ਨੂੰ ਕਿ ਕੀ ਕਰਨਾ ਇਹਦਾ। ਤੇ ਆਪਾਂ ਅਕਸਰ ਇਹ ਦੇਖ ਰਹੇ ਹਾਂ ਕਿ ਜੂਨੀਅਰ ਜਿਹੜਾ ਭਾਵੇਂ ਉਹ 에ਅਰਪੋਰਟ ਤੇ ਕਨਫਰੰਟ ਕਰ ਰਿਹਾ ਜਾਂ ਕਿੱਦਾਂ ਵੀ ਆ, ਉਹ ਸੀਨੀਅਰ ਤੋਂ ਪੁੱਛਦੇ ਆ, ਤੇ ਸੀਨੀਅਰ ਨੂੰ ਜੇ ਨੌਲੇਜ ਨਾ ਹੋਈ, ਲੈਕ ਆਫ ਨੌਲੇਜ ਹੋਈ ਕੁਛ, ਤੇ ਫਿਰ ਤੁਸੀਂ ਰਗੜੇ ਜਾਣਾ। ਇਹ 10 ਮਿੰਟ ਲੱਗਣੇ ਤੁਹਾਨੂੰ ਫਾਰਮ ਭਰਨ ਨੂੰ, ਇਹ ਤੁਸੀਂ ਸਾਰੇ ਜਾਣੇ ਭਰੋ। ਇਹਦੇ ਵਿੱਚ ਹੁਣ ਆਪਾਂ ਕਿੱਥੇ ਫਰੀਡਮ, ਇੱਕ ਜਿੱਦਾਂ ਨਾ ਟਿਕਟੌਕ ਤੇ ਬੜਾ ਮਸ਼ਹੂਰ ਸੀਗਾ, ਉਹ ਆਡੀਟਰ ਜੇ ਹੁੰਦੇ ਆ, ਫਸਟ ਅਮੈਂਡਮੈਂਟ ਆਡੀਟਰ, ਸੈਕੰਡ ਅਮੈਂਡਮੈਂਟ ਆਡੀਟਰ, ਕਿ ਤੁਸੀਂ ਮੇਰੇ ਕੋਲ ਆਹ ਚੀਜ਼ ਨਹੀਂ ਪੁੱਛ ਸਕਦੇ, ਤੁਸੀਂ ਏਦਾਂ ਨਹੀਂ ਪੁੱਛ ਸਕਦੇ, ਓਦਾਂ ਨਹੀਂ ਪੁੱਛ ਸਕਦੇ। ਆਪਾਂ ਕਿਸੇ ਨੇ ਵੀ ਉਹ ਚੱਕਰਾਂ 'ਚ ਨਹੀਂ ਪੈਣਾ, ਇਹਨੂੰ ਭਰੋ, ਸਿਆਪਾ ਖਤਮ ਕਰੋ। ਇਹ ਕੋਈ ਮੱਲਾ ਥੋੜਾ ਨਾ ਆਪਾਂ ਮਾਰਨੀ ਆ ਪੁਲਿਸ ਨਾਲ ਬਹਿਸ ਕੇ, ਆਪਾਂ ਆਪਣੇ ਕੰਮ ਧੰਦੇ ਕਰਨ ਆਏ ਆ ਉਰੇ, ਠੀਕ ਆ, ਤੇ ਆਪਣਾ ਇੱਜ਼ਤ ਮਾਣ ਮਰਿਆਦਾ ਨਾਲ ਉਹ ਕਰੋ, ਠੀਕ ਆ। ਡਾਕੂਮੈਂਟ ਹੈਗੇ ਆ, ਸਾਰਿਆਂ ਨੂੰ ਦੋ, ਅਗਲੇ ਦੇਖ ਕੇ ਸੈਟਿਸਫਾਈ ਹੋ ਕੇ ਉਹ ਵੀ ਜਾਣ, ਠੀਕ ਆ। ਐਵੇਂ ਆਪਾਂ ਉਹਨਾਂ ਦੀ ਲਾਈਫ ਦੁਖੀ ਕਰੀਏ, ਉਹ ਅੱਗੋਂ ਸਾਡੀ ਲਾਈਫ ਜਿਹੜੀ ਦੁਖੀ ਕਰਨ। ਤੇ ਸਾਰੇ ਜਾਣੇ ਜਿਹੜੇ ਹੈਗੇ ਉਹ ਜਾ ਕੇ ਇਹ ਆਪਣਾ ਜਿਹੜਾ ਫਾਰਮ ਜਿਹੜਾ ਹੈਗਾ ਇਹਨੂੰ ਅਪਡੇਟ ਜਿਹੜਾ ਕਰੋ। ਹਾਂਜੀ, ਜਦੋਂ ਵੀ ਤੁਹਾਡੇ ਮਾਈ USCIS ਦੇ ਅਕਾਊਂਟ ਦੇ ਵਿੱਚ ਆਉਂਦਾ ਹੈ, ਤੁਸੀਂ ਉਸਨੂੰ ਭਰੋ, ਉਸਨੂੰ ਜਿਹੜਾ ਉਹ ਕਰੋ, ਤੇ ਪ੍ਰਿੰਟ ਆਊਟ ਕੱਢ ਕੇ ਜਿਹੜਾ ਉਸਦਾ ਆਪਣੇ ਕੋਲ ਜਿਹੜਾ ਉਹ ਰੱਖੋ। ਬਾਕੀ ਤਰੀਕ ਭਾਈ ਆਪਣੀ ਕੋਈ ਮਿਸ ਨਾ ਕਰੋ। ਐਡਰੈਸ ਜਿਹੜਾ ਉਹ ਆਪਣਾ ਅਪ ਟੂ ਡੇਟ ਰੱਖੋ, ਚਾਹੇ ਸੇਮ ਸ਼ਹਿਰ ਦੇ ਵਿੱਚ ਤੁਸੀਂ ਦੂਜੇ ਅਪਾਰਟਮੈਂਟ ਨਾਲ ਦੇ 'ਚ ਵੀ ਜਿਹੜੇ ਮੂਵ ਹੋ ਰਹੇ ਆ, ਤਾਂ ਵੀ ਤੁਸੀਂ ਜਿਹੜਾ ਉਹ ਆਪਣਾ ਜਿਹੜਾ ਉਹ ਕਰੋ। ਜਿੱਥੇ ਜਿੱਥੇ ਵੀ ਤੁਸੀਂ ਰਹਿ ਰਹੇ ਆ, ਉਹਦੇ ਹਿਸਾਬ ਦੇ ਨਾਲ ਤੁਸੀਂ ਆਪਣੇ ਫਾਰਮਸ ਨੂੰ ਜਿਹੜਾ ਤੁਸੀਂ ਬਿਲਕੁਲ ਅਪਡੇਟ ਜਿਹੜਾ ਉਹ ਕਰਕੇ ਰੱਖੋ। ਤੇ ਬਹੁਤ ਸ਼ੁਕਰੀਆ ਅਟਾਰਨੀ ਟਰਕਿਆਣਾ ਜੀ। ਜਾਂਦੇ ਜਾਂਦੇ ਜੇ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਆ, ਕੁਝ ਸ਼ੇਅਰ ਕਰਨਾ ਚਾਹੁੰਦੇ ਆ, ਫਿਰ ਆਪਾਂ ਸਮਾਪਤੀ ਕਰਦੇ ਆ। ਜਾਂਦੇ ਜਾਂਦੇ ਦੇਖੋ, ਜਨਰਲ ਆਪਾਂ ਕੋਈ ਏਦਾਂ ਦੀ ਚੀਜ਼ ਨਹੀਂ ਜਿਹੜੀ ਪਹਿਲਾਂ ਨਹੀਂ ਕਹੀ, ਠੀਕ ਆ। ਸਾਡੀ ਵੀ ਦੇਖੋ ਸਪੋਰਟ ਉਸ ਇਮੀਗ੍ਰੈਂਟ ਨੂੰ ਜਾਂਦੀ ਆ ਜਿਹੜਾ ਹਾਰਡ ਵਰਕਿੰਗ ਆ, ਠੀਕ ਆ, ਸਹੀ ਫੋਕਸਡ ਹੈਗਾ, ਕੰਮ ਧੰਦੇ ਤੇ ਜਿਹੜਾ ਫੋਕਸ ਜਿਹੜਾ ਕਰਦਾ, ਹੰਬਲ ਆ, ਠੀਕ ਆ। ਤੇ ਉਹੀ ਜਿਹੜੀ ਸਾਡੀ ਕਮਿਊਨਿਟੀ ਦੀ ਜਿਹੜੀ ਪਛਾਣ ਸੀਗੀ, ਤਾਂ ਹੀ ਉਹ ਸਾਡੀ ਕਮਿਊਨਿਟੀ ਨੇ ਇੰਨੀਆਂ ਮੱਲਾਂ ਮਾਰੀਆਂ, ਠੀਕ ਆ। ਗੈਸ ਸਟੇਸ਼ਨ ਦੇ ਬਿਜ਼ਨਸ, ਟਰੱਕਿੰਗ ਦੇ ਬਿਜ਼ਨਸ, ਖੇਤੀਬਾੜੀ ਦੇ ਬਿਜ਼ਨਸ ਦੇ ਵਿੱਚ। ਸੋ ਨਵੀਂ ਜਿਹੜੀ ਪਨੀਰੀ ਸੀਗੀ ਪਿਛਲੇ 3-4 ਸਾਲ ਤੋਂ, ਉਹ ਥੋੜੀ ਬੱਲੇ ਬੱਲੇ ਨੂੰ ਪੈ ਗਈ। ਇਹ ਗਾਣੇ ਗੂਣੇ ਜਿਹੜੇ ਤੁਸੀਂ ਦੇਖੋ, ਵਾਇਲੈਂਸ ਪ੍ਰੈਡਿਕਟ ਕਰਦੇ ਆ, ਖੂਨ ਖਰਾਬਾ, ਇਹ ਉਹ ਸਾਰਾ, ਹੈ ਨਾ। ਤੇ ਇੱਕ ਜਿਹੜਾ ਉਹ ਐਮਫੈਸਿਸ ਮੇਰੇ ਹਿਸਾਬ ਨਾਲ ਮਿਸਪਲੇਸਡ ਆ। ਤੇ ਪਰ ਠੀਕ ਆ, ਚਲੋ ਬੰਦੇ ਦੀ ਜਿੱਦਾਂ ਦੀ ਚੋਇਸ ਹੁੰਦੀ ਆ ਉਦਾਂ ਦੀ ਚੀਜ਼ ਫੋਲੋ ਕਰਦਾ। ਪਰ ਹੁਣ ਇਹ ਆ ਕਿ ਇਹ ਜਦੋਂ ਪਾਣੀ ਸਿਰ ਦੇ ਉੱਤੋਂ ਲੱਗ ਜਾਂਦਾ, ਅਮਰੀਕਾ ਸਰਕਾਰ ਕੋਲ ਵੀ ਆਪਸ਼ਨਸ ਨਹੀਂ ਸੀਗੀਆਂ, ਉਹਨਾਂ ਨੂੰ ਵੀ ਇਹ ਮੈਜਰ ਜਿਹੜੇ ਲੈਣੇ ਪਏ। ਤੇ ਇੱਕ ਹੁਣ ਏਦਾਂ ਦੇ ਮੋੜ ਦੇ ਉੱਤੇ ਆਪਾਂ ਹੈਗੇ ਆ ਕਿ ਸਾਨੂੰ ਵੀ ਐਜ਼ ਅ ਕਮਿਊਨਿਟੀ ਚੋਇਸ ਜਿਹੜੀ ਕਰਨੀ ਪੈਣੀ ਆ, ਠੀਕ ਆ। ਕਿ ਤੁਸੀਂ ਆਪਣੇ ਆਪ ਨੂੰ ਡਰੱਗ ਡੀਲਿੰਗ, ਸਮਗਲਿੰਗ, ਉਹ ਵਾਲੀ ਚੀਜ਼ ਨਾਲ ਐਸੋਸੀਏਟ ਕਰਨਾ ਕਿ ਬੈਕ ਟੂ ਉਹ ਕਿ ਠੀਕ ਆ, ਅਮਰੀਕਾ ਦੇ ਵਿੱਚ ਟਾਈਮ ਲੱਗਦਾ, ਹਰੇਕ ਬੰਦੇ ਨੂੰ ਇੱਕ ਪ੍ਰੋਸੈਸ ਹੁੰਦਾ, ਉਹਦੇ ਵਿੱਚ ਜਾਣਾ ਪੈਂਦਾ। ਰਾਤੋਂ ਰਾਤ ਕੋਈ ਅਮੀਰ ਨਹੀਂ ਹੁੰਦਾ, ਆਪਣੀ ਮਿਹਨਤ ਕਈ ਸਾਲ ਜਿਹੜੇ ਇੱਥੇ ਸਿਸਟਮ 'ਚ ਪਾਉਣੇ ਪੈਂਦੇ ਆ। ਹਮੇਸ਼ਾ ਤੋਂ ਜਿਹੜਾ ਸੀਗਾ ਅਮਰੀਕਨ ਡ੍ਰੀਮ, ਉਹ ਉਹੀ ਚੀਜ਼ ਸੀਗੀ, ਉਹਦੇ ਹਿਸਾਬ ਨਾਲ ਜਿਹੜਾ ਚੱਲਦਾ ਸੀਗਾ। ਤੇ ਜੇ ਤੁਸੀਂ ਇਹ ਸਾਰੇ ਲਾਅ ਨੂੰ ਦੇਖਣ ਦਾ ਤਰੀਕਾ ਕਿ ਐਵੇਂ ਬਿਨਾਂ ਮਤਲਬ ਤੇ ਟਰੰਪ ਨੂੰ ਗਾਲਾਂ ਕੱਢੀ ਜਾਈਏ ਕਿ ਇਹਨੇ ਸਟ੍ਰਿਕਟ ਕਰਤਾ, ਉਦਾਂ ਕਰਤਾ, ਪਰ ਗੱਲ ਇਹ ਹੈ ਕਿ ਇਹਦੇ ਵਿੱਚ ਜਿਹੜਾ ਇੱਕ ਨਾਰਮਲ ਸਿੱਧਾ ਵਿਅਕਤੀ ਆ, ਜਿਹਦੇ ਕੋਈ ਕ੍ਰਾਈਮ ਨਹੀਂ ਕੀਤਾ, ਜਿਹਦੇ FBI ਦਾ ਕੋਈ ਰੈਕਡ ਨਹੀਂ ਹੈਗਾ, ਸਵਾਲ ਸਿੱਧੇ ਹੈਗਾ ਕਿ ਉਹਨੂੰ ਕੀ ਪ੍ਰੋਬਲਮ ਹੈ। ਭਾਵੇਂ ਆਪਾਂ 1 ਘੰਟੇ ਦਾ ਸ਼ੋਅ ਕਵਰ ਕੀਤਾ, ਫੋਰਮ ਦਾ ਉਹ ਕੀਤਾ, ਪਰ ਗੱਲ ਤਾਂ ਉਹ ਸਹੀ ਕਹਿ ਰਹੇ ਨਾ ਕਿ ਤੁਸੀਂ ਆਪਣੀ ਰਜਿਸਟ੍ਰੇਸ਼ਨ ਦਿਓ, ਤਾਂ ਕਿ ਜਿਹੜੇ ਪੰਗੇ ਵਾਲੇ ਵਿਅਕਤੀ ਆ ਉਹਨਾਂ ਨੂੰ ਆਪਾਂ ਜਿਹੜਾ ਟੰਗ ਸਕੀਏ। ਤੇ ਇਹਦੇ ਵਿੱਚ ਹੁਣ ਗੱਲ ਇਹੀ ਹੈ ਕਿ ਜੇ ਤੁਸੀਂ ਸਿੱਧੇ ਆ, ਠੀਕ ਆ, ਤੁਸੀਂ ਕੋਈ ਪੰਗਾ ਨਹੀਂ ਕੀਤਾ, ਐਡਰੈਸ ਵਾਲਾ ਕੋਈ ਘਪਲਾ ਨਹੀਂ ਮਾਰਿਆ, ਠੀਕ ਆ, ਵਾਵਾ ਵਾਲੇ ਫਰਾਡ ਨਹੀਂ ਕੀਤੇ, ਠੀਕ ਆ, ਪੈਕੇਜ ਵਾਲੇ ਵਕੀਲਾਂ ਦੇ ਮਗਰ ਨਹੀਂ ਜਾ ਕੇ ਮਿੰਨਤਾਂ ਕੀਤੀਆਂ ਉਹਨਾਂ ਦੀਆਂ, ਤੇ ਫਿਰ ਤੁਹਾਨੂੰ ਕੀ ਪ੍ਰੋਬਲਮ ਹੈਗੀ? ਕੋਈ ਪ੍ਰੋਬਲਮ ਨਹੀਂ ਹੈਗੀ। ਤੁਸੀਂ ਟੌਰ ਨਾਲ ਦੇਸ਼ ਦੇ ਵਿੱਚ ਆਪਣਾ ਸਿਰ ਉੱਚਾ ਚੱਕ ਕੇ ਜਿਹੜੇ ਚੱਲ ਸਕਦੇ ਆ। ਤੇ ਇਹ ਹੈ ਕਿ ਆਪਣਾ ਰੈਕਡ ਜਿਹੜਾ ਕਲੀਨ ਰੱਖੋ ਤੇ ਥੋੜੇ ਜਿਹੇ ਹੰਬਲ ਰਹੋ, ਠੀਕ ਆ। ਉਹ ਜਿਹੜੀ ਸੀਗੀ ਆਪਣੀ ਕਮਿਊਨਿਟੀ ਦੀ ਜਿਹੜੀ ਪੁਰਾਣੀ ਜਿਹੜੀ ਪਛਾਣ ਸੀਗੀ, ਉਹੀ ਆਪਾਂ ਜਿਹੜੀ ਕਾਇਮ ਰੱਖੀਏ। ਤੇ ਇਹ ਜਿਹੜੇ ਸਾਲ ਖੰਡ ਜਿਹੜਾ ਹੁਣ ਰੌਲਾ ਰੱਪਾ ਜਿਹੜਾ ਚੱਲਣਾ, ਇਹਦੇ ਵਿੱਚ ਨਾ ਫਸੀਏ ਆਪਾਂ। ਜੀ, ਧੰਨਵਾਦ ਅਟਾਰਨੀ ਟਰਕਿਆਣਾ ਜੀ। ਮਾਫੀ ਚਾਹੁੰਦੇ ਆ, ਕਾਲਸ ਜਿਹੜੀਆਂ ਅੱਜ ਨਹੀਂ ਲੈ ਸਕਾਂਗੇ, ਜਿਹੜੀ ਸਿਹਤ ਨਾਸਾਜ਼ ਆ, ਪਰ ਫਿਰ ਵੀ ਤੁਸੀਂ ਸਾਡੇ ਨਾਲ ਜੁੜੇ, ਸਮਾਂ ਦਿੱਤਾ ਉਸ ਦੇ ਲਈ ਧੰਨਵਾਦ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।